ਸਰ ਤੁਸੀਂ ਇਹ ਦੱਸੋ ਕਿ ਕਿਸੇ ਦਾ ਪਿਓ ਹੁੰਦਾ ਹੋਵੇ ਤੁਹਾਡਾ ਦਿਲ ਕਰਦਾ ਕਿ ਵੀ ਮੈਂ ਵੀ ਇਹਨੂੰ ਪਿਓ ਪਿਓ ਕਵਾਂ? ਇਹ ਬਿਮਾਰੀ ਜੀ ਇਹਨੂੰ ਆ, ਮੈਨੂੰ ਨਹੀਂ। ਓਏ ਤੂੰ ਪਟਾਕਾ ਇਲਾਜ ਕਰ ਨਿਕਲਦਾ ਪਟਾਕਾ। ਆਹੋ ਅਸਤਮਸਾ ਵੀ ਇਹਨਾਂ ਨੂੰ। ਤੇ ਉਹ ਜਿਹੜੀਆਂ 4 ਵੇਨਾਂ ਬਲੌਕ ਹੋਈਆਂ ਉਧਰ ਟੋਟਲ ਕਿੰਨੀਆਂ ਵੇਨਾਂ ਹੋਣੀਆਂ? 3। अस्सलामुअलैकुम नाजरीन, टी टाइम में खुश आमदीद। नाजरीन टी टाइम में यार मुंदरी बहुत सोहनी है। रजा भाई थैंक यू। ते गल है साज जी बस इन्ने ही जाने अज शाट हो गए बंदे, बाकी सवारियां बाकी टी शर्ट तू फे पा ली सजाजे ने टीम वाली। हाँ जी मैं दिल कर रहा थी, बाबा दिन हो गए मैं चंगी तरह स्मैल पा दे ते चेक। एक शर्ट तू लैके आया सा, अज दूजा शो करन लग्या ते तेरे को है नहीं सी ते तू मजबूरन आ पाई। नहीं मेरे को 2-3 शर्टां पईयां पाए। यही क्यों पाई फिर? ਜਾਂਦੇ ਸੀ ਸਾਰੇ ਪਾਉਂਦੇ। नहीं मैनू अच्छी लग रही थी, मैं कहा पा लो। तानू क्यों तेरे पाई अच्छी लग रही? मेरे को ले ला बैग भरिया पे यार, लेकिन आनी नहीं तन्नू। मैं नहीं कलर पाटे हुंदे मैं दंद कट देंगा उस बैग ਨੂੰ ਹੱਥ ਲਾਇਆ ਤੇ ਸਮਝ ਆਈ ਨਾ ਤੁਹਾਡਾ बैग कह रहे हो सही पता की गल ਤੁਹਾਡੀਆਂ ਸਾਡੀਆਂ ਕੋਈ ਦੋ ਨੇ ਸ਼ਾਮ ਜੀ ਤੇ 4-5 ਨੇ, ਦੋ ਨਹੀਂ। ਚਲੋ ਹਾਂਜੀ ਫਰੀਦ ਸਾਹਿਬ। ਉਸਤਾਦ ਜੀ ਕੀ ਕਰਨਾ ਹੁਣ? ਫਰੀਦ ਉਸਤਾਦ ਜੀ ਫਰੀਦ ਨੂੰ ਮਸਲਾ ਬਣ ਗਿਆ ਯਾਰ ਨਾਜ਼ਰੀਨ ਇੱਕ। हो की ਡਾਕਟਰ ਨੇ ਕਿਹਾ ਤੂੰ ਆਪਣਾ ਸੀਟੀ ਸਕੈਨ ਕਰਾ। ਇਹ ਸ਼ਹਿਰ ਚਲਾ ਗਿਆ। ਉਹ ਹਾਂਜੀ ਇਹਦਾ ਉਹ ਨਾਜ਼ਰਾ ਦੇ ਲਾਗੂ ਹੋਣਾ। ਇਹ ਸ਼ਹਿਰ ਜਾ ਕਹਿੰਦਾ ਸੀਟੀ ਸਕੈਨ ਕਰ ਦੋ, ਵੀ ਉੱਥੇ ਨਹੀਂ ਹਸਪਤਾਲ ਹੋਣਾ ਮਰੇ। नहीं हस्पताल जाके सीटी मारना कहते स्कैन कर दो। ਇਹਨੂੰ ਡਾਕਟਰ ਨੇ ਕਿਹਾ ਸਕੀਟੀ ਸਕੈਨ ਕਰਾਓ। ਕੀ ਕਰਾਓ? ਸਕੀਟੀ ਸਕੈਨ। ਸਕੀਟੀ ਆਹੋ ਤੇ ਭਾਈ ਇੱਕ ਜਗ੍ਹਾ ਤੇ ਸਕੈਨ ਕਰਕੇ ਸੀਟੀਆਂ ਮਾਰੀ ਜਾਵੇ, ਕਹਿੰਦਾ ਸਕੀਟੀ ਸਕੈਨ। ਸਕੀਟੀ ਸਕੈਨ ਪਤਾ ਕੀ ਗੱਲ ਉਸਤਾਦ ਜੀ ਮੇਰੇ ਨਾਲ ਲੜਾਈ ਹੋਈ ਹੈ ਵੀ ਵੈਸਨ ਡੇ। ਇੱਕ ਮਿੰਟ ਉਹ ਯਾਰ ਛੱਡ ਦੇ ਉਸਤਾਦ ਜੀ ਕੋ ਫੈਸਲਾ ਲੈ ਗਿਆ ਨਾ। ਠਹਿਰ ਜਾਓ, ਤੁਸੀਂ ਘੜੀ ਤੋੜੀ ਆ ਉਹ ਛੱਡ ਦਿਓ, ਮੈਂ ਉਹ ਲੈ ਲਾਂਗਾ ਪੈਸੇ, ਤੁਸੀਂ ਸ਼ੋਅ ਕਰੋ। ਇਹਨਾਂ ਦੀ ਲੜਾਈ ਹੋਈ ਆ ਜੀ, ਮੈਂ ਤੁਹਾਨੂੰ ਦੱਸ ਦਿੰਦਾ ਸਿੱਧੀ ਗੱਲ। ਆ ਇੱਕ ਸਲਮਾਨ ਨਹੀਂ ਆਪਣਾ ਮੁੰਡਾ, ਇਹਦੀ ਸਾਲਗਿਰਾ ਦੇ ਅਸੀਂ ਇਹਨਾਂ ਨੇ ਕੋਈ ਐਕਟ ਕਰਨਾ ਸੀ। ਉਹਨੇ ਕਿਹਾ ਤੂੰ ਮੇਰੇ ਨਾਲ ਘੜੀ ਸੁੱਟ ਤੇ ਮੈਂ ਇੱਦਾਂ ਕਰਾਂਗਾ। ਫੈਸਲ ਨੇ ਕਿਹਾ ਫਰੀਦ ਨੂੰ। ਫਰੀਦ ਸਾਹਿਬ ਨੇ ਘੜੀ ਸੁੱਟੀ ਆ, ਉਹ ਕਿਤੇ ਸਹੀ ਨਹੀਂ ਜਾਂ ਕੋਈ ਮਸਲਾ ਨਹੀਂ ਬਣਿਆ, ਯਾਨੀ ਰੀਟੇਕ ਕਰ ਨੇ ਕਿਹਾ ਜੀ ਇੱਧਰ ਦੁਬਾਰਾ ਸਿੱਟ। ਫਰੀਦ ਸਾਹਿਬ ਨੇ ਦੁਬਾਰਾ ਸਿੱਟੀ ਆ। ਫੈਸਲ ਸਾਹਿਬ ਕਹਿੰਦੇ ਮੈਂ ਅੱਗੋਂ ਫੜੀ ਨਹੀਂ। ਫਰੀਦ ਸਾਹਿਬ ਕਹਿੰਦੇ ਇਹਨੇ ਫੜੀ ਨਹੀਂ, ਸਿਰਫ ਇਹ ਨਹੀਂ ਕਿ ਮੈਂ ਫੜੀ ਨਹੀਂ, ਇਹਨੇ ਘੜੀ ਮੈਂ ਸਿੱਟੀ, ਇਹਨੇ ਘੜੀ ਨੂੰ ਇੰਝ ਹੱਥ ਮਾਰ ਕੇ ਤੇ ਘੜੀ ਉਹ ਸਿੱਟੀ ਆ, ਉਹਦੀਆਂ 3 ਸੂਈਆਂ ਵਿੱਚੋਂ ਟੁੱਟ ਕੇ ਗੈਪ ਹੋ ਗਈਆਂ ਅੰਦਰੋਂ ਹੀ, ਲੱਭਣ ਨਹੀਂ ਦਿੰਦਾ। अच्छा उस्ताद जी ਉਹਨੂੰ ਗੁੱਸਾ ਪਤਾ ਕਾਹਦਾ ਵਾ? ਉਹ ਜਿਹਦੀ ਘੜੀ ਆ ਹੁਣ ਉਹ ਵਿਚਾਰਾ ਬਾਰ-ਬਾਰ ਰਿਕੁਆਇਰ ਕਰ ਰਿਹਾ ਕੋਈ। ਨਹੀਂ ਇਹ ਗੱਲ ਫੈਸਲ ਸਾਹਿਬ ਗੱਲ ਇਹ ਆ ਕਿ ਤੁਸੀਂ ਇਦਾਂ ਦੀ ਨਾ ਕਰ ਜਾਂਦੇ ਹੋ ਹਰਕਤਾਂ, ਤੁਹਾਨੂੰ ਪਤਾ ਨਹੀਂ ਲੱਗਦਾ। ਉਸਤਾਦ ਜੀ ਮੇਰੀ ਗੱਲ ਪੂਰੀ ਸੁਣੋਗੇ ਮਾਫੀ ਦੇ ਨਾਲ। ਉਸਤਾਦ ਜੀ ਇਸ ਬੰਦੇ ਨੇ ਮੇਰੇ ਨਾਲ ਐਨ ਕਰਕੇ ਘੜੀ ਸਿੱਟੀ। ਮੈਂ ਕਦੋਂ ਸੁੱਟੀ? ਉਹਨੇ ਸੁੱਟੀ। ਉਹਨੇ ਸਿੱਟੀ। ਅੱਛਾ ਠੀਕ ਹੈ, ਅੱਖਾਂ ਖੁੱਲ ਗਈਆਂ ਨਾ ਮੇਰੀਆਂ, ਵੇਖ ਲੈ। ਉਸਤਾਦ ਜੀ ਐਨ ਕਰਕੇ ਨਾ ਇਹਨੇ ਮੇਰੇ ਨਾਲ ਘੜੀ ਸਿੱਟੀ ਹੈ। ਸੁਲਮਾਨ ਭਾਈ ਨੇ ਮੇਰੇ ਨਾਲ ਘੜੀ ਸਿੱਟੀ। ਮੈਂ ਇੰਜ ਕਰਕੇ ਕੈਚ ਕੀਤੀ ਹੈ। ਮੈਂ ਸੁਲਮਾਨ ਭਾਈ ਨੂੰ ਕਿਹਾ, ਮੈਂ ਕਿਹਾ ਯਾਰ ਸੁਲਮਾਨ ਭਾਈ ਇਹ ਦੁਬਾਰਾ ਸਿੱਟਣਾ। ਤੁਸੀਂ ਕਹਿੰਦਾ ਯਾਰ ਹੋ ਗਿਆ ਸੀ। ਮੈਂ ਕਿਹਾ ਨਹੀਂ ਯਾਰ ਦੁਬਾਰਾ ਸਿੱਟੀ, ਮੈਂ ਹੱਥ ਮਾਰ ਕੇ ਨਾ ਸਿੱਟਾਂਗਾ ਤੇ ਫਰੀਦ ਯਾਰ ਤੂੰ ਰੈਕਟ ਦੇਂਗੀ। ਇੱਕ ਲਾਫਟਰ ਜਿਹਾ ਸਿੱਟਾਂਗਾ ਕਿਉਂ? ਉਹ ਟੁੱਟ ਜੀ ਤੇ ਰਿਐਕਟ ਦੇ ਜਿਹੜੀ ਘੜੀ ਸਿੱਟਣੀ ਹੈ ਉਹ ਕਦੋਂ ਸਿੱਟਣੀ? ਉਸਤਾਦ ਜੀ ਮੈਂ ਉਹੀ ਅਰਜ਼ ਕਰ ਰਿਹਾ ਨਾ, ਤੇ ਉੱਥੇ ਮੈਨੂੰ ਮਨਾ ਕਰ ਦਿੰਦਾ ਦੂਸਰੀ ਟੇਕ ਦੇ ਵਿੱਚ ਸਿੱਟੀ। ਨਹੀਂ ਤੂੰ ਕਿਹਾ ਵੀ ਤੂੰ ਘੜੀ ਸਿੱਟੀ, ਮੈਂ ਹੱਥ ਮਾਰ ਕੇ ਇਦਾਂ ਸਿੱਟਾਂਗਾ, ਮੈਂ ਕੈਚ ਨਹੀਂ ਕਰਾਂਗਾ। ਕੈਚ ਨਹੀਂ ਕਰਾਂਗਾ ਤੇ ਜਿਹੜੀ ਘੜੀ ਟੁੱਟਣੀ ਸੀ। ਉਸਤਾਦ ਜੀ ਘੜੀ ਟੁੱਟੀ ਨਹੀਂ ਹੈ, ਮੈਂ ਬੜੇ ਹਿਸਾਬ ਦੇ ਨਾਲ ਉਹਦੇ ਅੰਦਰੋਂ ਸੂਈਆਂ ਟੁੱਟ ਗਈਆਂ ਨੇ। ਉਸਤਾਦ ਜੀ ਮੈਂ ਕਿਹਾ ਘੜੀ ਦੀ ਕੀਮਤ ਲੈਣੀ ਹੈ ਕਿ ਨੁਕਸਾਨ ਦੇ ਪੈਸੇ ਲੈਣੇ ਨੇ? ਮੈਂ ਤੇਰੇ ਨਾਲ ਵਿਗਾੜਨਾ ਨਹੀਂ ਚਾਹੁੰਦਾ ਭਰਾ ਸਾਹਿਬ। ਜੇ ਕਿਸੇ ਨੂੰ ਓਵਰਲੈਪ ਕਰਕੇ ਸੱਚੇ ਹੋਣਾ ਹੁੰਦਾ ਤਾਂ ਫਿਰ ਸਾਰੀ ਦੁਨੀਆ ਸੱਚੀ। ਚੱਲ ਯਾਰ ਤੂੰ ਉਸਤਾਦ ਜੀ ਇਹਨਾਂ ਨੇ ਕਿਹਾ, ਸਲਮਾਨ ਭਾਈ ਨੇ ਛੁੱਟੀ ਘੜੀ ਕਿਹਾ। ਵੇਖੋ ਜੀ ਅਸੀਂ ਐਕਟ ਕਰ ਰਹੇ ਸੀਗੇ ਘੜੀ, ਮੈਂ ਕਿਹਾ ਜੀ 40,000 ਦੀ ਘੜੀ ਹੈ। ਠੀਕ ਹੈ ਜੀ, ਇਹ ਹੈ ਵੀ 40-50,000 ਰੁਪਏ ਦੀ ਘੜੀ। ਉਸਤਾਦ ਜੀ ਇਹ ਨਾ ਸਲਮਾਨ ਭਾਈ ਬੈਠੇ ਤੇ ਸਲਮਾਨ ਭਾਈ ਨੇ ਵੇਖਿਆ, ਕਹਿੰਦੇ ਫੈਸਲ ਸਾਹਿਬ ਹੁਣ ਤੁਹਾਡੇ ਵਾਲੀ ਜਗ੍ਹਾ ਤੇ ਜਿੱਥੇ ਤੁਸੀਂ ਬਹਿੰਦੇ ਹੋ ਨਾ ਉੱਥੇ ਸਲਮਾਨ ਭਾਈ ਬੈਠੇ ਤੇ ਫੈਸਲ ਸਾਹਿਬ ਐਂਡ ਤੇ ਬੈਠੇ ਨੇ। ਇਹਨਾਂ ਨੇ ਕਿਹਾ ਐ ਲੋ ਫੜੋ ਚੈੱਕ ਕਰੋ ਫੈਸਲ ਸਾਹਿਬ। ਫੈਸਲ ਸਾਹਿਬ ਨੇ ਫੜੀ ਹੈ। ਇਹਨਾਂ ਕਿਹਾ ਉਹ ਯਾਰ ਇੱਕ ਮਿੰਟ, ਆ ਸਲਮਾਨ ਦੁਬਾਰਾ ਸੁੱਟੀ। ਬਾ ਖੁਦਾ ਰਿਜ਼ਕ ਦੇ ਅੱਡੇ ਤੇ ਬੈਠੇ। ਇਹਨਾਂ ਨੂੰ ਇਹ ਗਲਤ ਬਿਆਨੀ ਕਰਨ ਦੀ ਆਦਤ ਪਤਾ ਨਹੀਂ ਕਦੋਂ ਜਾਣੀ। ਇਹਨਾਂ ਨੇ ਨਹੀਂ ਕਿਹਾ ਹੈਗਾ ਸਲਮਾਨ ਸਾਹਿਬ ਕਿ ਕਿਹਾ ਕਿ ਮੈਂ ਹੱਥ ਮਾਰਾਂਗਾ ਤੇ ਇੰਜ ਜਾਏਗੀ। ਇਹਨਾਂ ਨੇ ਨਹੀਂ ਕਿਹਾ। ਨਹੀਂ ਉਹਨੇ ਕਿਹਾ ਨਹੀਂ ਕਿ ਮੈਂ ਮਾਰਾਂਗਾ, ਇਹਨੇ ਸੋਚਿਆ ਕਿ ਮੈਂ ਸੋਚਿਆ ਸੀ ਕਿ ਸਿੱਟੇਗਾ ਤੇ ਮੈਂ ਸੋਚਿਆ। ਹੁਣ ਮੈਂ ਕਿਹਾ ਸਲਮਾਨ ਸਾਹਿਬ ਨੂੰ ਪੁੱਛ ਲਵੋ ਯਾਰ ਫੈਸਲ ਸਾਹਿਬ ਇਦਾਂ ਕਿਉਂ? ਮੈਂ ਪਾਗਲ ਹਾਂ ਕਿ ਮੈਂ ਜਾਹਲ ਹਾਂ ਕਿ ਮੈਂ ਤੁਹਾਨੂੰ ਕਹਾਂਗਾ ਕਿ ਘੜੀ ਤੋੜ ਦਿਓ ਮੇਰੀ? ਯਾਰ ਕਿੱਥੇ ਤੁਸੀਂ ਰਹੇ ਹੋ? ਗੱਲ ਸਹੀ ਹੈ। ਇਹਨਾਂ ਨੇ ਸਰ ਮੈਨੂੰ ਕਿ ਸਲਮਾਨ ਭਾਈ ਨੂੰ ਕਹਿੰਦੇ ਘੜੀ ਸੁੱਟਿਓ। ਕੋਈ ਗੱਲ ਨਹੀਂ ਹੋਈ ਉੱਥੇ ਕਿ ਯਾਰ ਮੈਂ ਦੁਬਾਰਾ ਤੂੰ ਘੜੀ ਸੁੱਟੇਗਾ ਤੇ ਮੈਂ ਹੱਥ ਮਾਰਾਂਗਾ। ਹੁਣ ਤੈਨੂੰ ਪਤਾ ਚਵਲ
ਨਿਜ਼ਾਮ ਉਹ ਨਹੀਂ ਉਸਤਾਦ ਜੀ ਵੀਰ ਨਿੱਕਾ ਮੇਰਾ ਤੂੰ ਵੀ ਛੱਡੋ ਲਾਂਤੀ ਜੇ ਕਰੈਕਟਰ ਤੂੰ ਕਿਹੜੇ ਚੱਕਰ ਚ ਪੈ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੇ ਨਾਲ ਫਰੀਦ ਮੈਂ ਵਿਗਾੜਨੀ ਨਹੀਂ ਉਹ ਪਰ ਦਵਾ ਕਰ ਯਾਰ ਉਹ ਬੰਦਿਆਂ ਚ ਬੰਦਾ ਕੀ ਹੋ ਗਿਆ ਉਸਤਾਦ ਜੀ ਨਹੀਂ ਇਦਾਂ ਨਹੀਂ ਉਹ ਛੱਡ ਦੇ ਯਾਰ ਉਹ ਕੀ 2 ਟਕੇ ਦਾ ਬੰਦਾ ਤੂੰ ਕਿਹੜੇ ਸਹੀ ਗੱਲ ਤੁਸੀਂ ਗੱਲ ਵੀ ਸਹੀ ਕੀਤੀ ਮੈਂ ਉਹਨੂੰ ਕਿਹਾ ਉਸਤਾਦ ਜੀ ਮੈਂ ਕਿਹਾ ਯਾਰ ਤੂੰ ਨੁਕਸਾਨ ਦੇ ਪੈਸੇ ਲੈ ਲੈ ਯਾਰ ਉਹਨੂੰ ਕਿਹਾ ਉਹਦੀ ਔਕਾਤ ਕੀ ਹੈ ਯਾਰ ਤੂੰ ਉਹਨੂੰ ਕਹਿੰਦੇ ਆ ਤੂੰ ਚੰਗਾ ਭਲਾ ਬੰਦਾ ਹੋ ਗਿਆ ਉਹਦੇ ਨਾਲ ਠੀਕ ਹੈ ਮੈਂ ਤੈਨੂੰ ਕਿਹਾ ਮੈਂ ਕਿਹਾ ਮੇਰੀ 90,000 ਲਈ ਤੋੜ ਲੈ ਉਹ ਯਾਰ ਛੱਡ ਦੇ ਤੂੰ ਯਾਰ ਠੀਕ ਹੈ ਯਾਰ ਅੱਲਾ ਆਹੋ ਜੀ ਉਹਦੀ 40 ਦੀ ਹੈ ਤੇ ਇਹਦੀ 90 ਦੀ ਹੈ ਵਧਾ ਕੇ ਆਉਣਾ ਸੀ ਹਾਂਜੀ ਠੀਕ ਉਸਤਾਦ ਜੀ ਤੁਸੀਂ ਅੰਗੂਠੀਆਂ 2 ਦਿਨ ਇਹ ਹੁਣ ਮੈਂ 11,000 ਦੀ ਅੰਗੂਠੀ ਉਸਤਾਦ ਜੀ ਹੈ ਕਿਹੜੀ ਸ਼ੀਸ਼ਾ ਹੀ ਆ ਠੀਕ ਇਹ 11,000 ਦੇ ਨਹੀਂ ਯਾਰਾਂ ਦੋਸਤਾਂ ਨੇ ਲੈ ਕੇ ਦਿੱਤੀ ਚਲੋ ਭਾਈ ਸਮਝ ਆਈ ਨਾ ਠੀਕ ਹੈ ਇਹ 11 ਉਧਾਰ ਦੀ ਹੈ 11 ਉਧਾਰ ਲਈ ਹਾਂਜੀ ਯਾਰ ਫਰੀਦ ਅੱਛਾ ਚਲੋ ਜੀ ਛੱਡ ਦਿਓ ਤੁਸੀਂ ਉਹ ਸਿਮਰਨ ਵਾਲੀ ਸਟੋਰੀ ਜਿਹੜੀ ਉਹ ਸੁਣਾਓ ਅੱਗੇ ਕੀ ਬਣਾ ਬਹੁਤ ਲੋਕੀ ਕਹਿ ਰਹੇ ਜੀ ਸਿਮਰਨ ਵਾਲੀ ਸਟੋਰੀ ਸੁਣਾਓ ਘੜੀ ਦਾ ਬਾਅਦ ਚ ਕਰਦੇ ਆ ਜਿਹੜਾ ਨੁਕਸਾਨ ਹੋਇਆ ਮੈਨੂੰ ਤੁਸੀਂ ਬਿੱਲ ਭੇਜ ਦੇਣਾ ਮੈਂ ਸੈਲਰੀ ਚੋਂ ਕੱਟ ਲਾਂਗਾ ਜੀ ਠੀਕ ਹੈ ਜੀ ਸਿਮਰਨ ਦਾ ਦੱਸ ਦਿਓ ਮੈਨੂੰ ਉਸਤਾਦ ਜੀ ਉਹ ਮੈਂ ਜਦੋਂ ਯਾਦ ਕਰਨਾ ਮੈਂ ਦਿਮਾਗ ਉਸਾਈ ਪਤਾ ਨਹੀਂ ਕਿੱਦਾਂ ਮੇਰਾ ਹੋ ਜਾਂਦਾ ਉਸਤਾਦ ਜੀ ਲੋਂਗਟੇ ਖੜੇ ਹੋ ਜਾਂਦੇ ਉਸਤਾਦ ਜੀ ਪਤਾ ਕੀ ਫਰੀਦ ਪਤਾ ਕੀ ਤੈਨੂੰ ਅਸਲ 'ਚ ਨਾ ਤੈਨੂੰ ਨਾ ਸਾਈਕੋਲੋਜਿਸਟ ਹੋ ਗਿਆ ਵਾ ਕੀ ਹੋਇਆ ਸਾਈਕੋਲੋਜਿਸਟ ਇਹ ਵੇਨ ਹੁੰਦੀ ਹੈ ਇੱਕ ਦਿਮਾਗ 'ਚ ਉਸਤਾਦ ਜੀ ਉਹ ਡਾਕਟਰ ਹੁੰਦਾ ਭਾਈਜਾਨ ਵੇਨ ਹੁੰਦੀ ਆ ਵੇਨ ਇਹ ਵੇਨਾਂ ਜਾ ਰਹੀਆਂ ਨੇ ਨਾ ਇੰਚ ਇਹ ਸਾਰੀਆਂ ਮਤਲਬ ਇੱਕ ਮਿਸਾਲ ਮੁੱਚੂ ਟੈਪ ਉਹ ਵਿੱਚੋਂ ਕੋਈ 4-5 ਵੇਨਾਂ ਇੱਕ ਵੇਨ ਨੂੰ ਫੜ ਕੇ ਵੇਨ ਕਰ ਦਿੰਦੀਆਂ ਨੇ ਥੱਲੇ ਨੂੰ ਦਬਾ ਦਿੰਦੀਆਂ ਨੇ ਉਹ ਜਿਹੜੀ ਵੇਨਾਂ ਦੇ ਵਿੱਚੋਂ ਇੱਕ ਵੇਨ ਜਿਹੜੀ ਹੁੰਦੀ ਨਾ ਗੱਲ ਨੂੰ ਸਹੀ ਸਮਝਣ ਵਾਲੀ ਉਹ ਇਹਦੀ ਦੱਬੀ ਗਈ ਹੈ ਵਜ਼ਨ ਪੈ ਗਿਆ ਉਹਦੇ ਤੇ ਬਾਕੀ ਵੇਨਾਂ ਨੇ ਨਾ ਉਹਨੂੰ ਜਗੜਬੰਦ ਲਾ ਕੇ ਉਹਨੂੰ ਨੱਪ ਦਿੱਤਾ ਵਾ ਇਹ ਯਾਦ ਰਾਤ ਨੂੰ ਕਿਤੇ ਸੁੱਤਾ ਇੰਜ ਕੀਤਾ ਇਹਨੇ ਉਹ ਗੁੰਝਲਾਂ ਦੇ ਵਿੱਚ ਆ ਗਈ ਉਹ ਕਿਤੋਂ ਥੋੜੀ ਜਿਹੀ ਕੁੱਟੀ ਗਈ ਆ ਹੁਣ ਇਹਦੇ ਕੰਨ ਥਾਣੀ ਤਾਰ ਜਾਣੀ ਅੰਦਰ ਸਾਰੀਆਂ ਵੇਨਾਂ 'ਚ ਫਿਰਨੀਆਂ ਤੇ ਉਹਨੇ ਫੇਰ ਉਹ ਸਹੀ ਹੋਣਾ ਜਾਂ ਨੱਕ ਥਾਣੀ ਉਹਨੇ ਇੰਨਾ ਕੁ ਤਾਰ ਪਾਉਣੀ ਆ ਤਾਰ ਪਾ ਕੇ ਤੇ ਉਹ ਅੰਦਰੋਂ ਜਿਵੇਂ ਗਟਰ ਨਹੀਂ ਕੱਢਦੇ ਦੇਖਿਆ ਕਿ ਉਸਤਾਦ ਜੀ ਉਹ ਉੱਥੇ ਡੱਕਾ ਲੱਗਾ ਇੱਥੋਂ ਸਰੀਆ ਪਾਉਂਦੇ ਨੇ ਤੇ ਪਾ ਕੇ ਤੇ ਉੱਥੋਂ ਡੱਕਾ ਖੋਲ ਦਿੰਦੇ ਇਹ ਨੱਕ 'ਚ ਉਹਨਾਂ ਨੇ ਇੱਕ ਛੋਟੀ ਜਿਹੀ ਸਲਾਈ ਟੈਪ ਵਾੜਨੀ ਹੈ ਉਹਨੇ ਹਰ ਨਾੜ ਦੇ ਅੰਦਰ ਜਾ ਕੇ ਉਹਨੂੰ ਰਵਾਂ ਕਰਨਾ ਉਹ ਜਿਹੜੀ ਵੇਨ ਹੈ ਜਿਹੜੀ ਉਹ ਵੇਨ ਇਹਦੀ ਦੱਬੀ ਗਈ ਹੈ ਜਿਹੜੀ ਗੱਲ ਨੂੰ ਸਮਝਣ ਵਾਲੀ ਹੁੰਦੀ ਜਿਹੜੀ ਵੇਨ ਹਰ ਵੇਨ ਦਾ ਆਪਣਾ ਕੰਮ ਆ ਹੁਣ ਇੱਕ ਐਸੀ ਵੀ ਵੇਨ ਹੁੰਦੀ ਹੈ ਜਿਹੜੀ ਮਤਲਬ ਤੁਹਾਨੂੰ ਦੱਸਦੀ ਆ ਕਿ ਵੀ ਇਹਨੇ ਆਹ ਗੱਲ ਕੀਤੀ ਤੂੰ ਆਹ ਜਵਾਬ ਦੇ ਇੱਕ ਵੇਨ ਮੁਨਾਫਕ ਟਾਈਪ ਵੇਨ ਹੁੰਦੀ ਆ ਇੱਦਾਂ ਦਾ ਇੱਕ ਅੱਛੀ ਵੇਨ ਹੁੰਦੀ ਹੈ ਇੱਕ ਬੁਰੀ ਨੈਗੇਟਿਵ ਪੋਜ਼ਿਟਿਵ ਵੇਨਾਂ ਦੇ ਨਾਲ ਮਿਲ ਕੇ ਇੱਕ ਦਿਮਾਗ ਦਾ ਸਟਰਕਚਰ ਬਣਦਾ ਕਿਆ ਬਹੁਤ ਅੱਛੇ ਇਹ ਇੱਕ ਵੇਨ ਹੁੰਦੀ ਜਿਹੜੀ ਗੱਲ ਨੂੰ ਸਮਝਾਉਂਦੀ ਆ ਉਹ ਇਹਦੀ ਦੱਬੀ ਗਈ ਆ ਉਹਨੇ ਨਾਲ ਉਹਨੂੰ ਵੀ ਇਨਫੈਕਸ਼ਨ ਕਰ ਦਿੱਤਾ ਜਿਹੜੀ ਯਾਨੀ ਕਿ ਕਿਸੇ ਨੂੰ ਗੱਲ ਮੰਨ ਲੈਂਦੀ ਕਿ ਵੀ ਹਾਂ ਸਹੀ ਕਹਿ ਰਹੇ ਉਹ ਤੇ ਬਿਲਕੁਲ ਹੀ ਇਹਦੀ ਡੈਡ ਹੋ ਗਈ ਨਾ ਉਹ ਵੇਨ ਕਿਤੇ ਕੱਟੀ ਗਈ ਅੰਦਰੋਂ ਯਾਨੀ ਸਾਰੀਆਂ ਵੇਨਾਂ ਰਲ ਕੇ ਉਹ ਵੇਨ ਕੇ ਰੱਖ ਦਿੱਤੀ ਭਾਈ ਨੇ ਇੱਕ ਵੇਨ ਜਿਹੜੀ ਹੈ ਨਾ ਜਿਹੜੀ ਕਿ ਇਹ ਦੱਸਦੀ ਆ ਕਿ ਹਾਂ ਇਹ ਬੰਦਾ ਸਹੀ ਗੱਲ ਕਰ ਰਿਹਾ ਸੌਰੀ ਯਾਰ ਤੁਸੀਂ ਗੱਲ ਸਹੀ ਕਰ ਰਹੇ ਮੈਂ ਬਿਲਕੁਲ ਮੰਨਦਾ ਉਹ ਵੇਨ ਇਹਦੀ ਬਿਲਕੁਲ ਉਹ ਤੇ ਪਤਾ ਕੀ ਉਹ ਟੁੱਟ ਕੇ ਨਾ ਇਧਰਲੀ ਨੁੱਕਰ ਵੀ ਕਿਸੇ ਨੇ ਗੰਢ ਬੰਨ ਕੇ ਬੰਦ ਕਰਤੀ ਇਧਰਲੀ ਗੰਢ ਉਹਦਾ ਆਪਸ ਚ ਰਾਬਤਾ ਹੀ ਖਤਮ ਕਰਤਾ ਉਹ ਹੈ ਹੀ ਨਹੀਂ ਕਿ ਤੁਸੀਂ ਕਹੋ ਕਿ ਵੀ ਇਹ ਗੱਲ ਤੇ ਫਿਰ ਐਡੀ ਪੁਰਾਣੀ ਬਿਮਾਰੀ ਤੁਸੀਂ ਅੱਜ ਦੱਸਣ ਦੇ ਮੈਂ ਇਹ ਸਰਚ ਕਰ ਰਿਹਾ ਇਹਨੂੰ ਮੈਂ ਦੱਸ ਨਹੀਂ ਸੀ ਰਿਹਾ ਲੇਕਿਨ ਗੱਲ ਇਹ ਹੈ ਕਿ ਹੁਣ ਤੁਸੀਂ ਗੱਲ ਖੋਲ ਲਈ ਮੈਂ ਤੈਨੂੰ ਇਸ ਤੋਂ ਕਹਿ ਰਿਹਾ ਕਿ ਨੈਕਸਟ ਤੂੰ ਸਬਰ ਕਰ ਤੂੰ ਇਸ ਗੱਲ ਨੂੰ ਸਮਝ ਕੇ ਦੀਆਂ 2-3 ਵੇਨਾਂ ਪ੍ਰੋਬਲਮ ਚ ਨੇ ਓਕੇ ਵੇਨਾ ਨਹੀਂ ਤੂੰ ਹੈ ਲੇਕਿਨ ਤੁਸੀਂ ਤੁਹਾਡਾ ਰਾਈਟ ਬਣਦਾ ਮੈਨੂੰ ਡਾਕਟਰ ਕੋਲ ਲੈ ਜਾਓ ਡਾਕਟਰ ਉੱਥੇ ਕੀ ਕਰੇਗਾ ਤੈਨੂੰ ਉਹਨੇ ਤੈਨੂੰ ਕਹਿਣਾ ਮੈਂ ਨੱਕ 'ਚ ਤੇਰੇ ਸਰੀਆ ਪਾ ਕੇ ਤੇਰੀਆਂ ਸਾਰੀਆਂ ਨਾਲੀਆਂ ਖੋਲਣੀਆਂ ਤੂੰ ਕਹਿਣਾ ਮੈਂ ਨਹੀਂ ਟੀਕਾ ਤਾਂ ਉਹਨਾਂ ਨੇ ਕਹਿਣਾ ਲਵਾਉਣਾ ਤੇ ਤੂੰ ਮੌਤ ਪੈ ਜਾਣੀ ਤੂੰ ਪੂਰਾ ਹਸਪਤਾਲ ਸਿਰ ਤੇ ਚੁੱਕ ਲੈਣਾ ਅੱਲਾ ਮਾਫੀ ਦੇਵੇ ਤੈਨੂੰ ਗੋਲੀ ਇੱਕ ਤੈਨੂੰ ਖਾਣੀ ਹੋਵੇ ਤੇ 4 ਹੀ ਤੋੜ ਕੇ ਤੈਨੂੰ ਪਤਾ ਨਹੀਂ ਸਾਲਣਾ ਸੁਲਣਾ 'ਚ ਪਾ ਕੇ ਖਵਾਉਣੀ ਪੈਂਦੀ ਹੈ ਇਹਦਾ ਹੁਣੇ ਇਲਾਜ ਕਰਾਓਗਾ ਮਹਿੰਗਾ ਔਰ ਸਿਮਰਨ ਵਾਲੀ ਮੌਤ ਇਹਨੂੰ ਕਿੱਥੋਂ ਪਈ ਹੈ ਜਿਹੜੇ ਟੈਨਸ਼ਨ ਹੈ ਸਿਮਰਨ ਦੀ ਵਜ੍ਹਾ ਤੋਂ ਆ ਔਰ ਇਹ 3-4 ਘੰਟੇ ਪਹਿਲੇ ਪਈ ਉਸ ਤੋਂ ਪਹਿਲੇ 3 ਮਹੀਨੇ ਨੂੰ ਯਾਦ ਨਹੀਂ ਸੀ ਸਿਮਰਨ ਉਸਤਾਦ ਜੀ ਮੈਂ ਉਹੀ ਤੇ ਗੱਲ ਕਰਨ ਡਿਆ ਮੈਨੂੰ ਯਾਦ ਨਹੀਂ ਸੀ ਲੇਕਿਨ ਫਰੀਦ ਸਾਬਰੀ ਇਹਦੀ ਵਜ੍ਹਾ ਫਰੀਦ ਸਾਬਰੀ ਵਰਗਾ ਭਰਾ ਵੀ ਅੱਲਾ ਹਰ ਕਿਸਮ ਦੇਵੇ ਇੰਜ ਦਾ ਯਾਰ ਵੀ ਅੱਲਾ ਹਰ ਕਿਸਮ ਦੇਵੇ ਬਿਟ ਬਟੇਰੇ ਨਹੀਂ ਯਾਰ ਉਹਦੀ ਘੜੀ ਪਵਾਉਣੀਆਂ ਵਾ ਸੂਈਆਂ ਪਾ ਕੇ ਅੱਲਾ ਜਾਣਦਾ ਫਰੀਦ ਤੋਂ ਘੜੀਆਂ ਵਾਰ ਕੇ ਸਿੱਟ ਦੇਵਾਂ ਸੁੱਟੋ ਯਕੀਨ ਕਰਕੇ ਪਤਾ ਕੀ ਮੈਨੂੰ ਯਾਰ ਫਰੀਦ ਰਿਲੈਕਸ ਕਰਦਾ ਹੈ ਇਹ ਤਾਂ ਮਾਲਸ਼ੀਆ ਵਾ ਇਹ ਮਾਲਸ਼ੀਆ ਨਹੀਂ ਹੈਗਾ ਯਾਰ ਇੱਕ ਕੱਲ ਮੈਨੂੰ ਅੰਦਰ ਬੈਠਾ ਇਹਨੇ ਜੈਨੂਇਨ ਗੱਲ ਕਹੀ ਇਹਨੇ ਕਿ ਉਸਤਾਦ ਜੀ ਮੈਂ ਸਟ੍ਰੈਸ ਦੇ ਵਿੱਚ ਆ ਨਹੀਂ ਕਿਹਾ ਤੂੰ ਉਸਤਾਦ ਜੀ ਮੈਂ ਹਜੇ ਤੱਕ ਸਟ੍ਰੈਸ ਆ ਔਰ ਸਭ ਤੋਂ ਵੱਡੀ ਗੱਲ ਆ ਲਓ ਜੀ ਤੁਸੀਂ ਕਿੰਨੇ ਜਣੇ ਬੈਠੇ 1 2 3 3 ਜਣੇ ਬੈਠੇ ਮੈਨੂੰ ਛੱਡ ਦਿਓ 3 ਜਣੇ ਬੈਠੇ ਤੁਸੀਂ ਤਿੰਨਾਂ ਜਣਿਆਂ ਨੇ ਇਹ ਬੰਦਾ ਕਹਿ ਰਿਹਾ ਉਸਤਾਦ ਜੀ ਮੈਨੂੰ ਕੋਈ ਪਰੇਸ਼ਾਨੀ ਆ ਮੈਂ ਸਟ੍ਰੈਸ ਆ ਮੈਨੂੰ ਕੋਈ ਪਰੇਸ਼ਾਨੀ ਆ ਮੈਂ ਕਿਹਾ ਕੀ ਪਰੇਸ਼ਾਨੀ ਕਹਿੰਦਾ ਇਹ ਨਹੀਂ ਮੈਨੂੰ ਪਤਾ ਇਹ ਜੈਨੂਇਨ ਗੱਲ ਠੀਕ ਜੀ ਤੇ ਮੈਨੂੰ ਪਰੇਸ਼ਾਨੀ ਵੀ ਆ ਤੇ ਮੈਂ ਕਿਹਾ ਜਿਹੜੀ ਪਰੇਸ਼ਾਨੀ ਆ ਉਹ ਬੰਦੇ ਨੂੰ ਪਤਾ ਹੁੰਦਾ ਨਾ ਕੀ ਪਰੇਸ਼ਾਨੀ ਕਹਿੰਦਾ ਇਹ ਨਹੀਂ ਪਤਾ ਲੱਗਣ ਦਿਆ ਤੇ ਮੈਨੂੰ ਪਰੇਸ਼ਾਨੀ ਆ ਤੁਸੀਂ ਤਿੰਨੇ ਜਣੇ ਰਲ ਕੇ
ਟਾਈਮ ਕਿਆਮਤ ਤੱਕ ਆ ਤੁਹਾਡਾ। ਤੁਸੀਂ ਇਹ ਦੱਸ ਦਿਓ ਵੀ ਇਹਨੂੰ ਪਰੇਸ਼ਾਨੀ ਕੀ ਹੈ। ਨਹੀਂ ਅਸੀਂ ਦੱਸ ਦਾਂਗੇ ਪਰ ਲਿਮਟ ਤੇ ਨਾ ਕਰੋ ਟਾਈਮ ਦੀ। ਆਹ ਤਾਂ ਬੰਦ ਤਾਂ ਵੀ ਏਡੀ ਸਪੀਡ ਨਾਲ ਖੁੱਲਾ ਦਿਓ ਨਾ ਸਾਨੂੰ। ਹੁਣ ਇਹ ਟੀ ਟਾਈਮ ਕੀਤਾ ਨਾ, ਟੀ ਟਾਈਮ ਤੋਂ ਬਾਅਦ ਮੈਂ ਬਾਹਰ ਗਿਆ ਵਾਂ, ਮੈਂ ਬਾਹਰ ਜਾ ਕੇ ਕਸਮ ਵਾਲੀ ਗੱਲ ਹੈ ਉਸਤਾਦ ਜੀ, ਮੈਂ ਰੋਇਆ ਵਾਂ ਬਹੁਤ ਰੋਇਆ। ਯਕੀਨ ਮੰਨੋ ਫਿਰ 'ਚ ਸਾਰਾ ਕਿਲਾ ਹੋਇਆ ਪਿਆ ਵਾ। ਅੱਜ ਯਾਰ ਸਹੀ ਕਹਿ ਰਿਹਾ, ਮੈਂ ਕਿਸੇ ਦੇ ਆਂਸੂਆਂ ਤੇ ਮਜ਼ਾਕ ਨਹੀਂ ਬਣਾਈ ਰਿਹਾ। ਮੈਂ ਗੈਰ ਬਣ ਗਿਆ ਨੇ ਉਸਤਾਦ। ਲਓ ਉਸਤਾਦ ਜੀ ਦੀ ਇੱਕ ਹੋਰ ਵੇਨ ਵੀ ਕੁੱਟੀ ਗਈ ਜੀ। ਇੱਕ ਹੋਰ ਕਿਹੜੀ ਜੀ? ਬੈਠੇ ਹੈ ਕਿਹੜੀ? ਜਿਹੜੀ ਸਬਰ ਵਾਲੀ ਹੁੰਦੀ ਆ, ਤਹਮਲ ਵਾਲੀ ਹੁੰਦੀ ਆ, ਜਿਹਦੇ ਅੰਦਰੋਂ ਸਟ੍ਰੈਸ ਜਾ ਕੇ ਲੰਘ ਕੇ ਤੇ ਨੱਕ ਦੇ ਜ਼ਰੀਏ ਨਜ਼ਲੇ ਟੈਪ ਦੇ ਨਾਲ ਮਿਕਸ ਹੋ ਕੇ ਬਾਹਰ ਨਿਕਲ ਜਾਂਦਾ, ਉਹ ਬੰਦ ਹੋ ਗਈ ਆ। ਹੁਣ ਸਟ੍ਰੈਸ ਅੰਦਰ ਹੀ ਕਿਤੇ ਫੈਲੀ ਜਾ ਰਿਹਾ ਇਹ ਵੀ ਬੜੀ ਪੁਰਾਣੀ ਖਬਰ ਤੁਸੀਂ ਜੀ। ਇਹ ਲੱਖਾਂ ਵੇਨਾਂ ਹੁੰਦੀਆਂ ਨੇ ਬੰਦੇ 'ਚ, ਇਹਦੀਆਂ 4 ਬੰਦ ਹੋਈਆਂ ਨੇ ਬਸ। ਤੇ ਆਹ ਤੇ ਆਹ ਇਹਨੂੰ ਐਲੀਮੈਂਟ ਦੱਸਿਆ, ਇਹਦੀ ਜਿਹੜੀ ਅਗਲੀ ਇੱਕ ਵੇਨ ਹੈ ਨਾ ਜਿਹੜੀ ਬਿਲਕੁਲ ਨਾਲ ਹੁੰਦੀ ਆ ਬਾਕੀ ਵੇਨਾਂ ਦੇ, ਉਹ ਇਹਨੂੰ ਮੈਂ ਦੱਸਿਆ ਨਹੀਂ, ਉਹ ਵੀ ਉਹਨੂੰ ਵੀ ਅਟੈਕ ਹੋ ਸਕਦਾ। ਉਹ ਜਿਹੜੀ ਸਾਰੇ ਗਾਨੇ ਵਾਲੇ ਦੀ ਵੇਨ? ਨਹੀਂ ਸਰ ਜੀ, ਵੇਨ ਅੱਛਾ ਵੇਨ। ਉਹ ਵੇਨ ਇਹਨੇ ਦੱਬੀ ਗਈ, ਇਹਨੇ ਬੱਚੇ ਬੁੱਢੀ ਪਛਾਣਨ ਤੋਂ ਇਨਕਾਰ ਕਰ ਦੇਣਾ। ਯਾਰ ਉਹ ਦੱਬੀ ਇਹਨੂੰ। ਨਹੀਂ ਮੈਂ ਸਹੀ ਕਹਿ ਰਿਹਾ। ਇੱਕ ਵੇਨ ਐਸੀ ਹੁੰਦੀ ਜਿਹੜੀ ਬੰਦਾ ਕਹਿੰਦਾ ਕੌਣ ਆ ਦੇਖਿਆ ਨਹੀਂ, ਉਹ ਵੀ ਇਹਦੀ ਵੇਨ ਖਤਰੇ 'ਚ ਆ। ਯਾਰ ਮੈਨੂੰ ਉਸਤਾਦ ਜੀ ਮੇਰੇ ਨਾਲ ਨਾ ਹੋ ਰਿਹਾ ਕੁਛ ਅਰਸੇ ਤੋਂ, ਤੇ ਮੈਂ ਜੈਨਵਨ ਮੈਂ ਅੱਲਾ ਨੂੰ ਜਾਣ ਦੇਣੀ ਉਸਤਾਦ ਜੀ। ਮੈਂ ਬਾਈ ਰਿਟਨ ਲਿਖ ਕੇ ਜਾਣਾ ਕਿ ਮੇਰੀ ਮੌਤ ਦੇ ਜ਼ਿੰਮੇਦਾਰ ਮੇਰਾ ਉਸਤਾਦ ਹੋਏਗਾ। ਹਾਂ ਲਓ ਦੱਸੋ ਕਿਆ ਹੁੰਦੀ ਮੁਹੱਬਤ ਇਸ ਤੋਂ ਵੱਡਾ ਕੀ ਤੂੰ ਮੈਨੂੰ ਨਾ ਪਾਇਣ ਦੀ ਇੱਕ ਹੋਰ ਵੇਨ ਉਹ ਦੱਸੋ ਜਿਹੜੀ ਗੁੱਸੇ ਤੇ ਕੰਟਰੋਲ ਨਹੀਂ ਕਰਦੀ, ਉਹਦੇ ਵੀ ਅੰਦਰ ਡੱਕਾ ਲੱਗਾ। ਗੁੱਸਾ ਚੜਦਾ ਹੀ ਨਹੀਂ। ਨਹੀਂ ਗੁੱਸਾ ਨਹੀਂ ਜ਼ਿਆਦਾ ਚੜਦਾ, ਜਿਹੜੀ ਗੁੱਸੇ ਨੂੰ ਕੰਟਰੋਲ ਕਰਦੀ, ਗੁੱਸਾ ਰਿਲੀਜ਼ ਕਰਦੀ। ਯਾਨੀ ਕਿ ਤੁਸੀਂ ਦੇਖਿਆ ਕਿਸ ਟਾਈਮ ਤੁਹਾਡੇ ਕੰਨ ਦੇ ਵਿੱਚ ਮੈਲ ਆਈ ਜਾਂਦੀ ਹੈ ਤਾਂ ਤੁਹਾਨੂੰ ਮਹੀਨੇ 2 3 4 ਮਹੀਨੇ ਬਾਅਦ ਮੈਲ ਕਢਾਉਣੀ ਪੈਂਦੀ, ਉਹ ਗੁੱਸਾ ਉਧਰੋਂ ਦੀ ਉਹ ਮੈਲ ਨਹੀਂ ਹੁੰਦੀ, ਉਹ ਇਧਰੋਂ ਦੀ ਗੁੱਸਾ ਬਣੀ ਜਾਂਦਾ ਢੇਲੀ। ਉਹ ਤੁਸੀਂ ਜਾ ਕੇ ਘੰਟਾ ਘਰੋਂ ਬਹਿ ਕੇ ਰੁਪਈਏ 50 ਦੇ ਕੇ ਉਹ ਤੁਸੀਂ ਆਪਣੀ ਵੱਲੋਂ ਮੈਲ ਕਢਾ ਰਹੇ ਹੋ ਨਾ, ਉਹ ਗੁੱਸਾ ਨਿਕਲ ਜਾਂਦਾ ਤੁਹਾਡਾ। ਇਹਦਾ ਉਹ ਨਹੀਂ ਬਣ ਰਹੀ, ਇਹਦੇ ਫਿਰ ਇੱਟ ਫਸੀ ਹੈ ਕਿਤੇ ਉੱਥੇ। ਹਾਂ ਇਹਦੀ ਇੱਕ ਹੋਰ ਵੇਨ ਆ। ਉਹ ਹੁਣ ਕਿਹੜੀ ਆ ਗਈ ਜੀ? ਇੰਨੀਆਂ ਵੇਨਾਂ ਇੰਨੀਆਂ, ਉਹ ਲੱਖਾਂ ਹੁੰਦੀਆਂ ਵਾ ਤੇ ਇੰਨੀ ਖਰਾਬ ਤੇ ਨਹੀਂ ਨਾ ਇੰਨੀਆਂ ਹੁੰਦੀਆਂ। ਮੈਂ ਤੈਨੂੰ ਕਿਹਾ ਨਾ ਇੰਜ ਹੁੰਦੀਆਂ ਇੰਜ ਜਗੜਬੰਦ ਹੋਇਆ ਹੁੰਦਾ ਉਹ ਸੋਚ ਜਿਹੜੀ ਹੁੰਦੀ ਨਾ ਉਸਤਾਦ ਜੀ, ਇਹ ਦਿਮਾਗ ਦੇ 2 ਹਿੱਸੇ ਹੁੰਦੇ, ਇੱਕ ਇੱਧਰਲਾ ਇੱਕ ਇੱਧਰਲਾ। ਇੱਧਰਲਾ ਨੈਗੇਟਿਵ ਹੁੰਦਾ, ਇੱਧਰਲਾ ਪੋਜ਼ਿਟਿਵ ਹੁੰਦਾ। ਤੇ ਇਹਦੇ ਕਿੱਧਰਲਾ ਪੋਜ਼ਿਟਿਵ? ਇਹਦੇ ਵੀ ਇੰਜ ਹੀ, ਇੱਧਰਲਾ ਵੀ ਇਹਦਾ ਨੈਗੇਟਿਵ ਆ, ਇੱਧਰਲਾ ਨੈਗੇਟਿਵ ਆ। ਇਹ 2 ਇਹਦੇ ਇੱਕ ਪੋਜ਼ਿਟਿਵ ਵਾਲੇ ਪਾਸੇ 4 ਵੇਨਾਂ ਇਹਦੀਆਂ ਬਲੌਕ ਹੋ ਗਈਆਂ ਨੇ। ਪੋਜ਼ਿਟਿਵ ਵਾਲੇ ਪਾਸੇ ਉਹ 4 ਵੇਨਾਂ ਨੇ ਰਾਬਤਾ ਕਰ ਲਿਆ ਨੈਗੇਟਿਵ ਵਾਲੇ ਪਾਸੇ। ਉਹਨਾਂ ਨੇ ਕਿਹਾ ਸਾਡੇ ਨਾਲ ਰਲ ਜਾਓ। ਤੇ ਉਹ ਜਿਹੜੀਆਂ 4 ਵੇਨਾਂ ਬਲੌਕ ਹੋਈਆਂ, ਉਧਰ ਟੋਟਲ ਕਿੰਨੀਆਂ ਵੇਨਾਂ ਹੁੰਦੀਆਂ? 3। ਕਸਮ ਅੱਲਾ ਦੀ, ਆਈ ਐਕਸਪੈਕਟਡ ਫਰਮ ਯੂ। ਤਾੜੀਆਂ ਯਾਰ ਉਸਤਾਦ ਜੀ, ਕੀ ਨੌਲੇਜ ਪਾਇਆ ਗਿਆ। ਕਸਮ, ਯਾਨੀ 3 ਵੇਨਾਂ 'ਚ 4 ਬਲੌਕ ਹੋ ਗਏ। 3 ਵੇਨਾਂ 'ਚ 4 ਹੋ ਗਈਆਂ, ਬਾਕੀ ਵੀ ਹੌਲੀ ਹੌਲੀ ਹੋ ਜਾਣੀਆਂ ਯਾਰ। ਭਾਈਜਾਨ ਉਹਦੀ ਮੈਂ ਤੁਹਾਨੂੰ ਦੱਸ ਰਿਹਾ, ਇਹਦੇ ਨੈਗੇਟਿਵ ਵਾਲੇ ਪੋਰਸ਼ਨ ਨੇ ਪੋਜ਼ਿਟਿਵ ਤੇ ਹੈਵੀ ਹੋ ਕੇ ਸਾਰਾ ਉਹਨੂੰ ਆਪਣੇ ਨਾਲ ਲਾ ਲਿਆ, ਖਤਮ ਹੋ ਜ਼ਬਗਲ ਕਰ ਲਿਆ। ਤੇ ਨੈਗੇਟਿਵ ਜ਼ਿਆਦਾ ਸੀ ਜਾਂ ਪੋਜ਼ਿਟਿਵ? ਉਹ ਯਾਰ ਪਹਿਲੇ ਹਾਫ ਸੀ ਨਾ, ਹੌਲੀ ਹੌਲੀ ਨੈਗੇਟਿਵ ਨੇ ਉਧਰ ਸੰਭਾਲ ਲਿਆ ਸਾਰਾ। ਉਹਨੇ ਉਹਦੇ ਤੇ ਵੀ ਨੈਗੇਟਿਵ ਨੇ ਉਹਦੇ ਤੇ ਹਮਲਾ ਕਰ ਲਿਆ। ਉਹਨੇ ਟੋਟਲ ਨੈਗੇਟਿਵ, ਹੁਣ ਪੋਜ਼ਿਟਿਵ ਵਾਲਾ ਜਿਹੜਾ ਉਹ ਦੱਬੀਆਂ ਗਈਆਂ ਵੇਨਾਂ ਅੰਦਰ। ਅੱਛਾ, ਪੋਜ਼ਿਟਿਵ ਵਾਲੀਆਂ ਵੇਨਾਂ ਉਹਦੇ ਤੇ ਹਾਵੀ ਹੋ ਗਈਆਂ। ਤੇ ਉਹ ਜਿਹੜਾ ਇਦਾਂ ਦਾ, ਉਹ ਕੋਈ ਜਾਨਵਰ ਹੁੰਦਾ ਵਾ ਜਿਹੜੀਆਂ ਤੁਸੀਂ ਦੱਸ ਰਿਹਾ ਬਿਮਾਰੀਆਂ ਤੋਂ ਬਾਅਦ ਇਦਾਂ ਦਾ ਜਾਨਵਰ ਬਣ ਜਾਂਦਾ, ਜਾਂ ਜਾਨਵਰ ਕੋਈ ਇਹਦਾ ਜਿਹੜੀ ਸ਼ੁਰੂ ਤੋਂ ਹੈ ਵੇਨਾਂ ਦੱਬੀਆਂ ਹੋਣ? ਨਹੀਂ ਜਾਨਵਰ ਨਹੀਂ, ਇਹਦਾ ਹੱਲ ਹੈ ਕੀ ਇਹ ਵੇਨਾਂ ਮਿਲ ਜਾਂਦੀਆਂ ਪੋਜ਼ਿਟਿਵ ਵੇਨਾਂ ਬਾਜ਼ਾਰੋਂ, ਬਾਹਰ ਦੇ ਮੁਲਕੋਂ। ਉੱਥੋਂ 10-12 ਪੋਜ਼ਿਟਿਵ ਵੇਨਾਂ ਮੰਗਾ ਕੇ ਵੇਨਾਂ ਚੇਂਜ ਕਰਾ ਲਵੇ। ਉਹਨਾਂ ਨੂੰ ਤੋਂ ਇੰਨਾ ਲਾਉਣਾ ਵਾ, ਲਾ ਕੇ ਉਹਨਾਂ ਨੇ ਆਲਟਰੇਸ਼ਨ ਕਰਕੇ ਉਹਦੇ ਆਰਟੀਸ਼ਨ ਕਰਕੇ ਠੀਕ ਕਰ ਦੇਣਾ। ਜੇ ਮੇਰਾ ਦਿਮਾਗ ਚੋਰੀ ਹੋ ਗਿਆ, ਗਾਣ ਵਾਲੀ ਵੀ ਵੇਨ ਹੁੰਦੀ ਹੈ। ਅੱਜ ਬੰਦੇ ਜਦੋਂ ਗਾਉਂਦੇ ਨਹੀਂ ਇਹ ਵੀ ਵੇਨ ਹੁੰਦੀ। ਨਹੀਂ, ਗਲਾ ਹੁੰਦਾ ਗਲਾ। ਮੇਰਾ ਦਿਮਾਗ ਜੇ ਚੋਰੀ ਹੋ ਗਿਆ, ਉਹਨਾਂ ਨੇ ਆਈਡੀ ਕੱਢ ਲਏ ਤੇ ਤੂੰ ਦੇਗਾਂ ਦੇ ਨਵਲ ਪੜੀ, ਤੇਰਾ ਦਿਮਾਗ ਚੋਰੀ ਹੋ ਗਿਆ। ਉਹ ਚੋਰੀ ਮਾਮਾ ਉਹ ਚੀਜ਼ ਹੁੰਦੀ ਜਿਹੜੀ ਹੋਵੇ। ਨਾਲੇ ਆਈਡੀਆ ਕਿਹੜਾ ਚੋਰੀ ਕਰਦਾ? ਡਾਕਟਰ ਨਸਰੁੱਲਾ ਕਦੇ ਦੇਖਿਆ ਕਿਸੇ ਨੇ ਖਾਲੀ ਅਲਮਾਰੀ ਦੀ ਖੱਪ ਆਤੀ ਹੋਵੇ ਮੇਰਾ ਸਮਾਨ ਚੋਰੀ ਹੋ ਗਿਆ? ਪਾਗਲ ਬੜੇ ਹੈਗੇ ਨੇ ਉਸਤਾਦ ਜੀ, ਦੱਸ ਬੜੇ ਹੈ ਨੇ। ਡਾਕਟਰ ਨਸਰੁੱਲਾ ਕੋ ਲੈ ਜਾਓ ਮੈਨੂੰ। ਤੇ ਵੀ ਕਿਹਾ ਡਾਕਟਰ ਨਸਰੁੱਲਾ ਸਾਹਿਬ ਕਿਆ ਕਰ, ਡਾਕਟਰ ਨਸਰੁੱਲਾ ਸਾਹਿਬ ਕੋ ਮੈਨੂੰ ਲੈ ਜਾਓ। ਤੈਨੂੰ ਲੈ ਕੇ ਗਿਆ ਸਾਂ, ਕੀ ਕਰ ਲਿਆ ਤੂੰ? ਉਹਨਾਂ ਨੇ ਕੀ ਕਰ ਲਿਆ? ਇਹ ਐਸੀ ਬਿਮਾਰੀ ਆ, ਮੈਂ ਤੈਨੂੰ ਕੀ ਦੱਸਾਂ। ਇਹਦੇ ਐਸੇ ਪੇਸ਼ੈਂਟ ਹੁੰਦੇ ਨੇ, ਇਹ ਉਹ ਸੁਭਾਅ ਆ ਕਿ ਇੱਕ ਬੰਦਾ ਡਾਕਟਰ ਕਹਿੰਦਾ ਡਾਕਟਰ ਸਾਹਿਬ ਮੈਨੂੰ ਭੁੱਲਣ ਦੀ ਬਹੁਤ ਬਿਮਾਰੀ, ਹਰ ਗੱਲ ਮੈਂ ਭੁੱਲ ਜਾਂਦਾ। ਡਾਕਟਰ ਕਹਿੰਦਾ ਇਹ ਦਵਾਈ ਤੂੰ ਸੁਬਾਹ ਉੱਠ ਕੇ ਤੇ ਰਾਤ ਨੂੰ ਸੌਣ ਲੱਗਿਆ 2 ਗੋਲੀਆਂ ਖਾਣੀਆਂ ਵਾ, ਹਰ ਸ਼ੈ ਓਕੇ ਹੋ ਜਾਏਗੀ।
ਕਹਿੰਦਾ ਠੀਕ ਆ। ਉਹ ਮਹੀਨੇ ਕੁ ਬਾਅਦ ਡਾਕਟਰ ਨੂੰ ਮਿਲਦਾ ਤੇ ਡਾਕਟਰ ਨੂੰ ਕਹਿੰਦਾ ਸੁਣਾ ਠੀਕ ਹੋ ਗਈ? ਕਹਿੰਦਾ ਕਿਹੜੀ ਕੀ? ਕਹਿੰਦਾ ਭੁੱਲਣ ਦੀ ਤੈਨੂੰ ਬਿਮਾਰੀ ਸੀ। ਕਹਿੰਦਾ ਕਦੋਂ? ਯਾਰ ਵਾਹ 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 ਵਾਹ। ਕਹਿੰਦਾ ਤੈਨੂੰ ਦਵਾਈ ਦਿੱਤੀ ਸੀ। ਕਹਿੰਦਾ ਕਿਹੜੀ? ਸਮਝ ਆ ਗਈ? ਇਹ ਉਹ ਕਰੈਕਟਰ ਬਣਦਾ ਜਾ ਰਿਹਾ ਹੌਲੀ ਹੌਲੀ। ਇਹ ਹੁਣ ਡਾਕਟਰ ਨਸਰੁੱਲਾ ਸਾਹਿਬ ਦੇ ਕੋਲੋਂ ਦਵਾਈ ਤੇ ਲੈਣ ਦੀ, ਠੀਕ ਆ ਜੀ। ਹੁਣ ਕਈ ਐਸੇ ਪੇਸ਼ੈਂਟ ਹੁੰਦੇ ਨੇ ਇਸ ਤਰ੍ਹਾਂ ਦੇ, ਆਪੇ ਡਾਕਟਰ ਹੁੰਦੇ ਆ ਉਹ। ਹਾਂਜੀ, ਵੀ ਤੈਨੂੰ ਡਾਕਟਰ ਸਾਹਿਬ ਨੇ ਦਵਾਈ ਦਿੱਤੀ ਤਾਂ ਸਭ ਤੋਂ ਪਹਿਲੇ ਤੂੰ ਆ ਕੇ ਘਰ ਦਵਾਈ ਨਾ ਆਪ ਦੇਖਣੀ ਹੈ। ਇਹ ਇਹਦਾ ਨਾਂ ਕੀ ਆ, ਗੂਗਲ ਤੇ ਲਿਖਣਾ ਵਾ, ਇਹਦੇ 'ਚ ਇਹ ਸਾਈਡ ਇਫੈਕਟ ਨੇ, ਇਹ ਗੋਲੀ 'ਚ ਇਹ ਫਾਰਮੂਲਾ ਵਾ, ਇਹਦੇ 'ਚ ਇੱਦਾਂ ਨੇ, ਇਹਦੇ 'ਚ ਇਹ ਨੁਕਸਾਨ ਆ, ਇਹਦੇ ਨਾਲ ਇੱਦਾਂ। ਨਹੀਂ ਮੈਂ ਖਾਣੀ। ਉਹ ਆਪ ਡਾਕਟਰ ਹੁੰਦੇ ਨੇ ਸਾਰੇ, ਬੜੇ ਬੰਦੇ ਨੇ, ਤੁਹਾਡੇ 'ਚ ਵੀ ਬਹੁਤ ਹੋਣਗੇ। ਲਾਈਕ ਮੇਰਾ ਯਾਰ ਆਪੇ ਹੀ ਡਾਕਟਰ ਨੇ। ਹਾਂ ਅੱਛਾ ਉਸਤਾਦ ਜੀ, ਇੱਕ ਤੁਹਾਡੀ ਗੱਲ ਕੱਟ ਕੇ ਮੈਂ ਗੱਲ ਕਰਨੀ ਸੀ। ਇਹ ਤੁਹਾਨੂੰ ਨਾ ਰਿੰਗ ਬੜੀ ਦੇਰ ਪਹਿਲੋਂ ਪਾ ਲੈਣੀ ਚਾਹੀਦੀ, ਕਸਮ ਹੈ। ਫਰੋਮ ਰੋਡ ਸ਼ੋਜ਼ ਬਹੁਤ ਅੱਛੀ ਲੱਗੀ ਇਹਨਾਂ ਦੀ ਇਹ ਬਹੁਤ ਸੋਹਣੀ ਹੈ ਨਾ ਯਾਰ, ਅੱਛੀ ਲੱਗੀ ਨਾ ਯਾਰ। ਉਹਦਾ ਡਿਜ਼ਾਈਨ ਹੀ ਬਹੁਤ ਸੋਹਣਾ, ਬੜਾ ਨਾ ਯੂਨੀਕ ਜਿਹਾ। ਲੇਕਿਨ ਸਾਰੀ ਫਰੋਜਾ ਹੀ ਆ। ਇਹ ਵੇਖੋ ਉਹ ਫਰੋਜਾ ਜ਼ਰਾ ਇੱਕ ਮਿੰਟ ਆ ਵੇਖੋ ਨਾ। ਅੱਛਾ ਨਹੀਂ ਉਹ ਗੱਲ ਠੀਕ ਹੈ, ਲੇਕਿਨ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਅਸੀਂ ਡਾਕਟਰ ਸਾਹਿਬ ਕੋਲ ਗਏ ਸੀ ਨਾ, ਫਰੀਦ ਸਾਹਿਬ ਹਾਂਜੀ ਬਈ ਮੈਂ ਤੁਹਾਨੂੰ ਦੱਸਦਾ ਨਾਜ਼ਰੀਨ, ਡਾਕਟਰ ਕੋਲ ਬੈਠੇ ਨੇ ਤੇ ਡਾਕਟਰ ਕੋ ਇੱਕ ਇਹਦੇ ਯਾਰ ਨੂੰ ਵੀ ਮੈਂ ਲੈ ਗਿਆ ਸੀ। ਇਹਨੂੰ ਮੈਂ ਲੈ ਗਿਆ, ਡਾਕਟਰ ਐਂਡ ਤੇ ਮੈਨੂੰ ਕਹਿ ਰਿਹਾ ਯਾਰ ਇਹ ਦਵਾਈ ਲੈ ਕੇ ਆਓ। ਅੱਧੇ ਘੰਟੇ ਬਾਅਦ ਮੈਂ ਕਿਹਾ ਯਾਰ ਪਹਿਲਾ ਮਰੀਜ਼ ਆ ਕਿ ਡਾਕਟਰ ਸਾਹਿਬ, ਮਤਲਬ ਕਈ ਡਾਕਟਰ ਹੁੰਦੇ ਨੇ ਦਵਾਈ ਲੈ ਕੇ ਆਓ, ਪਾਣੀ ਦਿੰਦੇ ਨੇ ਤੇ ਇਹਨੂੰ ਕਹਿੰਦੇ ਇਹਨੂੰ ਖਵਾਓ। ਮੈਂ ਦਵਾਈ ਲੈ ਕੇ ਦਿੱਤੀ, ਡਾਕਟਰ ਸਾਹਿਬ ਨੇ 3 ਗੋਲੀਆਂ ਕੱਢੀਆਂ, ਖਾ ਕੇ ਕਹਿੰਦੇ ਹਾਂ ਅੱਗੇ ਦੱਸੋ ਜੀ। ਆਪ ਬਿਮਾਰ ਹੋ ਤੇ ਹੁਣ ਉਹ ਡਾਕਟਰ ਨਈਮਰ ਰਹਿਮਾਨ ਕੋਲ ਆਪ ਦਵਾਈ ਲੈਂਦਾ ਮੈਨੂੰ ਉਹ ਡਾਕਟਰ ਸਾਹਿਬ ਇਹਦੇ ਅੱਧਾ ਘੰਟਾ ਯਾਰ ਇਹਨੇ ਕੋ ਕੰਨ ਖਾਦੇ ਨੇ ਉਹਨਾਂ ਯਾਰ, ਸਮਝ ਨਹੀਂ ਆਉਣ ਦਿੱਤੀ ਵੀ ਤੂੰ ਡਾਕਟਰ ਆ। ਇੱਕ ਮਿਸਾਲ ਆ, ਤੂੰ ਡਾਕਟਰ ਆ, ਮੈਂ ਤੇਰੇ ਕੋਲ ਮਰੀਜ਼ ਆਇਆ। ਹੁਣ ਮੈਂ ਤੈਨੂੰ ਕਹਿਣਾ ਡਾਕਟਰ ਸਾਹਿਬ ਮੈਨੂੰ ਬੁਖਾਰ ਫੀਲ ਹੁੰਦਾ ਕਿਸ ਟਾਈਮ, ਬੁਖਾਰ ਤੇ ਕਿਸ ਟਾਈਮ ਨਹੀਂ ਵੀ ਹੁੰਦਾ, 5-5 ਸਾਲ ਨਹੀਂ ਫੀਲ ਹੁੰਦਾ, ਕਿਸ ਟਾਈਮ ਵਿੱਚ ਮੈਨੂੰ ਬੁਖਾਰ ਫੀਲ ਹੋਣ ਲੱਗ ਪੈਂਦਾ। ਹੁਣ ਠੀਕ ਹੈ, ਨਹੀਂ ਹੁਣ ਨਹੀਂ ਹੈਗਾ, ਕਿਸ ਟਾਈਮ ਹੁੰਦਾ? ਉਹਨੇ ਕਿਹਾ ਅਕਸਰ ਹੁੰਦਾ। ਨਹੀਂ ਕਦੀ ਕਿਤੇ ਹੁੰਦਾ। ਫਿਰ ਹੋਰ ਸਿਰ 'ਚ ਦਰਦ, ਅਕਸਰ ਸਿਰ 'ਚ ਦਰਦ ਰਹਿੰਦੀ, ਅਕਸਰ। ਹੁਣ ਹੋ ਰਹੀ ਆ? ਨਹੀਂ ਹੁੰਦੇ, 3 ਸਾਲ ਹੋ ਗਏ, ਸ਼ੁਕਰ ਅੱਲਾ ਦਾ। ਉਹ ਡਾਕਟਰ ਪਾਗਲ ਹੋ ਜਾਂਦਾ ਯਾਰ, ਇਹਨੇ ਕਾਹਦੀ ਦਵਾਈ ਲੈਣ ਆਇਆ ਵਾ। ਇਹ ਅਕਸਰ ਤਾਂ 3 ਸਾਲ ਦਾ ਆਤਾ। ਇਹ ਦੇਖੋ ਡਾਕਟਰ ਸਾਹਿਬ ਮੇਰੇ ਬੈਠੇ ਆ ਜੋੜ ਜਿਹੜੇ ਨਾ ਜੁੜ ਜਾਂਦੇ ਨੇ, ਤੇ ਜਦੋਂ ਜੋੜ ਜਾਂਦੇ ਨੇ ਨਾਲ ਬਲਗਮ ਆਉਣ ਲੱਗ ਪਏ। ਡਾਕਟਰ ਕਹਿੰਦਾ ਯਾਰ ਹੁਣ ਬਲਗਮ ਆਉਂਦੀ ਹੈ ਕਿ ਜੋੜ? ਨਹੀਂ, ਕਹਿੰਦਾ ਜਦੋਂ ਜੋੜਾਂ 'ਚ ਦਰਦ ਹੁੰਦੀ ਉਦੋਂ ਬਲਗਮ ਆਉਂਦੀ। ਠੀਕ ਹੈ ਜੀ। ਤੇ ਉਹ ਡਾਕਟਰ ਕਹਿੰਦਾ ਅੱਛਾ ਚਲੋ ਮੈਂ ਦੇਖਦਾ ਵਾਂ। ਨਹੀਂ ਠਹਿਰ ਜਾਓ 1 ਮਿੰਟ, ਠਹਿਰ ਜਾਓ। ਇਹ ਬਾਂਹ ਮੇਰੀ ਮੈਂ 2 ਮਿੰਟਾਂ 'ਚ ਰੱਖਾਂ ਸੌ ਜਾਂਦੀ। ਜਦੋਂ ਬਾਂਹ ਸੌ ਜਾਂਦੀ ਹੈ ਮੇਰੇ ਸੱਜੇ ਕੰਨ 'ਚ ਖਾਰਿਸ਼ ਸ਼ੁਰੂ ਹੋ ਜਾਂਦੀ। ਹੁਣ ਤੂੰ ਡਾਕਟਰ ਹੋਵੇ ਕੀ ਕਰੇਗਾ? ਚੱਲ ਜਵਾਬ ਦੇ ਮੈਨੂੰ। ਮੈਂ ਸਰ ਇੱਕੋ ਹੀ ਆ ਵੀ ਉਹ ਜਿਹੜਾ ਮਿੱਤਰ ਅੱਧਾ ਘੰਟਾ ਬੈਠਾ ਵਾ, ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਡਾਕਟਰ ਸਾਹਿਬ ਆਪਣੇ ਕਲੀਨਿਕ ਦੇ ਬਾਹਰ ਖੜਾ ਕੇ ਮੈਂ ਇੱਥੇ ਅੰਦਰ ਡਾਕਟਰ ਸਾਹਿਬ। ਯਾਰ ਉਹਨਾਂ ਨੇ ਦਵਾਈ ਦਿੱਤੀ, ਗੱਲ ਕਿਹੜੀ ਲੱਗੀ ਉਹਨਾਂ ਦਵਾਈ ਦਿੱਤੀ ਹੈ ਤੇ ਇਹਨੇ ਉਹਨਾਂ ਕੋਲ ਪੁੱਛਿਆ ਕਿ ਸਰ ਮੈਂ ਜੂਸ ਨਾਰਾਂ ਦਾ ਜੂਸ ਪੀ ਲਿਆ। ਉਹਨਾਂ ਕਿਹਾ ਪੀ ਲਿਓ। ਇਹਨੇ ਕਿਹਾ ਸਰ ਮੈਂ ਤਲੀ ਕੋਈ ਚੀਜ਼, ਉਹਨਾਂ ਕਿਹਾ ਖਾ ਤੇ ਕੋਈ ਟੈਨਸ਼ਨ। ਇਹਨੇ ਇੰਨਾ ਪੁੱਛੀਆਂ ਨਾ ਸ਼ਾਮਾਂ, ਇਹਦੇ ਤੇ ਅੱਕ ਗਿਆ। ਉਹਨੇ ਕਿਹਾ ਯਾਰ ਆਉਣ ਲੱਗਾ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤਲੀਆਂ ਚੀਜ਼ਾਂ, ਉਹਨਾਂ ਨੇ ਕਿਹਾ ਹਾਂ ਨਹੀਂ ਸਹੀ। ਨਹੀਂ ਠੀਕ ਹੈ, ਜੇ ਅੱਛੇ ਘਿਓ 'ਚ ਪੜੀਆਂ ਹੁੰਦੇ ਬੰਦੇ ਖਾ ਲੈਣੇ। ਉਹਨੇ ਕਿਹਾ ਅੱਛਾ ਜੀ ਖਾ ਲੈਣਾ। ਫਿਰ ਨਹੀਂ ਖਾ ਕਿੱਦਾਂ ਲੈਣਾ? ਘਿਓ ਜਿੱਦਾਂ ਦਾ ਮਰਜ਼ੀ ਹੋਵੇ, ਤਲੀਆਂ ਚੀਜ਼ਾਂ ਦਿਲ ਨੂੰ ਨੁਕਸਾਨ ਦਿੰਦੇ। ਉਹਨੇ ਕਿਹਾ ਯਾਰ ਨਾ ਖਾਈ ਯਾਰ। ਫਿਰ ਨਹੀਂ ਕਦੀ ਕਿਤੇ ਚਲੋ ਇਹ ਬੰਦਾ ਲੰਘਦਾ ਦਿਲ ਕਰ ਪੈਂਦਾ ਤਾਂ ਖਾ ਲਵੇ। ਆਹੋ ਯਾਰ ਕਦੀ ਕਿਤੇ ਖਾ ਲਿਆ ਕਰ, ਕਦੀ ਕਿਤੇ ਖਾਣ ਨਾਲ ਵੀ ਕੀ ਪਰਹੇਜ਼ ਹੁੰਦਾ ਜੀ। ਡਾਕਟਰ ਨੇ ਲੈਪਟਾਪ ਚੁੱਕਿਆ ਆਪਣਾ ਸਿਰ 'ਚ ਮਾਰ ਉਹਨੇ ਮੰਨੀ ਨਾ। ਤੇ ਮਗਰੋਂ ਇਹਦਾ ਭਰਾ ਗਿਆ ਵਾ, ਇਹਨੂੰ ਕਹਿੰਦਾ ਉਹ ਭਰਾਓ ਤੈਨੂੰ ਨਹੀਂ ਪਤਾ ਉਸਤਾਦ ਜੀ ਇਹਨੂੰ ਕੀ ਖਾਣਾ ਚਾਹੀਦਾ। ਡਾਕਟਰ ਨੇ ਫਿਰ ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਦੱਸ ਰਿਹਾ, ਇਹ ਬਹੁਤ ਗੁੰਝਲੀਆ ਕਰੈਕਟਰ ਆ, ਗੁੰਝਲਾ ਟੈਪ। ਨਹੀਂ ਉਸਤਾਦ ਜੀ ਕਸਮ ਵਾਲੀ ਗੱਲ ਜੀ, ਮੈਂ ਪਰੇਸ਼ਾਨੀ ਹੈਗੀ ਇੱਕ ਬਹੁਤ ਵੱਡੀ। ਉਹ ਯਾਰ ਪੰਜ ਜਿੰਨੇ ਮਰਜ਼ੀ ਪਰੇਸ਼ਾਨ। ਕੀ ਪਰੇਸ਼ਾਨੀ ਦੱਸ? ਨਹੀਂ ਨਾ ਉਸਤਾਦ ਜੀ ਉਹਦਾ ਪਤਾ ਹੀ ਨਹੀਂ ਖੁਦਾ ਦੀ ਕਿਸਮਤ ਕੱਢੇਗਾ ਕਿਹੜੀ ਪਰੇਸ਼ਾਨੀ ਹੈ। ਤੇ ਹੈ ਵੀ ਵੱਡੀ ਹੈ ਵੀ ਵੱਡੀ ਹੈ। ਤੈਨੂੰ ਕੋਈ ਖਿਆਲ ਆਉਂਦਾ ਵਾ? ਕੋਈ ਸੋਚ ਆਉਂਦੀ? ਇੱਕ ਪਰੇਸ਼ਾਨੀ ਹੈ ਯਾਰ ਮੇਰੀ ਮੋਟਰਸਾਈਕਲ ਚੁੱਕੀ ਗਈ, ਇਹ ਪਰੇਸ਼ਾਨੀ ਹੈ ਮੇਰੀ ਮੋਟਰਸਾਈਕਲ, ਯਾਰ ਮੋਟਰਸਾਈਕਲ ਚੁੱਕੀ ਗਈ ਯਾਰ, ਬੜਾ ਮੈਂ ਕਿੱਦਾਂ ਜਾਵਾਂ? ਪਤਾ ਹੀ ਨਹੀਂ ਲੱਗਣ ਡਿਆ। ਅੱਛਾ ਉਸਤਾਦ ਜੀ ਇੱਕ ਸਿਰਫ ਗੱਲ, ਤੁਸੀਂ ਫਰਜ਼ ਕਰੋ ਮਰੀਜ਼ ਦੇ, ਉਸਤਾਦ ਜੀ ਤੁਸੀਂ ਡਾਕਟਰ ਹੋ, ਇੱਕ ਐਕਟ ਕਰਕੇ ਵੇਖ ਲਓ ਸ਼ਾਇਦ ਤੁਹਾਨੂੰ। ਉਹਨੇ ਨਹੀਂ ਐਕਟ ਨਹੀਂ, ਮੈਂ ਜੈਨੂਇਨ ਕਹਿਣੀ ਕਹੋ ਨਾ ਹੁਣ ਦੱਸਣੀ ਆਪਣੀ ਪਰੇਸ਼ਾਨੀ ਹੁੰਦਾ ਕੀ ਆ। ਚਲੋ ਜੀ ਲਿਆਓ ਜੀ, ਖੁਸ਼ਹਾਲ ਹੋਏ। ਲਿਆਓ ਜੀ, ਲਓ ਜੀ ਗਾਂ ਹੋਈਏ ਥੋੜਾ ਫੈਸਲਾ ਬਾਕੀ ਜੀ। अस्सलाम वालेकुम डॉक्टर साहब। चलो यही सोचना तुसी डॉक्टर आरफ को है। चलो जी। तो रियल मरीज जी अस्सलाम वालेकुम। वालेकुम। हाँ जी गल क्लिनिक दोबारा तो जी। अस्सलाम वालेकुम डॉक्टर साहब। जी वालेकुम।
ਕੀ ਹਾਲ ਠੀਕ ਸ਼ੁਕਰ ਅੱਲਾ ਦਾ। ਦੱਸੋ ਕੀ ਮਸਲਾ ਹੈ? ਮਸਲਾ ਕੀ? ਪਰੇਸ਼ਾਨ ਆ। ਪਰੇਸ਼ਾਨ ਹੋ? ਆਹੋ। ਕਿਸ ਵਜ੍ਹਾ ਤੋਂ? ਪਤਾ ਨਹੀਂ। ਨਹੀਂ ਪਤਾ ਲੱਗਦਾ। ਕੀ ਫੀਲ ਹੁੰਦਾ ਹੈ? ਮਤਲਬ ਪਰੇਸ਼ਾਨੀ ਕੀ ਫੀਲ ਹੁੰਦੀ? ਸਵੇਰੇ ਸਵੇਰੇ ਮੈਂ ਉੱਠਦਾ ਤਾਂ ਚਿੜਚਿੜਾਪਨ ਮੇਰੇ 'ਚ ਹੁੰਦਾ। ਨਹੀਂ ਪਰੇਸ਼ਾਨੀ ਕੀ ਹੈ? ਪਰੇਸ਼ਾਨੀ ਕਿੰਨੀਆਂ ਹੀ ਨੇ ਪਰੇਸ਼ਾਨੀਆਂ। ਇੱਕ ਦੱਸੋ ਕੋਈ। ਨਹੀਂ ਨਾ ਜ਼ਿਹਨ 'ਚ ਨਹੀਂ ਹੈ। ਕੋਈ ਖਿਆਲ ਆਉਂਦੇ ਨੇ? ਖਿਆਲ ਆਉਂਦੇ ਨੇ ਬੁਰੇ ख्वाब ਖਿਆਲ? ਆਹੋ ਖਿਆਲ ਆਉਂਦੇ ਹੈਗੇ ਨੇ। ਖਿਆਲ ਕੀ ਆਉਂਦਾ ਜ਼ਿਆਦਾਤਰ? ਇਹ ਨਹੀਂ ਯਾਦ। ਖਿਆਲ ਆਉਂਦੇ ਨੇ ਬੜੇ ਮਾੜੇ ਮਾੜੇ। ਅੱਛਾ ਪੇਟ ਤਾਂ ਨਹੀਂ ਖਰਾਬ ਰਹਿੰਦਾ ਤੁਹਾਡਾ? ਨਹੀਂ। ਅੱਛਾ ਸਵੇਰੇ ਸਵੇਰੇ ਚਿੜਚਿੜਾਪਨ ਹੁੰਦਾ। ਸਵੇਰੇ ਸਵੇਰੇ? ਆਹੋ। ਤੇ ਸ਼ਾਮ ਨੂੰ ਠੀਕ ਹੋ ਜਾਂਦਾ? ਨਹੀਂ ਸ਼ਾਮ ਨੂੰ ਵੀ ਹੁੰਦਾ। ਯਾਰ ਡਾਕਟਰ ਸਾਹਿਬ ਇਹ ਬੰਦਾ ਤਾਂ ਸਾਡਾ ਮਰੀਜ਼ ਆ, ਯਾਰ ਮੈਨੂੰ ਕਹਿਣ ਪਲੀਜ਼ ਇਹਨੂੰ ਗੌਰ ਨਾਲ ਚੈੱਕਅਪ ਦਾ। ਮੈਂ ਕਰ ਰਿਹਾ ਜੀ, ਮੈਂ ਕਰ ਰਿਹਾ। ਤੁਸੀਂ 2 ਮਿੰਟ ਜ਼ਰਾ ਚੁੱਪ ਕਰੋ। ਮੈਂ ਹੁਣੇ ਬਿਮਾਰੀ ਦੀ ਤਹਿ ਤੱਕ ਪਹੁੰਚ ਰਹੇ, ਮੈਨੂੰ ਪਹੁੰਚ ਲੈਣ ਦਿਓ ਜ਼ਰਾ। ਖੁੱਲ ਕੇ ਦੱਸੀ। ਅੱਛਾ ਸਵੇਰ ਤੁਹਾਨੂੰ ਚਿੜਚਿੜਾਪਨ ਹੁੰਦਾ? ਰਾਤ ਨੂੰ ਠੀਕ ਹੁੰਦੇ ਹੋ? ਨਹੀਂ ਰਾਤ ਨੂੰ ਵੀ ਹੁੰਦਾ। ਰਾਤ ਨੂੰ ਤੁਹਾਨੂੰ ਚਿੜਚਿੜਾਪਨ ਹੁੰਦਾ? ਆਹੋ। ਤੇ ਦੁਪਹਿਰ ਦੇ ਟਾਈਮ ਠੀਕ? ਦੁਪਹਿਰੇ ਲਾਜ਼ਮੀ ਹੁੰਦਾ। ਦੁਪਹਿਰੇ ਤੇ ਹੋਣਾ 12-1 ਵਜੇ ਨਾਲ। ਮੈਨੂੰ ਨਾ ਮੇਰਾ ਦਿਲ ਹੀ ਨਹੀਂ ਕਰਦਾ ਕੁਝ ਕਰਨ ਨੂੰ। ਅੱਛਾ ਚਲੋ ਦੁਪਹਿਰੇ ਵੀ ਹੁੰਦਾ, ਦਿਨੇ ਵੀ ਹੁੰਦਾ, ਰਾਤ ਨੂੰ ਵੀ ਹੁੰਦਾ ਚਿੜਚਿੜਾਪਨ। ਤੇ ਲੋਡੇ ਕੁ ਵੇਲੇ ਠੀਕ ਹੁੰਦਾ ਕੁਝ? ਨਹੀਂ ਉਦੋਂ ਮੈਨੂੰ ਇੱਕ ਪਰੇਸ਼ਾਨੀ ਆਉਂਦੀ ਹੈ ਲੋਡੇ ਵੇਲੇ। ਆਹੋ ਠੀਕ। ਚਿੜਚਿੜਾਪਨ 3 ਟਾਈਮ ਤੇ 1 ਟਾਈਮ ਪਰੇਸ਼ਾਨੀ। ਅੱਛਾ ਇਹ ਦੱਸੋ, ਤੁਸੀਂ ਇਹ ਦੱਸੋ ਕਿ ਖੁਰਾਕ ਤੁਹਾਡੀ ਠੀਕ ਹੈ? ਆਹੋ। ਮਤਲਬ ਘਰ ਦਾ ਜ਼ਿਆਦਾ ਖਾਂਦੇ ਹੋ ਬਾਹਰ ਦਾ? ਘਰ ਦਾ ਖਾਣਾ। ਘਰ ਦਾ ਖਾਂਦੇ ਹੋ? ਆਹੋ। ਅੱਛਾ ਵਾਲਾ ਸਾਹਿਬ ਹੈ ਨੇ ਤੁਹਾਡੇ? ਨਹੀਂ ਫੌਤ ਹੋ ਗਏ ਨੇ। ਅੱਛਾ ਸ਼ਾਦੀ ਹੋਈ ਤੁਹਾਡੀ? ਹਾਂ। ਬੱਚੇ ਕਿੰਨੇ ਨੇ? 3 ਬੱਚੇ ਨੇ। ਆਹੋ। ਸ਼ਾਦੀ ਇੱਕ ਹੋਈ ਹੈ? ਹਾਂਜੀ। ਓਕੇ। ਘਰ 'ਚ ਕੋਈ ਨਾ ਚਾਕੀ ਤਾਂ ਨਹੀਂ, ਕੋਈ ਬੀਵੀ ਨਾ ਕਿਸੇ ਨਾਲ ਕੋਈ ਐਸਾ ਮਸਲਾ, ਕੋਈ ਬੰਦਾ ਤੁਹਾਨੂੰ ਅੱਛਾ ਨਾ ਲੱਗਦਾ ਹੋਵੇ ਔਰ ਤੁਹਾਡੀ ਜ਼ਿੰਦਗੀ 'ਚ ਹੋਵੇ ਉਹ? ਆਹੋ। ਔਰ ਉਹਦੀ ਮੌਜੂਦਗੀ ਤੁਹਾਨੂੰ ਸਟ੍ਰੈਸ ਦਿੰਦੀ ਹੋਵੇ ਤੁਹਾਡੇ ਉਸਤਾਦ ਤੋਂ ਇਲਾਵਾ? ਹਾਂ। ਕੌਣ? ਉਹ ਯਾਦ ਨਹੀਂ ਮੈਨੂੰ। ਕਸਮ ਖੁਦਾ ਦੀ ਉਸਤਾਦ ਜੀ ਮੈਂ ਝੂਠ ਨਹੀਂ ਬੋਲਦਾ। ਮੈਂ ਜੈਨੂਇਨ ਤੁਹਾਨੂੰ ਕਹਿਣ ਡਿਆ ਵਾਂ। ਮੈਨੂੰ ਬੜੀਆਂ ਹੀ ਪਰੇਸ਼ਾਨੀਆਂ ਨੇ। ਮੈਨੂੰ ਨਹੀਂ ਚੇਤਾ ਕਿ ਕਿਹੜੀ ਪਰੇਸ਼ਾਨੀ ਹੈ। ਮੇਰੇ 'ਤੇ ਕੋਈ ਟੈਨਸ਼ਨ ਆਉਣ ਵਾਲੀ ਹੈ, ਮੇਰੇ 'ਤੇ ਕੋਈ ਪਰੇਸ਼ਾਨੀ। ਮੈਨੂੰ ਇੰਝ ਲੱਗਣ ਡਿਆ ਕਿ ਮੈਂ ਗੰਨ ਲੈ ਲਈ ਹੈ। ਮੈਂ ਗੰਨ ਲੈ ਕੇ ਮੈਂ ਨੁੱਕਰ ਤੋਂ ਸ਼ੁਰੂ ਹੋ ਕੇ ਮੈਂ ਮਾਰਨ ਡਿਆ ਵਾਂ ਸਾਰੇ। ਇੱਧਰੋਂ ਮੈਂ ਦਫ਼ਤਰ ਦੇ ਵਿੱਚ ਵੜਿਆ ਵਾਂ। ਦਫ਼ਤਰ 'ਚ ਆ ਕੇ ਮੈਂ ਫਾਇਰਿੰਗ ਕਰਤੀ। ਮੈਂ ਸਾਰੇ ਉੜਾੜੂ ਦਿੱਤੇ। ਇਹ ਤੈਨੂੰ ਖਿਆਲ ਆਉਂਦੇ ਨੇ? ਹਾਂਜੀ ਉਸਤਾਦ ਜੀ। ਮੈਂ ਇੰਝ ਜਿਵੇਂ ਕਰ ਦਿੱਤਾ ਅਤੇ ਸਵੇਰੇ ਮੈਂ ਪਤਕ ਕੇ ਉੱਠ ਗਿਆ ਵਾਂ। ਉਹ ਜਿਹੜਾ ਨਹੀਂ ਹੁਣ ਤਬਕ ਕੇ? ਆਹੋ। ਬਤਕ ਕੇ ਨਹੀਂ, ਤਬਕ ਕੇ। ਨਾਲੇ ਉਹ ਡਾਕਟਰ ਸਾਹਿਬ ਨੇ ਨਹੀਂ ਉਹਨਾਂ ਦੇ ਦਿਮਾਗ 'ਚ ਕੋਈ ਉਹਨਾਂ ਦੇ ਉਸਤਾਦ ਨਹੀਂ ਮੇਰੇ ਹਾਲ ਫਸੇ ਨੇ। ਮੈਨੂੰ ਲੱਗਦਾ ਜ਼ਿਆਦਾ ਪਰੇਸ਼ਾਨੀ ਉਸਤਾਦ ਨਾਲੋਂ ਲੈ ਰਹੇ ਨੇ। ਉਸਤਾਦ ਤੁਹਾਨੂੰ ਤੰਗ ਤੇ ਨਹੀਂ ਕਰਦੇ? ਨਹੀਂ ਮੇਰਾ ਉਸਤਾਦ ਚੰਗਾ। ਨੀਂਦ ਤੁਹਾਡੀ ਠੀਕ ਹੈ? ਨੀਂਦ ਸਹੀ ਆ ਰਹੀ ਰਾਤ ਨੂੰ? ਨਹੀਂ ਨੀਂਦ ਨਹੀਂ ਆਉਂਦੀ? ਨੀਂਦ ਮੇਰੀ ਖਰਾਬ ਹੈ। ਮਤਲਬ ਨੀਂਦ ਨਹੀਂ ਆਉਂਦੀ ਤੁਹਾਨੂੰ ਠੀਕ? ਆਉਂਦੀ ਹੈ ਰਾਤ ਨੂੰ ਲੇਟ ਆਉਂਦੀ ਹੈ। ਲੇਟ ਆਉਂਦੀ ਨਾ? ਆਹੋ। ਮਤਲਬ ਅਗਰ ਤੁਸੀਂ 9-10 ਵਜੇ ਲੰਮੇ ਪੈ ਜਾਂਦੇ ਹੋ ਤੇ ਕੋਈ ਫੌਰਨ ਦਾ ਨੀਂਦ ਨਹੀਂ ਆਉਂਦੀ, ਤੁਸੀਂ ਜਾਗਦੇ ਰਹਿੰਦੇ ਹੋ? ਆਹੋ। ਤੇ ਇਹ ਕਿੰਨੇ ਦਿਨਾਂ ਤੋਂ ਇਸ ਤਰ੍ਹਾਂ ਹੋ ਰਿਹਾ? ਇਹ ਮਤਲਬ ਹਫਤੇ ਤੋਂ ਹੋ ਰਿਹਾ। ਅੱਛਾ ਪਹਿਲੇ ਠੀਕ ਸੀ? ਨਹੀਂ ਪਹਿਲੇ ਵੀ ਸੀ, ਗੌਰ ਮੈਂ ਹਫਤੇ ਤੋਂ ਕੀਤਾ। ਪਹਿਲੇ ਵੀ ਇੰਝ ਸੀ। ਸਰ ਪਲੀਜ਼ ਸਾਡਾ ਯਾਰ ਆ, ਸਾਡਾ ਭਰਾ ਵਾ ਤੇ ਪਰੇਸ਼ਾਨੀ 'ਚ। ਮੈਂ ਵੀ ਕਿਸੇ ਦਾ ਪੋਤਾ ਜੀ। ਨਹੀਂ ਫਰੀਦ ਸਾਹਿਬ ਇਹ ਕੋਈ ਵੀ ਨਹੀਂ। ਓਏ ਦਿਲ ਦਰਦ ਸਮਝਦੇ ਆ ਯਾਰ। ਡਾਕਟਰ ਸਾਹਿਬ ਸਮਝਦੇ ਮੈਂ ਵੀ 2-3 ਭੈਣਾਂ ਦਾ ਭਰਾ ਜੀ। ਦਰਦ ਦਿਲ ਸਮਝਦੇ। ਤੇਰੀ ਤੇ ਕੋਈ ਪਾਗਲ ਸਮਝੇਗਾ। ਭੁੱਖ ਤੁਹਾਨੂੰ ਸਹੀ ਲੱਗਦੀ ਹੈ? ਭੁੱਖ ਜਿਹੜੀ ਮੈਂ ਅੱਗੇ ਪੁੱਛਿਆ ਤੁਹਾਨੂੰ, ਭੁੱਖ ਲੱਗਦੀ, ਤੁਸੀਂ ਖਾਂਦੇ ਹੋ? ਕੀ ਦਿਲ ਕਰਦਾ ਤੁਹਾਡਾ ਖਾਣ ਨੂੰ? ਉਹਦਾ ਤੁਹਾਡਾ ਅਗਰ ਮਤਲਬ ਰੱਜ ਕੇ ਰੋਟੀ ਖਾਂਦੇ ਹੋ ਜਾਂ ਥੋੜੀ ਜਿਹੀ ਖਾ ਕੇ ਛੱਡ ਦਿੰਦੇ ਹੋ? ਨਹੀਂ ਮੈਂ ਰੱਜ ਕੇ ਰੋਟੀ ਖਾਣਾ, ਲੇਕਿਨ ਮੈਂ ਥੋੜੀ ਜਿਹੀ ਛੱਡ ਵੀ ਦਿੰਦਾ। ਮੈਂ ਜਦੋਂ ਲੰਮੇ ਪੈਂਦਾ ਨਾ ਮੇਰੇ ਸੂਈਆਂ ਚੁੱਭਦੀਆਂ ਨੇ। ਸੂਈਆਂ ਚੁੱਭਦੀਆਂ ਨੇ? ਆਹੋ। ਉਹ ਫਿਰ ਕੀ ਤੁਸੀਂ ਉਹਦਾ ਇਲਾਜ ਕੀ ਗੋਲੀ ਖਾਂਦੇ ਹੋ ਕੋਈ? ਨਹੀਂ। ਹਾਂ। ਮੈਂ ਫਿਰ ਉੱਠ ਕੇ ਚਾਦਰ ਝਾੜਦਾ ਵਾਂ, ਫਿਰ ਉਸ ਤੋਂ ਬਾਅਦ ਫਿਰ ਸਹੀ ਸੌਣਾ। ਇਹਦਾ ਕੀ ਮਤਲਬ ਚਾਦਰ ਝਾੜਨਾ ਕੀ ਹੁੰਦਾ? ਉਹ ਬੇਗਮ ਸਿਲਾਈ ਕਢਾਈ ਕਰਦੀ ਰਹਿੰਦੀ ਨਾ ਤੇ ਉਹ ਸੂਈਆਂ ਅਕਸਰ ਸਾਡਾ ਪੇਸ਼ੈਂਟ ਪਲੀਜ਼ ਠੀਕ ਹੋਣਾ ਚਾਹੀਦਾ ਵਾ। ਅਸੀਂ ਬਹੁਤ ਪਰੇਸ਼ਾਨ ਹਾਂ। ਮਿੱਠੇ ਮੇਰੀਆਂ ਲੱਤਾਂ ਸਾਨੂੰ ਆਪਣੇ ਪੇਸ਼ੈਂਟ ਦੀ ਪਈ ਹੈ। ਮੇਰੀਆਂ ਲੱਤਾਂ ਸੋ ਜਾਂਦੀਆਂ ਨੇ ਜੀ। ਲੱਤਾਂ ਮੇਰੀਆਂ ਸੋ ਜਾਂਦੀਆਂ ਨੇ, ਮੇਰੀਆਂ ਬਾਹਾਂ ਵੀ ਸੋ ਜਾਂਦੀਆਂ। ਮਤਲਬ ਲੱਤਾਂ ਸੁੱਤੀਆਂ ਹੁੰਦੀਆਂ, ਉੱਪਰੋਂ ਤੁਸੀਂ ਜਾਗ ਰਹੇ ਹੁੰਦੇ ਹੋ? ਹਾਂ।
ਲੈ ਪਹੁੰਚ ਗਏ ਕੋਲ ਮੈਂ ਦੱਸ ਰਿਹਾ ਤੁਹਾਨੂੰ ਜੀ ਫਿਜ਼ੋਕੇਰੀਆ ਵਾ ਕੀ ਹੈ ਜੀ ਫਿਜ਼ੋਕੇਰੀਆ ਉਹ ਕੀ ਮੈਂ ਤੁਹਾਨੂੰ ਦੱਸਦਾ ਫਿਜ਼ੋਕੇਰੀਆ ਤੁਸੀਂ ਜਦੋਂ ਬਹਿ ਕੇ ਇੱਕਦਮ ਉੱਠਦੇ ਹੋ ਹਾਂ ਬਿਲਕੁਲ ਤੁਹਾਡੇ ਕਮਰ 'ਚ ਇੱਕ ਪਟਾਕਾ ਜਿਹਾ ਵੱਜਦਾ ਹਾਂ ਗੋਡਿਆਂ ਦਾ ਪਟਾਕਾ ਵੱਜਦਾ ਨਹੀਂ ਕਮਰ 'ਚ ਐਸਾ ਲੱਗਦਾ ਜਿਵੇਂ ਮੈਂ ਕੋਈ ਵਜ਼ਨ ਚੁੱਕਿਆ ਵਾ ਮੈਂ ਉਹੀ ਕਹਿਣ ਦੇਣਾ ਪਹਿਲੇ ਗੋਡਿਆਂ 'ਚ ਪਟਾਕਾ ਵੱਜਦਾ ਫਿਰ ਉੱਥੇ ਕਮਰ 'ਚ ਵੱਜਦਾ ਫਿਰ ਗਰਦਨ ਦੇ ਵਿੱਚੋਂ ਪਟਾਕੇ ਨਿਕਲਦੇ ਖੁੱਲ ਕੇ ਫਿਰ ਇਹ ਦੋ ਮੈਂ ਇਧਰੋਂ ਇਹ ਕੋੜੀਆਂ 'ਚ ਜੋੜਾਂ 'ਚੋਂ ਪਟਾਕੇ ਨਿਕਲਦੇ ਫਿਰ ਅੰਗੂਠਿਆਂ ਦੇ ਠੀਕ ਹੈ ਸਰ ਮੈਂ ਤੁਹਾਨੂੰ ਸਿਰਫ ਇੱਕ ਪਟਾਕੇ ਦਾ ਪੁੱਛਿਆ ਸੀ ਤੁਸੀਂ ਮੇਰੇ ਕਲੀਨਿਕ 'ਚ ਪਟਾਕੇ ਖਿਲਾਰਤੇ ਨੇ ਸਾਰੇ ਮੈਨੂੰ ਸ਼ਬਰਾਤ ਟਾਈਪ ਲੱਗਦਾ ਅੱਲਾ ਮਾਫੀ ਜਿਸਮ ਜਾਤ ਚ ਬਾਜ਼ੀ ਹੁੰਦੀ ਐ ਲੱਗਣਾ ਕਿ ਸਰ ਸਿਰਫ ਇਹ ਦੱਸੋ ਜਦੋਂ ਤੁਸੀਂ ਉੱਠਦੇ ਹੋ ਆਹੋ ਬੈਠੇ ਉੱਠਦੇ ਹੋ ਕਮਰ 'ਚੋਂ ਪਟਾਕਾ ਨਿਕਲਦਾ ਕਿੰਨੇ ਹੋਏ ਨਾ ਜਦੋਂ ਵੀ ਕਿਤੇ 2 ਘੰਟਾ ਅੱਧਾ ਘੰਟਾ ਬਹਿ ਕੇ ਉੱਠਦੇ ਹੋ ਨਿਕਲਦਾ ਪਟਾਕਾ ਨਿਕਲਦਾ ਪਟਾਕਾ ਆਹੋ ਅਸਤਮੱਸਾ ਵੀ ਇਹਨਾਂ ਨੂੰ ਅਸਤਮਸਤਾ ਕੀ ਅਸਤਮੱਸਾ ਵੀ ਹੈ ਮੇਰੀ ਗੱਲ ਸੁਣੋ ਦਿਮਾਗੀ ਤੁਹਾਨੂੰ ਇੱਕ ਕਿਦੋਂ ਦਾ ਤੁਹਾਨੂੰ ਜਿਹੜੇ ਖਿਆਲ ਤੁਹਾਨੂੰ ਕਦੀ ਇੰਜ ਲੱਗਦਾ ਕਿ ਮੈਂ ਜਾ ਰਿਹਾ ਸਾਹਮਣੇ ਇੱਕ ਬੰਦਾ ਆਏਗਾ ਮੇਰੇ ਖਿੱਚ ਕੇ ਚਪੇੜ ਮਾਰ ਕੇ ਦੌੜ ਜਾਏਗਾ ਨਹੀਂ ਐ ਨਹੀਂ ਖਿਆਲ ਆਉਂਦਾ ਲੇਕਿਨ ਨਾ ਹਫਤੇ ਤੋਂ ਮੈਂ ਨਾ ਇਹੀ ਮੈਂ ਸੋਚ ਕੇ ਪਰੇਸ਼ਾਨ ਹੈਗਾ ਵਾਂ ਕਿ ਮੈਂ ਬੰਦੇ ਮਾਰਨ ਡਿਆ ਨਹੀਂ ਕਦੀ ਇਸ ਤਰ੍ਹਾਂ ਦਾ ਖਿਆਲ ਆਇਆ ਕਿ ਇੱਕ ਬੁੱਢਾ ਜਿਹਾ ਬਾਬਾ ਆਇਆ ਉਹ ਤੁਹਾਡੇ ਮੂੰਹ ਤੇ ਥੋਕ ਕੇ ਚਲਾ ਗਿਆ ਨਹੀਂ ਅਜੇ ਤਾਂ ਨਹੀਂ ਮੈਨੂੰ ਆਇਆ ਕਾਫੀ ਹੱਦ ਤੱਕ ਠੀਕ ਹੋ ਤੁਸੀਂ ਨਹੀਂ ਮੈਨੂੰ ਇੰਝ ਲੱਗਣ ਡਿਆ ਕਿ ਮੈਨੂੰ ਦੁਨੀਆ ਮਾਰਨ ਨੂੰ ਫਿਰਨ ਡਈ ਹੈ ਮੇਰੇ ਨਾਲ ਮੁਨਾਫਕਤ ਹੋਣ ਡਈ ਹੈ ਨਹੀਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਮੈਂ ਫਾਇਰਿੰਗ ਕਰ ਰਿਹਾ ਇੱਕ ਪਾਸੇ ਦੁਨੀਆ ਤੁਹਾਨੂੰ ਮਾਰਨ ਨੂੰ ਫਿਰ ਰਹੀ ਹੈ ਗੁੱਸੇ ਦੇ ਵਿੱਚ ਨਾ ਜਜ਼ਬਾਤ ਆ ਤੇ ਹੁਣ ਤੁਹਾਨੂੰ ਡਿਪਰੈਸ਼ਨ ਆ ਨਹੀਂ ਡਿਪਰੈਸ਼ਨ ਨਹੀਂ ਹੈਗਾ ਹਾਂਜੀ ਕੀ ਹੈ ਇਹ ਤੇ ਮੈਂ ਪੁੱਛਣੇ ਆ ਕੀ ਹੈ ਡਾਕਟਰ ਸਾਹਿਬ ਨੇ ਪਬਜੀ ਸ਼ੁਰੂ ਕੀਤੀ ਆ ਉਹ ਤਰ ਉਹ ਵੇਖਣ ਡਏ ਉਹ ਨਹੀਂ ਉਹ ਨਹੀਂ ਗੱਲ ਗਲਾ ਤਾਂ ਨਹੀਂ ਖੁਸ਼ਕ ਹੁੰਦਾ ਤੁਹਾਡਾ ਮੇਰਾ ਹਾਂ ਆਹੋ ਹੁੰਦਾ ਸਾਹ ਯਾਨੀ ਕਿ ਗਲਾ ਖੁਸ਼ਕ ਸਾਹ ਤੇ ਮੈਨੂੰ ਬਹੁਤ ਚੜਦਾ ਸਾਹ ਮੈਨੂੰ ਬਹੁਤ ਚੜਦਾ ਹੈਗਾ ਕਿਦੋਂ ਚੜਦਾ ਗਲਾ ਵੀ ਖੁਸ਼ 24 ਘੰਟੇ ਚੜਿਆ ਹੀ ਰਹਿੰਦਾ ਸਾਹ ਆਹੋ ਕਦੋਂ ਆਇਆ ਪ੍ਰੋਬਲਮ ਹਫਤੇ ਤੋਂ ਪਹਿਲੇ ਸਹੀ ਸੀ ਨਹੀਂ ਪਹਿਲੇ ਵੀ ਸੀ ਗੌਰ ਮੈਂ ਹਫਤੇ ਤੋਂ ਕੀਤਾ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਗੋਡ ਲੈ ਸਰ ਪਲੀਜ਼ ਤੁਹਾਡੇ ਮਰੀਜ਼ ਦਾ ਕੁਝ ਕਰ ਦੇਣਾ ਡਾਕਟਰ ਸਾਹਿਬ 10 ਸਾਲ ਤੋਂ ਬਿਮਾਰ ਆ ਲੇਕਿਨ ਤੁਸੀਂ ਦਵਾਈ ਹਫਤੇ ਦੀ ਦੇਣੀ ਹੈ ਡਾਕਟਰ ਸਾਹਿਬ ਜਿੰਨੀਆਂ ਬਿਮਾਰੀਆਂ ਸਿਰਫ ਪਰਦਾ ਹੀ ਰਹਿ ਗਿਆ ਪਿੱਛੇ ਮੈਂ ਬਗਾਵਤ ਕਰਨ ਡਿਆ ਵਾਂ ਬਚਪਨ 'ਚ ਤੁਸੀਂ ਟੀਕੇ ਲਵਾਏ ਸੀ ਫਾਸਤੀ ਜਿਹੜੇ ਹੁੰਦੇ ਕਿਹੜੇ ਆ ਜਿਹੜੇ ਫਾਸਤੀ ਟੀਕੇ ਲਵਾਏ ਹਰ ਬੱਚਾ ਹੀ ਲਵਾਉਂਦਾ ਹੈਗਾ ਉਹ ਕਿਹੜਾ ਮੈਂ ਪੋਲੀਓ ਦੇ ਟੀਕੇ ਲਵਾਏ ਸਾਰੇ ਹੀ ਲਵਾਏ ਨੇ ਕੋਰਸ ਮੇਰੇ ਪੂਰੇ ਨੇ ਕੋਰਸ ਪੂਰੇ ਨੇ ਆਹੋ ਮੈਂ ਸੁੱਤਾ ਪਿਆ ਮੈਂ ਤੁਹਾਡੇ ਵਾਲ ਤੇ ਨਹੀਂ ਝੜਦੇ ਮੇਰੇ ਨਹੀਂ ਵਾਲ ਠੀਕ ਨੇ ਮੈਂ ਵਾਲ ਮੇਰੇ ਠੀਕ ਮੈਂ ਜਾਨੀ ਸ਼ੈਂਪੂ ਯੂਜ਼ ਕਰਦਾ ਜਿਹੜਾ ਹੈਗਾ ਸ਼ੁਕਰ ਆ ਕੋਈ ਸ਼ਾਇਦ ਸਹੀ ਵੀ ਨਹੀਂ ਪਤਾ ਕੀ ਗੱਲ ਰੋਣਾ ਹੁੰਦਾ ਤੁਹਾਨੂੰ ਲੈ ਇਹ ਕਿਹੜਾ ਦਾ ਸਵਾਲ ਰੋਣਾ ਹੁੰਦਾ ਕਿਹਨੂੰ ਨਹੀਂ ਆਉਂਦਾ ਸਾਰੇ ਬੰਦੇ ਰੋਂਦੇ ਨੇ ਪੂਰੀ ਦੁਨੀਆ ਰੋਣ ਲਈ ਮੈਂ ਪੁੱਛ ਰਿਹਾ ਰੋਣਾ ਹੁੰਦਾ ਤੁਹਾਨੂੰ ਨਹੀਂ ਰੋਣਾ ਕਿਤੋਂ ਸਿੱਖਣ ਜਾਈਦਾ ਇਹ ਤਾਂ ਸਾਰਿਆਂ ਨੂੰ ਆਉਂਦਾ ਹੁੰਦਾ ਕਿਤੇ ਤੁਸੀਂ ਪੜਿਆ ਹੋਵੇ ਕਿਤੇ ਰੋਣਾ ਅਕੈਡਮੀ ਜਾਂ ਰੋਣਾ ਸਿਖਾਇਆ ਜਾਂਦਾ आपको रोना आता है किस मैं कहना सारे आता है सर मैं पूछ रहा हूँ कि जब कोई टेंशन परेशानी होती है तो रोना आता है आपको रोना आता ही है मेरे केड़ा सट लगी होवे तो मैं किसी को जावां कि रोना दसी मैं रोना वा रोना सारे आंदा वा सही यार ਹੋਰ ਪੁੱਛਣ ਡਏ ਆ ਉਹਦਾ ਮਤਲਬ ਸਹੀ ਹੈ ਕਿ ਇਹਦੀ ਕਿਹੜਾ ਜਾਂਚ ਸਿੱਖੀ ਦੀ यार रोना आता है जैसे आप रोते हो किसी को दुख परेशानी हो तो आप रोते हो तो सर दसो ना तो सारे रोंदे जिन्हें दुख परेशानी हो सारे रोना नहीं एक होता है बात पे भी रोई जाना छोटी छोटी बात पे रोई जाना बैठे बैठे दिल मन भर जाना रोई जाना ऐसा होता है सिर्फ एक गल तो मैनू रोना आंदा कौन सी वो मेरे ज़हन च नहीं है गल मैं उसी वजह तो इन्ना को परेशान है ना मेरा दिल कर ज़हन च ते डॉक्टर आरिफ आपको आ गए डॉक्टर साहब मैं ना सुता पे ना उठा तो मैं नारे लाने इनकलाब जिंदाबाद आएगा भी आएगा इनकलाब कब से हो रहा है ये ਹਫਤੇ ਤੋਂ ਆਹੋ ਨਹੀਂ ਤੁਹਾਨੂੰ ਪਹਿਲੇ ਦਾ ਹੋ ਰਿਹਾ ਤੁਸੀਂ ਗੌਰ ਹਫਤੇ ਤੋਂ ਉਹ ਨਹੀਂ ਪਹਿਲੇ ਮੈਨੂੰ ਪਤਾ ਹੀ ਨਹੀਂ ਸੀਗਾ ਇਹਨਾਂ ਦੀ ਪਹਿਲੇ ਮੈਂ ਸਹੀ ਸੀਗਾ ਯਾਰ ਮੈਂ ਸੱਚੀ ਸੇਮ ਟੂ ਯੂ ਪਹਿਲੇ ਮੈਂ ਵੀ ਸਹੀ ਸੀ ਡਾਕਟਰ ਵੀ ਹੁੰਦਾ ਦੇ ਕਰ ਰਿਹਾ ਡਾਕਟਰ ਸਾਹਿਬ ਜਿੱਥੇ ਇਹਨੇ ਦਵਾਈ ਲਿਖੋਗੇ ਨਾ ਆਪਣੀ ਨਾਲ ਲਿਖੀ ਜਾਣਾ ਭਾਈ ਮੈਂ ਯਕੀਨ ਕਰੋ ਡਾਕਟਰ ਸਾਹਿਬ ਮੈਂ ਤੁਹਾਨੂੰ ਜੈਨੂਇਨ ਕਹਿੰਦਾ ਮੈਂ ਸੁੱਤਾ ਹੁੰਦਾ ਵਾਂ ਨੇਰ ਕੁੱਪ ਮੈਂ ਫਿਰਦਾ ਪਿਆ ਵਾਂ ਪਤਾ ਨਹੀਂ ਕਿੱਥੇ ਦਵਾਈ ਖਾ ਲੋਗੇ ਦਵਾਈ ਖਾ ਲੋਗੇ ਕਾਦੀ ਇਹ ਤੁਹਾਨੂੰ ਮਸਲਾ ਜਿਹੜਾ ਕਿਹੜੀ ਹੈ ਮੈਂ ਜਿਹੜੀ ਦਵਾਈ ਦਵਾਂ ਦਵਾਈ ਖਾ ਲੋਗੇ ਟਾਈਮ ਸਿਰ ਹਾਂ ਇੱਕ ਗੋਲੀ ਸਵੇਰ ਤੁਸੀਂ ਖਾਣੀ ਇੱਕ ਗੋਲੀ ਰਾਤ ਨੂੰ ਖਾਣੀ ਖਾ ਲੂੰਗਾ ਖਾ ਲੋਗੇ ਖਾ ਲਾਂਗਾ 6 ਮਹੀਨੇ ਤੁਸੀਂ ਦਵਾਈ ਖਾਣੀ 6 ਮਹੀਨੇ ਹਾਂਜੀ ਕਿਉਂ ਏਡੀ ਲੰਬੀ ਕਿਹੜੀ ਤੁਹਾਡੀ ਬਿਮਾਰੀ ਦੇ ਹਿਸਾਬ ਨਾਲ ਨਾ 6 ਮਹੀਨੇ ਦਵਾਈ ਤੁਸੀਂ ਖਾਣੀ ਹੈ 6 ਮਹੀਨੇ ਬਾਅਦ ਤੁਸੀਂ ਦੁਬਾਰਾ ਆਉਣਾ ਮੈਨੂੰ ਮੌਸੀਕੀ ਤੋਂ ਵੀ ਬੜੀ ਅਲਰਜੀ ਹੈ ਮੈਨੂੰ ਸ਼ੋਰ ਤੋਂ ਬੜਾ ਡਰ ਲੱਗਦਾ
ਫਿਰ ਤੁਸੀਂ ਮੈਨੂੰ ਰਸ਼ ਤੋਂ ਮੈਨੂੰ ਪਰੇਸ਼ਾਨੀ ਹੈ। ਫਿਰ ਤੁਸੀਂ ਬਿਮਾਰ ਨੇ, ਤੁਸੀਂ ਜਾਹਲ ਜੇ, ਤੁਹਾਡੇ ਨਾ ਪਾਗਲ ਜੇ। ਨਹੀਂ ਐਲਰਜੀ ਮੈਂ ਕਹਿਣ ਡਿਆ ਵਾਂ, ਅੱਲਾ ਰਹਿਮ ਕਰੇ, ਨਫ਼ਰਤ। ਅੱਛਾ, ਤੁਹਾਨੂੰ ਇਸ ਤਰ੍ਹਾਂ ਕਦੀ ਬੈਠੇ ਬੈਠੇ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਤੇ ਕੋਈ ਹਮਲਾ ਕਰ ਦੇਗਾ, ਤੁਹਾਨੂੰ ਕੋਈ ਨੁਕਸਾਨ ਪਹੁੰਚਾਏਗਾ? ਇਹ ਬਿਲकुल, ਇਹ ਹਫਤੇ ਤੋਂ ਇੰਝ ਹੀ ਹੋਣ ਡਿਆ ਕਿ ਵੀ ਜਿਸ ਤਰ੍ਹਾਂ ਮੈਨੂੰ ਕੋਈ ਮਾਰਨ ਆ ਰਿਹਾ ਹੈ, ਹਾਂ, ਇਹ ਕੋਈ ਮੇਰੇ ਕੋਲ ਮਤਲਬ ਮੈਨੂੰ ਨੁਕਸਾਨ ਪਹੁੰਚਾਏਗਾ, ਬਿਲਕੁਲ ਹੁੰਦਾ ਤੁਹਾਨੂੰ? ਬਿਲकुल ਐਸਾ ਹੀ ਹੋ ਰਿਹਾ ਹਫਤੇ ਤੋਂ। ਲੇਕਿਨ ਪਹੁੰਚਾਉਂਦਾ ਨਹੀਂ, ਇਹਦੇ ਖਿਆਲ ਆਉਂਦੇ ਨੇ, ਖਿਆਲ ਆਉਂਦਾ ਸਿਰਫ। ਇਹ ਮੈਂ ਤੁਹਾਡਾ ਇਲਾਜ ਕਰ ਦਿੰਦਾ। ਕਿੱਦਾਂ ਜੀ ਸਰ ਮੈਂ ਤੁਹਾਨੂੰ ਦੱਸਦਾ। ਹਾਂ। ਇਹ ਹੁਣ ਤੁਸੀਂ ਅੱਜ ਤੋਂ ਬਾਅਦ ਨਾ ਇਹ ਨਹੀਂ ਸੋਚਣਾ, ਤੁਸੀਂ ਇਹ ਸੋਚੋ ਕਿ ਇਹ ਹਕੀਕਤ ਵੀ ਹੋਇਆ ਸੀ। यार कैसी नब्ज ठीक हो गया? नहीं उस्ताद जी, जिस तन लगे वो तन। डॉक्टर साहब ने, ਇਹ ਉਸਤਾਦ ਜੀ ਕੌਣ ਨੇ? ਇਹ ਉਸਤਾਦ ਜੀ ਇਹਨਾਂ ਦੇ। मैं ਤੁਹਾਨੂੰ लैद की चिता डॉक्टर साहब मेरा ख्याल है इनके जो प्रॉब्लम है उसकी वजह वही है, कोई ये बार बार क्योंकि ये पुकार रहे हैं उनको, उसका मतलब इनके दिमाग में वो कोई शख्स है जिसको उस्ताद है इनके कोई। हाँ जी, ਤੁਹਾਨੂੰ ਉਹਨਾਂ ਦੀ ਦਵਾਈ 2 ਹੱਥ करनी पैनी है। क्या उनका नाम क्या है? ऐसा जी सही बताइए। नहीं यार, फिर सही दस यार। सज्जाद जानी साहब। सज्जाद जानी साहब मेरे। सज्जाद जानी वो जो शो कर, आप उनके शागिर्द हैं? ओहो, फरोया ला लो, फरोया ला लो। ओहो मेरी गल की होया? आप इतने बड़े इंसान के जो मर्जी कर लो, मिलदे मुलदे नहीं किसी को। आप इतने बड़े इंसान के शागिर्द हैं। सच्ची मुझे नंबर भी उन्होंने चेंज किए। ओहो, आप यही बहुत है कि आप उनके शागिर्द। मेरा सलाम कहिएगा उनको। वो इतने होंदे ही नहीं, दुबई होंदे ने। सर इनको खाने पीने के लिए बता दें थोड़ा सा, क्या खा सकते हैं क्या? सर देखिए मेरी बात सुने, कोई भी चीज खाएं लेकिन वो उससे पहले ये देख लें कि ये किसी का हक तो नहीं। हाय हाय हाय, गुड। सबसे क्या बात। और ये तो भूखे रह जाएंगे। और आप ये देखें कि क्या इनमें कोई भी ऐसी गलत कमाई तो नहीं, लाइक जैसे कुछ लोग चीजें बेचते हैं, लेते हैं, गेड़ा करते हैं, कुछ लोग एनिमल्स का कारोबार करते हैं, उसमें से तो नहीं किसी को दिहाड़ी लगाई किसी के साथ? ऐसा ये बस देख लेना, क्योंकि कभी कभी आपको हा पड़ जाती है। हाँ, ये हाँ कोई बीमारी है कोई, ये हा 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 ये जो सेकंड वाला हा मैंने कहा ना, वो इनको पड़ गई। हाँ सही है। अच्छा सर, एक इनको हम फ्रूट दे सकते हैं, मतलब अनार का जूस दे सकते हैं? अनार का जूस वो मैं 10 टाइम अनार के जूस में ना स्पीरियम होता है ज्यादा, स्पीरियम की वो स्पीरियम है ना, टेंडोफार्मा, उसका थोड़ा सा मसला बन जाता है, ठीक है ना। तो 2 टाइम पीने हैं ऑलरेडी, नहार ते रात ਨੂੰ ਸੌਣ ਤੋਂ ਪਹਿਲੇ। नहीं वो आप इस तरह करें ना, उसमें थोड़ा सा गाजेक्स मिक्स कर लें आप। हाँ वो भी ਹੁੰਦਾ ये ग्लैट्रोफार्म की किस्म होती है ना, मैंने दसी जाई। जी जी, इसमें लीफ फ्लोक्स थोड़ा सा शामिल कर लें। नहीं उसमें जैक्वा मस्त डाल लें थोड़ा सा, ठीक है, जैक्वा मस्त डाल लें थोड़ा सा, और उसको पुन लें। टेंड्रामोडोन भी डाल लें थोड़ा सा। टेंड्रामोडोन से इनकी हेल्थ, इनका वेट बढ़ अल्लाह माफी दोस्त आई कहना नहीं हूं मैं ਤੁਹਾਨੂੰ डॉक्टर साहब एक और डॉक्टर साहब ये जो मर्जी कही जान दे। डॉक्टर साहब मैं ਤੁਹਾਨੂੰ ਦੱਸ ਰਿਹਾ ਹਾਂ, ਅੱਲਾ ਮਾਫੀ ਦੇਵੇ, ਮੇਰੇ ਹੈ ਨਾ ਦਰਦ ਜਿਹੜੀ ਹੈ ਨਾ ਇੱਥੋਂ ਸ਼ੁਰੂ ਹੁੰਦੀ ਏ, ਅੱਛਾ ਇੱਥੇ ਤੱਕ ਰਹਿੰਦੀ ਏ, ਇੰਨਾ ਹੀ ਯਾਰ ਫਰੀਦ ਸਬਰ ਤੇ ਕਰ ਲੈ ਯਾਰ, ਜਮਲਾ ਮੈਂ ਦੱਸ ਦਰਦ ਮੇਰੇ ਇੰਨੇ ਹੀ ਸਹੀ ਹੁੰਦੀ, ਇੱਥੋਂ ਸ਼ੁਰੂ ਹੁੰਦੀ ਇੱਥੇ ਤੱਕ ਨਾ ਮੇਰੇ ਬਹੁਤ ਦਰਦ ਹੁੰਦੀ ਕਿਸੇ ਕਿਸੇ ਟਾਈਮ। ਆ ਕਤ ਟੋਂਗਲੀ लत नहीं है तो कर ली। नहीं यार, मैं समझा कि शायद यहाँ से शुरू होती है और ये यहाँ तक आती है। पूरी तोड़ तक ਇੱਥੇ ਐ ਨਾ ਅੰਗੂਠਾ ਮੇਰਾ ਤੋੜਦਾ ਹੀ ਰਹਿੰਦਾ, ਮੇਰੇ ਨਾ ਨਾਖੂਨਾਂ ਦਾ ਵੀ ਮਸਲਾ ਹੈਗਾ, ਜਿਹੜੇ ਨਾਖੂਨ ਨਾ ਵਿੱਚੋਂ ਦੀ भाई ये तो तेरे दर्द की उम्र हो इतनी सनम, तेरे नाखून से शुरू तेरी हड्डी तक खत्म। मैं ਉਹੀ ਕਹਿੰਦਾ ਇਹ ਵੀ ਇਧਰੋਂ ਨਾ ਸ਼ੁਰੂ ਹੋ ਗਿਆ, ਇੱਧਰ ਤੱਕ ਉਹ ਬਹੁਤ ਹੀ ਨਹੀਂ ਕਿ ਨਾ ਅੱਲਾ ਮਾਫੀ ਦੇ ਨੋ ਮੇਰੇ ਜਿਹੜੇ ਨਾ ਮਾਸ ਦੇ ਵਿੱਚ। चले कोई बात नहीं, बाकी सारा जिस्म ठीक है, इन्ने की झुंडी भी रहे, छोड़ो कोई गल नहीं। सर ये काम इनको पूछ ले, ये काम क्या ਕੰਮ ਕਰਨ ਨੂੰ ਦਿਲ ਨਹੀਂ ਕਰਦਾ ਮੇਰਾ। ਸਾਡੇ ਜਿਹੜੇ ਉਸਤਾਦ ਜੀ ਨੇ ਉਹ ਮਗਰਬੇ ਹੁੰਦੇ, ਓ ਯਾਰ ਕਰ ਲੋ ਕੁਛ, ਕਰ ਲੋ ਕੁਛ, ਕਰ ਲੋ ਕੁਛ, काम करने को दिल नहीं करता। ਆਹ ਤਨਖਾਹ ਵਧਾਣ ਨਹੀਂ ਡੇ ਸਾਡੀ। असल इनको ये प्रॉब्लम है, इन्होंने ये दिमाग पे असर लिया। कितनी तनख्वाह है आपकी? 2.25 लाख रुपए। ਉਹ नहीं यार पागल हो गए हैं। चल जानवर जो है वो दसो। मेरी तनख्वाह जितनी भी है आप उससे मुतमईन है? नहीं मैं नहीं, आपको चाहिए कि थोड़ी कम होनी चाहिए? नहीं ज्यादा होनी चाहिए, मैं मुतमिन नहीं। कितनी ज्यादा होना चाहिए? डबल हो जाए? सारे ही नहीं मुतमिन, गल सिर्फ मैं कर रहा। डबल हो जाए, डबल डबल हो जाए तो मेहरबानी, ठीक है। कुत्ते बेचना छोड़ दो। उस्ताद जी मैं कहना वा कि कोई ऐसी गोली दो कहण के फैसल तो इलावा और दफा हो जा फरीद तू, इंज दा होवे सिस्टम।
ਇਹ ਗੋਲੀ ਨਹੀਂ ਹੈਗੀ। ਨਹੀਂ ਇੰਜ ਤੇ ਤੁਸੀਂ ਗੋਲੀ ਤੋਂ ਬਗੈਰ ਹੀ ਕਾਫੀ ਕਰ ਦਿੱਤੇ ਨੇ। ਨਹੀਂ ਬਾਕੀ ਜਿਹੜੇ ਤੁਸੀਂ ਗੋਲੀਆਂ ਦੇ ਨਾਲ ਉਸਤਾਦ ਜੀ ਉਹ ਗਲਤ ਫਹਿਮੀਆਂ ਦੇ ਵਿੱਚ ਹੋਏ ਨੇ ਡਾਕਟਰ ਸਾਹਿਬ। ਅੱਛਾ ਤੁਸੀਂ ਵੈਸੇ ਤੁਸੀਂ ਇਹਨਾਂ ਦਾ ਪ੍ਰੋਬਲਮ ਹੈ ਜੀ ਇਹਨਾਂ ਤੁਸੀਂ ਭਾਵੇਂ ਅਗਰ ਤੁਹਾਡਾ ਕੱਦ ਹੈਗਾ ਨਾ 5 ਫੁੱਟ 5 ਇੰਚ, ਸਭ ਤੋਂ ਬਿਹਤਰੀਨ ਇਲਾਜ ਤੁਸੀਂ ਆਪਣਾ ਜਿਹੜਾ ਘਰ ਦਾ ਦਰਵਾਜ਼ਾ ਨਾ ਉਹ ਰੱਖਣਾ ਵਾ 5 ਫੁੱਟ ਤੇ। ਤੁਹਾਡਾ ਕੱਦ ਆ ਅਗਰ 5 ਫੁੱਟ, ਤੁਸੀਂ ਦਰਵਾਜ਼ਾ ਰੱਖਣਾ ਵਾ 4.5 ਫੁੱਟ ਤੇ। ਔਰ ਤੁਸੀਂ ਝੁੱਕੇ ਨਹੀਂ ਜਾਣਾ, ਜਦੋਂ ਅੰਦਰ ਵੱਜਣਾ ਉਹਦੇ 'ਚ ਵੱਜ ਕੇ ਅੰਦਰ ਜਾਣਾ ਤੇ ਵੱਜ ਕੇ ਬਾਹਰ ਆਉਣਾ। 15 ਦਿਨਾਂ 'ਚ ਤੁਸੀਂ ਠੀਕ ਹੋ ਜਾਣਾ। ਓਹ ਯਾਰ ਡਾਕਟਰ ਸਾਹਿਬ, ਜਿੱਥੋਂ ਤੁਸੀਂ ਇੰਜ ਹੋਏ ਉੱਥੋਂ ਸਮਝੋ ਤੁਹਾਡਾ ਇਲਾਜ ਸ਼ੁਰੂ ਤੋਂ। ਮੈਂ ਤੁਹਾਨੂੰ ਦੱਸਣਾ ਇਹ ਯਾਨੀ ਇੱਕ ਹਫ਼ਤੇ 'ਚ ਠੀਕ ਹੋ ਜਾਣਗੇ। ਮੈਂ ਕਹਿੰਦਾ ਇਹ ਦੱਸਾਂ, ਇਹ ਅੱਗੋਂ ਇਹਦੇ ਵੱਜਣ 'ਚ ਆ ਵੀ ਇਹ ਕਿੰਨੀ ਕੁ ਦਿਲ ਨਾਲ ਵੱਜਦਾ। ਮੇਰਾ 5 ਫੁੱਟ 7 ਇੰਚ ਕੱਦ ਹੈਗਾ ਤੇ ਦਰਵਾਜ਼ਾ ਤੁਸੀਂ ਰੱਖਣਾ 5 ਫੁੱਟ 3 ਇੰਚ ਤੇ। ਸਾਡਾ ਦਰਵਾਜ਼ਾ 3 ਫੁੱਟ ਤੇ। 3 ਫੁੱਟ ਤੇ ਆਹੋ ਅਸੀਂ ਡੇਲੀ ਵੱਜਦੇ ਹਾਂ। ਇਹ ਫਿਰ ਤੁਸੀਂ ਨਹੀਂ ਵੱਜਦੇ, ਫਿਰ ਉਹ ਵੱਜਦਾ। ਫਰੀਦ ਤੇ ਵੀ ਬੱਚਾ ਦਰਵਾਜ਼ਾ ਬਦਲ ਸੀ। ਫਰੀਦ ਤੇ ਕਿੰਨੀ ਵਾਰੀ ਬੱਚਾ, ਫਰੀਦ ਤੇ ਵੀ ਕਿੰਨੀ ਵਾਰੀ ਵੱਜਾ। ਤੁਹਾਨੂੰ ਅਸਲ 'ਚ ਪ੍ਰੋਬਲਮ ਇਹ ਹੈ, ਤੁਸੀਂ ਤੁਹਾਡਾ ਨਾ ਖੂਨ ਜਦੋਂ ਤੁਸੀਂ ਦੇਖੋ ਨਾ, ਤੁਸੀਂ ਉਲਟੇ ਹੁੰਦੇ ਨਾ ਤੇ ਖੂਨ ਸਾਰਾ ਦਿਮਾਗ 'ਚ ਆ ਜਾਂਦਾ, ਅੱਖਾਂ 'ਚ ਆ ਜਾਂਦਾ। ਤੁਸੀਂ ਇੰਨਾ ਕੁ ਉੱਥੋਂ ਲੰਘਦੇ ਹੋ, ਤੁਹਾਡਾ ਖੂਨ ਦੀ ਗਰਦਸ਼ ਸਾਰੀ ਮੂੰਹ ਵਾਲੇ ਪਾਸੇ ਹੋਈ ਪਈ। ਪਤਾ ਕੀ ਤੁਸੀਂ ਸਿਰਫ ਦਰਵਾਜ਼ਾ ਵੱਡਾ ਲਵਾ ਲਓ, ਤੁਹਾਡੀ ਸਾਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ। ਲਓ ਹੁਣ ਮੈਂ ਇਹਨਾਂ ਦੀ ਮੇਨ ਫਸਾਦ ਦੀ ਜੜ ਤੱਕ ਪਹੁੰਚ ਗਿਆ। ਦਰਵਾਜ਼ੇ ਦੀ ਵਜ੍ਹਾ ਸਰ ਦਰਵਾਜ਼ਾ ਵੱਡਾ, ਇਹਨਾਂ ਦੇ ਦਰਵਾਜ਼ੇ ਦਾ ਰੌਲਾ ਵਾ। ਦਰਵਾਜ਼ਾ ਵੱਡਾ ਔਰ ਨੱਕ ਛੋਟਾ ਕਰਾ। ਦਰਵਾਜ਼ੇ ਦਾ ਕੀ ਰੋਲਾ? ਦੇਖੋ ਨਾ, ਦਰਵਾਜ਼ਾ 3 ਫੁੱਟ ਤੇ ਆ, ਤੁਸੀਂ 6 ਫੁੱਟ ਤੇ ਹੋ, ਤੁਹਾਨੂੰ ਕਿੰਨਾ ਥੱਲੇ ਹੋ ਕੇ ਲੰਘਣਾ ਪੈਂਦਾ। ਸਾਰੀ ਉਹਦੀ ਖੂਨ ਦੀ ਸੂਨ ਦੀ ਸਰਕੂਲੇਸ਼ਨ ਸਾਰੀ ਖਰਾਬ ਹੋ ਜਾਂਦੀ। ਖੂਨ ਦੀ ਸਾਰੀ ਸਰਕੂਲੇਸ਼ਨ ਖਰਾਬ ਹੋ ਜਾਂਦੀ ਹੈ। ਦੁਬਾਰਾ ਤੁਸੀਂ ਸਿੱਧੇ ਹੁੰਦੇ ਹੋ, ਜਿੰਨੀ ਦਿਨ ਨੂੰ ਖੂਨ ਮਾੜਾ ਜਿਹਾ ਵਾਪਸ ਆਉਂਦਾ, ਤੁਸੀਂ ਉਨੀ ਦਿਨ ਨੂੰ ਫੇਰ ਬਾਹਰ ਨਿਕਲ ਜਾਂਦੇ ਹੋ। ਉਹ ਤੁਹਾਡਾ ਖੂਨ ਜਿਹੜਾ ਨਾ ਸਾਰਾ ਮੂੰਹ ਇੱਥੇ ਅੱਗੇ ਆਈ ਜਾ ਰਿਹਾ। ਅੱਛਾ, ਨਾਲੇ ਮੇਰੇ ਨਾ ਅੱਖਾਂ 'ਚ ਜਾਲੇ ਰਹਿੰਦੇ ਨੇ। ਅੱਛਾ, ਇਮਲੀ ਹੁਣੇ ਗਿਆ, ਉਹਨੂੰ ਕਹਿੰਦਾ ਉਹ ਨਿਪਟਾ। ਉਹ ਤੁਸੀਂ ਇਦਾਂ ਕਰੋ ਨਾ, ਤੁਸੀਂ ਬੌਕਰ ਦੇ ਵਿੱਚ ਇੱਕ ਡੰਡਾ ਦਿਓ ਤੇ ਸੋਹਣਾ ਭਰਜਾਈ ਨੂੰ ਕਹੋ ਕੋਈ ਅੱਖਾਂ 'ਚ ਜਾਲੇ ਲਾ ਦੇਵੇ। ਨਹੀਂ, ਜਾਲੇ ਆਉਂਦੇ ਨੇ ਮੇਰੀ ਅੱਖਾਂ ਦੇ ਵਿੱਚ। ਜਾਲੇ ਆਉਂਦੇ ਨੇ ਸਾਰੇ, ਪਤਾ ਕੀ 15-20 ਦਿਨਾਂ 'ਚ ਇੱਕ ਵਾਰੀ ਸਵੇਰ ਉੱਠ ਕੇ ਮੂੰਹ ਧੋ ਲਿਆ ਕਰੋ, ਹਟ ਜਾਣਗੇ। ਨਹੀਂ, ਮੈਂ ਤੁਹਾਨੂੰ ਪਤਾ ਸਫਾਈ ਦੇ ਨਾਲ ਕੰਪਰੋਮਾਈਜ਼ ਨਹੀਂ। ਮੈਨੂੰ ਕਿੱਦਾਂ ਪਤਾ ਵੀ, ਮੈਨੂੰ ਕਿੱਦਾਂ ਪਤਾ? ਮੈਂ ਉਹ ਚੁਬਾਰਾ ਲਿਆ ਤੇਰੇ ਕੋਲ। ਯਾਰ ਉਹ ਤਾਂ ਡਾਕਟਰ ਨਹੀਂ, ਮੈਨੂੰ ਸਫਾਈ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦਾ। ਮੈਂ ਪਰਫਿਊਮ ਲਾ ਕੇ ਰੱਖਦਾ, ਨਹਾ ਕੇ। ਨਹੀਂ, ਮੈਨੂੰ ਕਿੱਦਾਂ ਪਤਾ? ਤੁਹਾਨੂੰ ਇਹਦੇ ਕੋਲ ਪੁੱਛ ਲਓ। ਅਸੀਂ 75-75 ਦੇ ਰਹੇ ਹਾਂ ਦੋਵੇਂ ਮਿਲ ਕੇ ਮਕਾਨ ਦਾ। ਮੈਨੂੰ ਕਿੱਦਾਂ ਪਤਾ? ਗੱਲ ਹੋ ਗਈ। ਜਾਲੇ ਜਿਹੜੇ ਆਉਂਦੇ ਅੱਖਾਂ ਅੱਗੇ, ਕਿਤੇ ਸਪਾਈਡਰਮੈਨ ਦੀਆਂ ਅੱਖਾਂ ਤੇ ਪਵਾ ਲੀਆਂ। ਯਾਰ ਇਹ ਨਹੀਂ ਮੈਨੂੰ ਪਤਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਨੱਕ ਦੀਆਂ ਮੇਰੀਆਂ ਗਦੂਦਾਂ ਵਧੀਆਂ ਨੇ। ਠੀਕ ਹੈ, ਇਹ ਤੇਰੀਆਂ ਗੰਦੀਆਂ ਗਦੂਦਾਂ ਦੀ ਵਜ੍ਹਾ ਤੋਂ। ਟੌਨਸਨ ਇਹ ਵੀ ਵਧੇ ਹੋਏ ਨੇ। ਟੌਨਸਨ ਮੀਆਂ ਟੌਨਸਨ ਤੇਰੇ ਬੇਜੂ ਬਾਬਰਾ ਜੀ ਫਰਕ। ਟੌਨਸਨ ਦੇ ਵਿੱਚ ਫਰਕ। ਇੱਕ ਮਿੰਟ, ਤੁਹਾਡੇ ਬਾਹਰੋਂ ਸਲਾਮਤ ਅਲੀ ਵੀ ਵਿੰਗਾ ਐਨੂੰ ਗਿਆ। ਮੈਂ ਉਹੀ ਤਾਂ ਕਹਿਣ ਡਿਆ ਨਾ, ਇਹੀ ਸਾਡੇ ਉਸਤਾਦ ਜੀ ਚੰਗੇ ਹੋਣ। ਮੈਂ ਸਹੀ ਕਹਿ ਰਿਹਾ। ਸਾਡੇ ਉਸਤਾਦ ਜੀ ਕਿਤੇ ਚੰਗੇ ਹੋਣ ਤਾਂ ਸਾਡੇ ਇਲਾਜ ਤੇ ਚਲੋ ਕਰਾ ਦੇਣ। ਇੰਜੈਕਸ਼ਨ ਲੱਗਣ ਵਾਲੇ ਆ ਮੇਰੇ ਸਿਆਹੀਆਂ ਦੇ। ਠੀਕ ਹੈ, ਲੈਪੋ ਕਰਵਾਉਣ ਵਾਲੀ ਹੈ। ਠੀਕ ਹੈ, ਕੀ ਹੋਣ ਵਾਲਾ ਹੁੰਦਾ ਉਸਤਾਦ ਜੀ। ਹੁਣ ਕੀ ਕਰੀਏ ਯਾਰ, ਨਹੀਂ ਮੰਗਾਈ। ਸਰ ਇਹਨਾਂ ਦੀ ਕਾਉਂਸਲਿੰਗ ਕਰਨ ਨਾਲ ਠੀਕ ਹੋ ਸਕਦੇ ਨੇ। ਜਰਨਲ ਕਾਉਂਸਲਿੰਗ ਕਰੀ ਫਿਰ। ਇਹਦੀ ਮੈਂ ਕਾਉਂਸਲਿੰਗ ਮੈਂ ਇਹਨਾਂ ਦੀ ਕਰਦੇ ਹਾਂ। लेबर काउंसलिंग करती है। लेपोथर्मिया की होता है? सर उनकी बात सुने डॉक्टर साहब ने। देखिए मेरी बात सुने, मैं आपको कुछ दवाइयाँ बताता हूँ। ठीक है, मैं आपको बताता हूँ इसका आसान हल क्या है। ठीक है जी, आपने सुबह उठना है। कितने बजे जी? कितने बजे? 5 बजे उठ जाओ, 6 बजे उठ जाओ। 7 बजे तो मैं सोना वा। 7 बजे मैं सोना। हाँ तो तू सौन तो 1 घंटा पहले उठ जाओ। वेरी गुड। 5 ਵਜੇ ਸਰ ਸੌਣ ਤੋਂ 2 ਘੰਟੇ ਪਹਿਲੇ ਵੀ ਉੱਠ ਜਾਓ ਨਾ, ਤਾਂ ਵੀ ਨੀਂਦ ਕਿੰਨੀ ਪੂਰੀ ਹੋ ਜਾਂਦੀ। ਸਹੀ ਗੱਲ ਹੈ, ਇਹ ਤੇ ਆਪਣੀ ਹਿੰਮਤ ਹੈ ਕਿ ਤੁਸੀਂ ਕਿੰਨੀ ਦੇਰ ਤੁਸੀਂ ਸੌਣ ਤੋਂ 2 ਘੰਟੇ ਪਹਿਲੇ ਉੱਠੋ, ਵਾਕ ਕਰੋ, ਉਸ ਤੋਂ ਬਾਅਦ ਤੁਹਾਡੇ ਸੌਣ ਦਾ ਟਾਈਮ ਹੋ ਜਾਏਗਾ। ਉਹ ਤੋਂ ਮੈਨੂੰ ਉਹਨਾਂ ਲੋਕਾਂ ਤੇ ਵੀ ਮੇਰਾ ਦਿਲ ਕਰਦਾ ਮੈਂ ਉਹਨਾਂ ਨੂੰ ਮਾਰ ਦੇਵਾਂ ਜਿਹੜੇ ਮੈਨੂੰ ਕਹਿੰਦੇ ਨੇ ਬਹਾਨੇ ਕਰਦਾ ਲੱਤ ਟੁੱਟੀ ਹੈ। ਮੇਰਾ ਵਸ ਨਹੀਂ ਚੱਲਦਾ ਉਹਨਾਂ ਦੇ। अच्छा, ਉਹਨਾਂ ਦਾ ਵੀ ਨਹੀਂ ਚੱਲਦਾ ਝੂਠ। ਮੈਂ ਜੈਨੂਨ ਫਰੀਦ ਹੁਣ ਮੇਰੀ ਲੱਤ ਟੁੱਟੀ, ਤੈਨੂੰ ਮਜ਼ਾਕ ਲੱਗਦਾ? भाई वो टूटी आपकी लात, आपकी लात फैसल ਇੱਥੇ ਨਾ ਕੁਝ ਵੀ ਕਰੀ। आपकी लात टूटी है या टूटी थी? टूटी थी लेकिन वो भी ठीक नहीं हो रही। यानी आपकी लात ING है। नहीं, वो टूट रही थी आपकी लात ED कर ले। ED है, वही कह रहा हूँ ना डॉक्टर ने। टूटी थी यानी आपकी पास्ट पे है लात। हाँ जी, प्रेजेंट पे भी है, टूटी है, फ्यूचर पे भी है, टूटेगी इंशाल्लाह दूजी भी। नहीं, यही फ्यूचर होता है, नहीं, फ्यूचर यही है।
फ्यूचर का अगर कंपैरिजन करें तो लात ठीक होगी फ्यूचर में, प्रेजेंट इंडेफिनिट। हाँ ठीक है चलो। मैं कहना ਉਹਨਾਂ ਦੀ ਲੱਤ ठीक है, मेरा प्रेजेंट इंडेफिनिट। आहो प्रेजेंट इंडेफिनिट टूटेगी। ले जी आधा तो ठीक हो गए हैं। अच्छा जी माशाल्लाह। एक बार आपको और आना पड़ेगा। ठीक है इंशाल्लाह। अब मेरा भी मरीज चेक कर लो जी ਇਹਨੂੰ। ਓਏ ਬਾਸ ਬੋਲਿਆ ਆ ਨਾਲ ਵੀ ਤੁਸੀਂ ਮਰੀਜ਼ ਦੱਸ ਕੇ ਚੰਗਾ ਭਲਾ ਮੈਂ ਤੰਦਰੁਸਤ ਐਵੇਂ ਮੇਰੇ ਤੇ इधर आ यार, ਇਹਨੂੰ ਚੈੱਕ ਕਰ ਲੈ। ਇਧਰ ਆ ਮੈਨੂੰ ਜੀ ਹਾਂ ਉਹਨਾਂ ਨੂੰ ਤਾਂ ਚੈੱਕ ਕਰ। इधर आ जा, हो गया चेक। ਉਹਨਾਂ ਦੀ ਲੱਤ ਸਹੀ ਹੈ, ਜਾਣ ਕੇ ਡਰਾਮੇ ਕਰਦੇ। मेरा दिल भी कड़कड़ करके करता रहता है जी। इधर आ के ਇਹ ਸਰਾਣਾ ਲੈ ਆਪਣਾ ਕਿੱਡਾ ਗਰਮ ਕੀਤਾ। आग लाई होनी थले। ਚੱਲ ਰਹੀ नहीं बेटा, मैं अंगूठी दिखा रहा। ਮੈਂ ਤਾਂ ਨਬਦ ਨਹੀਂ ਤੇਰੀ ਅੱਖਾਂ 'ਚ ਪੈਣ ਡਈ ਹੈ। ਮਸਲਾ ਦੱਸਿਓ जी ਮਸਲਾ ਦੱਸਿਓ। ਇਹ ਤੂੰ ਦੱਸਣਾ। ਉਹ ਦੇਖਣ वो नबद फड़ के दस देंगे अगले भाई एडे लोग। तेनू रेशा पीला हुंदा? ਸਰ ਪਰ ਕਲਰ ਦਾ ਵੀ ਹੈ ਕਿਸੇ। ਨਹੀਂ ਜਦੋਂ ਤੈਨੂੰ ਛਿੱਕ ਆਉਂਦੀ ਆ ਤੇ ਉਹ ਜਿਹੜੀਆਂ ਬੂੰਦਾਂ ਬਾਹਰ ਨਿਕਲਦੀਆਂ, ਹਾਂਜੀ ਉਹ ਦੋ ਤਾਰਾਂ ਤੇ ਨਹੀਂ ਬਣਦੀਆਂ ਉਹਨਾਂ ਦੀਆਂ? ਵੈਲ ਵਾਕਈ ਇੱਕ ਦਫਾ ਤੇ ਭਾਈ ਨਿੱਛ ਦੇ ਨਾਲ ਠੀਪੇ ਵੀ ਡਿੱਗੇ ਮੇਰੇ। ਉਹ ਜੇ ਬੁਤਲੀ ਚ ਹੋਣੇ ਨਾ, ਸਾਰਿਆਂ ਨੂੰ ਇੰਜੈਕਸ਼ਨ ਨਾ ਲਾਣਾ, ਉਹ ਆਰ ਪਾਰ ਹੋ ਜਾਂਦਾ। ਝਟਕੇ ਜੇ ਲੱਗਦੇ ਮੈਨੂੰ, ਝਟਕੇ ਜੇ ਝਟਕੇ ਲੱਗਦੇ ਨੇ। ਹਾਂਜੀ, ਪੌੜੀਆਂ ਵੀ ਨਹੀਂ ਮੇਰੇ ਕੋਲ ਉਤਰੀਆਂ ਜਾਂਦੀਆਂ। ਤੇ ਨਾਲ ਉਹ ਡੰਡਾ ਜਿਹਾ ਲੱਗਾ ਹੁੰਦਾ, ਰੇੜ ਕੇ ਆ ਜਾ। ਨਹੀਂ ਚੜਦੇ ਕਿਸ ਤਰ੍ਹਾਂ? ਚੜ ਜਾਣਾ ਮੈਂ ਲਿਫਟ ਦੇ ਜ਼ਰੀਏ ਤੇ ਉਤਰਦੇ ਪੌੜੀਆਂ ਲੋ। ਹਾਂਜੀ, ਇਹਨਾਂ ਲਿਫਟ ਵਾਪਸੀ ਵਾਲੀ ਲਿਫਟ ਨਹੀਂ ਹੈ? ਉਹੀ ਲਿਫਟ ਵਾਪਸ ਨਹੀਂ ਆਉਂਦੀ? ਨਹੀਂ ਜੀ, ਉਹ ਉੱਤੇ ਜਾਣ ਵਾਲੀ ਆ ਲਿਫਟ ਸਿਰਫ। ਹਾਂਜੀ ਹਾਂਜੀ, ਉਹ ਬਾਲਟੀ ਬੰਨੀ ਹੈ ਨਾ, ਤਾਂ ਚੁੱਕ ਲੈਂਦੇ ਨੇ, ਬਾਅਦ ਚ ਤੇ ਨਹਾਉਂਦੇ ਧੋਦੇ ਰਹਿੰਦੇ। ਅੱਛਾ ਇਹ ਦੱਸੋ, ਸ਼ਾਦੀ ਹੋਈ ਤੁਹਾਡੀ? ਸ਼ਾਦੀ ਹੋਈ ਹੈ? ਨਹੀਂ, ਸ਼ਾਦੀ ਨਹੀਂ ਹੋਈ। जिंदगी खराब कर दी एक बंदे ने लारे च लाया। ਮੇਰੀ ਨਹੀਂ ਹੋਈ, ਹੋ ਜਾਏਗੀ ਕਿ ਨਹੀਂ ਜੀ? ਮੈਨੂੰ ਲੱਗਦਾ ਕਿਤੇ ਵਿੱਚ ਹੋਈ ਹੈ ਤੁਹਾਡੀ ਵੀ। ਮੰਗਣੀ ਟੈਪ, ਯਾਨੀ ਛੋਟੀ ਜੀ ਗੱਲਬਾਤ। ਮੰਗਣੀ ਹੋਈ ਆ, ਨਾਲੇ ਸਾਰੇ ਇੰਨੀ ਕੁ ਸ਼ਾਦੀ ਹੋਈ ਆ। ਇੰਨੀ ਕਿ ਹੈ ਸ਼ਾਦੀ ਨਾਲ? ਹਾਂਜੀ। ਅੱਛਾ ਇਹ ਦੱਸੋ ਕਿ ਤੁਹਾਨੂੰ ਅੱਖਾਂ ਅੱਗੇ ਹਨੇਰਾ ਹੁੰਦਾ? ਵਾਕਈ ਮੰਗਲ ਵਾਲੇ ਦਿਨ, ਸੰਡੇ ਵਾਲੇ ਦਿਨ, ਆ 2 ਦਿਨ ਆਉਂਦਾ। ਹਾਂ 2 ਦਿਨ, ਮੰਗਲ ਤੇ ਸੰਡੇ। ਅੱਛਾ ਇਹ ਮੰਗਲ ਤੇ ਸੰਡੇ, ਹਾਂਜੀ, ਇਹ 2 ਦਿਨ ਹੀ ਕਿਉਂ ਹਨੇਰਾ ਹੁੰਦਾ ਤੁਹਾਡੀ ਅੱਖਾਂ ਅੱਗੇ? ਇਹ ਭਾਈ ਇਹ 2 ਦਿਨ ਹੀ ਮੈਂ ਸੌਣਾ ਵਾ, ਬਾਕੀ ਮੈਂ ਲੂਮਾ ਤੇ ਕੰਮ ਹੀ ਕਰਦਾ ਰਹਿਣਾ। 2 ਦਿਨ ਪੜਾ। ਭਾਈਜਾਨ ਮੈਂ ਕਹਿ ਰਿਹਾ ਕਿ ਤੁਸੀਂ ਇੱਕਦਮ ਜਦੋਂ ਬਹਿ ਕੇ ਉੱਠ ਕੇ ਖਲੋਂਦੇ ਹੋ, ਇੱਕਦਮ ਚੱਕਰ ਜਿਹਾ ਆਉਂਦਾ ਤੁਹਾਨੂੰ? ਹਾਂਜੀ, ਉਹ ਵੀ ਆਉਂਦਾ। ਹਾਂਜੀ। ਅੱਛਾ ਵਾਲ ਝੜਦੇ ਤੁਹਾਡੇ? ਵਾਲ ਹੁਣ ਜੇ ਚਰਨ ਲੱਗੇ, ਪਹਿਲੇ ਨਹੀਂ ਝੜਦੇ। ਉਹ ਕਿਉਂ ਹੈ? ਉਹ ਕਿਉਂ? ਸ਼ੈਂਪੂ ਨਹੀਂ, ਉਹ ਜਿਹੜਾ ਆਇਆ ਜਾਨੀ ਦਾ 4 ਵਾਲਾ, ਉਹ ਸ਼ੈਂਪੂ ਉਹ 3 ਦਫਾ ਲਾਇਆ ਜੀ। ਸੱਚਾ ਮੁੰਡਾ। ਮੇਰਾ ਮਾਮਾ ਪਾਣੀ ਉੱਠ ਗਈ ਇੱਥੋਂ। ਉਹ 2 ਸ਼ੀਸ਼ੀਆਂ ਲਾਈਆਂ ਮੇਰੇ ਮਾਮੂ ਨੇ। ਉਹ ਪਹਿਲੇ ਵਾਲਾਂ ਨਾਲ ਗੱਡੀ ਰੋਕਦਾ ਸੀ, ਹੁਣ ਇੱਥੋਂ ਨਵਾਜ਼ ਸ਼ਰੀਫ ਟੈਪ ਹੋਇਆ ਜੀ ਜਾ ਕੇ। ਪਹਿਲੇ ਵਾਲਾਂ ਨਾਲ ਗੱਡੀ ਰੋਕਦਾ ਸੀ, ਵਾਲ ਰੋਕਦਾ ਫਿਰਦਾ, ਉਹ ਨਾ ਡਿੱਗੇ ਹੋਏ, ਉਹ ਨਾ ਡਿੱਗੇ। ਨਹੀਂ ਪਹਿਲੇ ਵਾਲਾਂ ਨਾਲ ਗੱਡੀ ਰੋਕਦਾ ਸੀ, ਉਸੇ ਗੱਡੀ 'ਚ ਬਹਿ ਕੇ ਡਾਕਟਰ ਕਹਿੰਦਾ ਮੇਰੇ ਵਾਲ ਰੋਕ ਲਓ। ਸਰ ਤੁਸੀਂ ਇਹ ਦੱਸੋ ਕਿ ਕਿਸੇ ਦਾ ਪਿਓ ਹੁੰਦਾ ਹੋਵੇ, ਹਾਂਜੀ, ਤੁਹਾਡਾ ਦਿਲ ਕਰਦਾ ਕਿ ਵੀ ਮੈਂ ਵੀ ਇਹਨੂੰ ਪਿਓ ਕਵਾਂ? ਇਹ ਬਿਮਾਰੀ ਜੀ ਇਹਨੂੰ ਆ, ਮੈਨੂੰ ਨਹੀਂ। ਓਏ ਤੂੰ ਪਕੜ ਇਲਾਜ ਕਰੋ। ਮੈਨੂੰ ਨਾ ਕੋਈ ਔਰਤ ਆਂਦੀ ਹੋਵੇ, ਮੇਰਾ ਦਿਲ ਕਰਦਾ ਮੇਰੀ ਅੰਮੀ ਆ। ਠੀਕ। ਅੱਛਾ ਇਹ ਦੱਸੋ ਕਿ ਜਦੋਂ ਰਾਤ ਨੂੰ ਸਾਰੇ ਭਰਾ ਗਰਮੀਆਂ 'ਚ ਕਮੀਜ਼ਾਂ ਲਾ ਕੇ ਟੰਗ ਕੇ ਬਨੈਣਾ ਪਾ ਕੇ ਸੌਂਦੇ ਨੇ, ਹਾਂਜੀ, ਤੁਹਾਡੀ ਸਵੇਰੇ ਅੱਖ ਖੁੱਲ ਜੇ ਤੇ ਤੁਹਾਡਾ ਦਿਲ ਕਰਦਾ ਵੀ ਬਾਕੀ 3 ਭਰਾਵਾਂ ਦੀ ਜੇਬ 'ਚੋਂ ਮੈਂ 100 ਕੱਢ ਲਵਾਂ? ਇਹ ਨਾ ਵਿੱਚ ਕਰਦਾ ਵਾ ਮੇਰਾ। ਤੁਸੀਂ ਬਿਮਾਰ ਨਹੀਂ, ਤੁਸੀਂ ਬਗੈਰਤ ਆਦਮੀ। ਹਾਂ, ਸਮਝ ਆਈ? ਅੱਛਾ ਉਰੇ ਦਿਖਾਓ, ਮੇਰੀ ਗੱਲ ਸੁਣੋ, ਇਲਾਜ। ਮੇਰੀ ਗੱਲ ਸੁਣੋ। ਇਹ ਦੱਸੋ ਜਦੋਂ ਤੁਸੀਂ ਜੋਗਰ ਪਾਉਂਦੇ ਹੋ ਹਾਂਜੀ, ਤੇ ਤੁਹਾਡੇ ਨਾਖੂਨ ਵੱਧਦੇ? ਵਾਕਈ ਬੜੀ ਜਲਦੀ। ਡਾਕਟਰ ਸਾਹਿਬ ਕਿਆ ਕਹਿਣਾ, ਯਕੀਨ ਕਰੋ, ਬੜੀ ਗੱਲ ਆ। ਬਹੁਤ ਅੱਛੇ। ਜਦੋਂ ਤੁਹਾਨੂੰ ਭੁੱਖ ਲੱਗੀ ਹੁੰਦੀ, ਤੁਸੀਂ ਗਲੀ ਦੇ ਨੁੱਕਰ ਤੇ ਖਲੋਤੇ ਹੁੰਦੇ ਨਾ ਉਸ ਟਾਈਮ? ਓਏ ਹੋਏ 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 ਉਸਤਾਦ ਜੀ, ਦੁਕਾਨ ਹੀ ਉੱਥੇ ਆ ਭਾਈ। ਹੋਰ ਮੈਂ ਪਹੁੰਚ ਗਿਆ ਮੈਂ ਬਿਮਾਰੀ ਤੱਕ। ਅੱਛਾ ਜੀ। ਬਸ ਇੱਕ ਦੀ ਗੱਲ ਹੋਰ ਪੁੱਛਣੀ, ਉਸ ਤੋਂ ਬਾਅਦ ਦਫਨਾ ਦਿਓ। ਠਹਿਰ ਜਾਓ ਇੱਕ ਮਿੰਟ। ਗੱਲ ਇਹ ਹੈ ਕਿ ਸਵੇਰ ਨੂੰ ਜਦੋਂ ਤੁਸੀਂ ਰਸ ਖਾਂਦੇ ਹੋ, ਨਾਸ਼ਤੇ 'ਚ ਖਾਦੇ ਨੇ ਰਸ? ਹਾਂਜੀ, ਖਾਤੇ। ਚਾਹ ਜਦੋਂ ਰਸ ਡਬਾਉਂਦੇ ਹੋ, ਹਾਂਜੀ, ਕਦੀ ਇਦਾਂ ਹੋਇਆ ਕਿ ਤੁਸੀਂ ਬਹੁਤਾ ਡਬੋ ਲਿਆ ਤੇ ਅੱਧਾ ਵਿੱਚ ਹੀ ਡਿੱਗ ਪਿਆ ਤੇ ਨਿਜ਼ਾਮ? ਅਕਸਰ ਇਦਾਂ ਹੋਇਆ ਮੇਰੇ ਨਾਲ ਭਾਈ। ਪਹੁੰਚ ਗਿਆ ਮੈਂ। ਉਹ ਗਰਮ ਹੁੰਦੀ ਸੀ ਚਾਹ, ਮੈਂ ਡਬੋਣਾ ਸੀ, ਉਹ ਅੱਧਾ ਉੱਥੇ ਸੁੱਕਾ ਹੁੰਦਾ ਸੀ। ਓਏ ਹੋਏ ਹੋਏ। ਅੱਛਾ ਤੁਸੀਂ ਕਦੀ ਮਾਸ਼ਰ ਤਲੂਮ ਦੀ ਜਿਹੜੀ ਕਿਤਾਬ ਹੁੰਦੀ ਹੈ, ਹਾਂਜੀ, ਉਹਦਾ ਵਰਕਾ ਪਾੜ ਕੇ ਉਹਦੇ 'ਚ ਤੁਸੀਂ ਲਾਹੌਰੀ ਪੂਰਾ ਖਾਧਾ ਪਵਾ ਕੇ? ਓਏ ਕਿੰਨੇ
ਕਿੰਨੀ ਦਫਾ। ਕਿਹੜੀ ਕਿਤਾਬ? ਕੱਲਾ ਰੋੜੀ ਪੁਰਾਣੀ ਮੈਂ ਖਾਦਾ, ਹਾਂ, ਨਾਲ ਨਿੰਮਕੋ ਵੀ ਮਿਕਸ ਕਰਾ ਕੇ ਦੋਵੇਂ ਐਟ। ਉਹੀ ਇਹਦਾ ਜਿਗਰ ਤੇ ਇਫੈਕਟ ਕੀਤਾ ਹਨਾ। ਮਾਸ਼ਤਿਲੂਮ ਦਾ ਵਰਕ ਆ ਉਹ ਗਰਮ ਹੁੰਦਾ, ਜਿਗਰ ਤੇ ਮਸਲਾ ਬਣ ਗਿਆ। ਲਿਮਕੂ ਵਾਲਾ। ਅੱਛਾ ਤੁਸੀਂ ਥੋੜਾ ਗੈਸੀ ਪਕਾਨਾ ਹੁੰਦਾ। ਹਾਂਜੀ ਗੈਸੀ ਪਕਾਨਾ। ਇਹਦੇ ਤੇ ਬਹਿ ਕੇ ਤੁਸੀਂ ਕਿੰਨੀ ਕੁੱਤੇ ਤੱਕ ਗਏ ਹੋ? ਐਵੇਂ ਤੀਸਰੀ ਮੰਜ਼ਿਲ ਤੱਕ ਗਿਆ। ਉਹ ਵੀ ਇੱਕ ਦਫਾ, ਹਾਂ ਇੱਕ ਦਫਾ ਭਾਈ, ਉਹ ਦੂਸਰੀ ਤੇ ਹੀ ਉਹ ਲਿਕਟੋਸਿਨ ਦਾ ਵੀ ਮਸਲਾ ਇਹਨਾਂ ਨੂੰ। ਹਾਂਜੀ ਲਿਕਟੋਸਿਨ ਦਾ ਮਸਲਾ ਹੈ। ਉਧਰ ਕੁਛ ਮੈਂ ਬੂਹ ਤੇਰਾ ਉਧਰ ਕੁਛ। ਅੱਛਾ ਇਹ ਦੱਸੋ, ਕੋਈ ਬੰਦਾ ਚਪੇੜਾ ਖਾ ਰਿਹਾ ਹੋਵੇ, ਹਾਂਜੀ, ਤੁਹਾਡਾ ਦਿਲ ਕਰਦਾ ਕਿ ਕਾਸ਼ ਇਹਦੀ ਜਗ੍ਹਾ ਮੈਂ ਹੁੰਦਾ? ਕਿਤੇ ਕਿਤੇ ਕਰਦਾ। ਫਰਨੌਸ ਦਾ ਵਿੱਚ ਹਾਂਜੀ ਹਾਂਜੀ। ਤੈਨੂੰ ਸਮਝ ਆ ਗਈ ਆ? ਹਾਂਜੀ ਤੂੰ ਬਣਾ ਦੇ ਦਵਾਈ ਫਿਰ, ਡਾਕਟਰ ਨੂੰ ਰਹਿਣ ਦੇ। ਵੀ ਦੱਸੋ ਕੋਈ ਇਹਦਾ। ਅੱਛਾ ਜਦੋਂ ਤੁਸੀਂ ਸ਼ੇਵ ਕਰਾ ਲੈਂਦੇ ਹੋ, ਹਾਂਜੀ, ਥੋੜੇ ਦਿਨ ਬਾਅਦ ਫਿਰ ਉਨੇ ਵਾਲ ਆ ਜਾਂਦੇ ਨੇ? ਵਾਕਈ ਥੋੜੇ ਦਿਨਾਂ ਉਧਰ ਦੱਸ, ਮੈਂ ਵਾਲਾ ਸਾਹਿਬ ਉਧਰ ਦੱਸ। ਉਹ ਯਾਰ ਮੈਂ ਕਿਹਾ ਵੀ ਅੱਲਾ ਨੇ ਆ ਜਾਂਦੇ ਨੇ ਦੁਬਾਰਾ। ਹਾਂਜੀ ਆ ਕਲੋਰੋਟੀਨ ਹਾਂ, ਜ਼ੈਟਰੋਪੋਨ ਦੀ ਉਹੀ ਫਾਰਮ, ਅਗਲੀ ਫਾਰਮ, ਮੈਨੂੰ ਸਮਝ ਆ ਗਈ। ਅੱਛਾ ਇਹ ਦੱਸੋ, ਜਦੋਂ ਤੁਸੀਂ ਸੋਚਦੇ ਹੋ ਕਿ ਯਾਰ ਮੇਰੀ ਸ਼ਾਦੀ ਹੋਣੀ ਚਾਹੀਦੀ ਹੈ, ਸਭ ਤੋਂ ਜ਼ਿਆਦਾ ਜਿਸਮ ਦੇ ਕਿਹੜੇ ਹਿੱਸੇ ਤੇ ਤੁਹਾਨੂੰ ਵਜ਼ਨ ਮਹਿਸੂਸ ਹੁੰਦਾ? ਦਿਮਾਗ। ਪੈਂਸਲੈਸ ਵੀ ਹੋਏ ਨੇ ਥੋੜਾ। ਸਪਾਰਟਿਕਸ ਕਮਜ਼ੋਰ। ਪੈਂਸਲੈਸ ਹੋ ਗਏ ਨੇ ਥੋੜਾ। ਅਸਲ 'ਚ ਇਹਨਾਂ ਦਾ ਮਸਲਾ ਕਿ ਇਹਨਾਂ ਦੀ ਸ਼ਾਦੀ ਨਹੀਂ ਹੋ ਰਹੀ। ਹਾਂ ਠੀਕ ਹੋ ਗਿਆ। ਲੇਕਿਨ ਇੱਕ ਹੋਰ ਮਸਲਾ ਉਹ ਵੀ ਦੱਸ। ਤੁਸੀਂ ਇਹਨਾਂ ਦੇ ਕੀ ਲੱਗਦੇ ਹੋ? ਇਹ ਮੇਰੇ ਕਜ਼ਨ ਨੇ। ਕਜ਼ਨ ਨੇ ਤੇ ਤੁਸੀਂ ਕਰੋ ਮਿਹਰਬਾਨੀ, ਸ਼ਾਦੀ ਕਰਾਓ ਉਹਨਾਂ ਦਾ ਮਤਲਬ। ਹੁਣ ਵੀ ਕਹਿ ਨਹੀਂ ਮਤਲਬ ਤੁਸੀਂ ਰਿਸ਼ਤਾ ਲੱਭੋ, ਇਹਦਾ ਮਤਲਬ ਇਹ ਹੈ। ਹੁਣ ਵੀ ਕਰ। ਹਾਂ ਹੁਣ ਕਰ। ਇਹ ਸਾਡੇ ਹੈ ਨਹੀਂ ਨਾ, ਅਸੀਂ ਸਾਰੇ ਭਰਾ ਵਾਂ। ਉਹ ਅੱਲਾ ਦੇ ਬੰਦੇ, ਉਹ ਕਿਤੇ ਰਿਸ਼ਤਾ ਲੱਭੋ। ਮੈਂ ਕਹਿ ਰਿਹਾ ਮਿਹਰਬਾਨੀ ਕਰੋ। ਤੇ ਪਤਾ ਕੀ ਗੱਲ ਆ, ਬੈਸਟ ਜਿਹੜੀ ਸ਼ਾਦੀ ਦੀ ਏਜ ਹੈ ਨਾ, ਉਹ ਕੋਈ ਵੀ ਹੁੰਦੀ, ਕਿਤੇ ਵੀ ਕਰ ਲਓ ਭਾਵੇਂ, ਕੋਈ ਐਡਾ ਇਸ਼ੂ ਨਹੀਂ ਹੁੰਦਾ ਇਹਦਾ। ਦੇਖੋ ਅਗਰ 20 ਸਾਲ 22-23 ਸਾਲ ਲੰਘ ਗਏ ਨਾ, ਸ਼ਾਦੀ ਨਹੀਂ ਹੋਈ, ਤੇ ਉਸ ਤੋਂ ਬਾਅਦ ਜਿਹੜਾ ਨਾ ਉਹ ਵੀ ਉੱਦਾਂ ਹੀ ਹਿਸਾਬ 24 ਚ ਕਰ ਲਓ, 25 ਚ ਕਰ ਲਓ, ਕੋਈ ਇਸ਼ੂ ਨਹੀਂ। ਅੱਛਾ ਜੀ ਬਿਲਕੁਲ ਠੀਕ ਹੈ। ਪੌਜ਼ ਕਿਉਂ 30 ਸਾਲ ਤੋਂ ਬਾਅਦ ਅਗਰ ਤੁਸੀਂ ਸ਼ਾਦੀ ਕਰਦੇ ਹੋ ਤੇ ਉਹਦਾ ਨੁਕਸਾਨ ਕੋਈ ਵੀ ਨਹੀਂ ਹੁੰਦਾ। ਮਤਲਬ ਤੁਸੀਂ 28 ਚ ਵੀ ਕਰ ਲਓ ਭਾਵੇਂ, ਐਸਾ ਕੋਈ ਇਸ਼ੂ ਨਹੀਂ। ਤੇ ਫਿਰ ਕੋਈ ਨਹੀਂ, ਹਲੇ 4 ਸਾਲ ਹੋਰ ਠਹਿਰ ਕੇ ਕੋਈ ਮਸਲਾ ਨਹੀਂ, ਭਾਵੇਂ 5 ਸਾਲ ਪਹਿਲੇ ਕਰ ਦਿੰਦੇ, ਕੋਈ ਇਸ਼ੂ ਨਹੀਂ ਸੀ। ਨਹੀਂ ਮੈਂ ਕਿਹਾ 4 ਸਾਲ ਬਾਅਦ ਕਰ ਲੈਣ, ਜਦੋਂ ਮਸਲਾ ਹੀ ਕੋਈ ਨਹੀਂ। ਹਾਂਜੀ ਹੋਰ ਮੈਂ ਕਰਨੀ ਹੈ ਸ਼ਾਦੀ। ਹੋਰ ਦੱਸੋ ਕੀ ਹੁੰਦਾ? ਇਹ ਜੀ ਮਸਲਾ ਇਹ ਦੱਸਦਾ ਵਾ, ਕਹਿੰਦਾ ਮੈਂ ਜਦੋਂ ਕੰਮ ਤੋਂ ਆਉਣਾ ਨਾ, ਜਿਹੜਾ ਗੇਟਾਂ ਵਾਲਾ ਇਸ਼ਾਰਾ ਬੰਦ ਹੁੰਦਾ ਨਾ, ਤੇ ਕਹਿੰਦਾ ਉਧਰੋਂ ਘਰ ਉਹਨਾਂ ਦੇ ਹਾਂਡੀ ਥੱਲੇ ਲੱਗੀ ਹੁੰਦੀ। ਪ੍ਰੋਬਲਮ ਇਹ ਕੰਮ ਤੇ ਜਾਂਦਾ ਹੀ ਕਿਉਂ ਆ ਜਦੋਂ ਇਹ ਜੋ ਮਸਲਾ ਬਣਦਾ? ਉਹ ਹਾਂਡੀ ਥੱਲੇ ਲੱਗਣ ਦਾ ਇਸ਼ਾਰੇ ਨਾਲ ਇਹਦਾ ਕੋਈ ਕਨੈਕਸ਼ਨ ਹੈ ਨਾ, ਬੜਾ ਗਹਿਰਾ ਤਲਕ ਆ। ਅੱਛਾ ਜੀ। ਜੀ ਹਾਂਡੀ ਥੱਲੇ ਲੱਗਣਾ ਅਪਸ਼ੁਕਨ ਹੁੰਦਾ ਘਰ ਦੇ ਵਿੱਚ। ਇਹਦਾ ਮਤਲਬ ਤੁਹਾਡਾ ਬੱਚਾ ਜਿਹੜਾ ਬਾਹਰ ਆ ਉਹ ਕਿਸੇ ਖਤਰਨਾਕ ਕ੍ਰਾਈਟੇਰੀਆ ਦੇ ਵਿੱਚ ਆ। ਕੀ ਹੁੰਦਾ ਤੁਹਾਨੂੰ ਦੱਸੋ ਜਰਾ। ਇਹ ਨਾ ਇੱਕ ਮੈਨੂੰ ਹੋਰ ਮਸਲਾ, ਜਦੋਂ ਮੈਂ ਜਾਣਾ ਨਾ ਐ ਕਰਕੇ ਗਲੀ ਦੇ ਵਿੱਚੋਂ ਕਿਸੇ ਚੋਂ ਵੀ ਇਹ ਪ੍ਰੋਬਲਮ ਦੀ, ਜਿਹੜੇ ਐਂ ਕਰਕੇ ਜਾਂਦੇ ਨਾ ਉਹਨਾਂ ਨੂੰ ਇਹ ਹੁੰਦਾ ਮਸਲਾ। ਕਿਦਾਂ ਉਹ ਕਰਕੇ ਜਾਣਾ ਚਾਹੀਦਾ? ਨਹੀਂ ਕਹਿੰਦਾ ਜੀ ਐਂ ਕਰਕੇ ਜਾਣਾ, ਮਤਲਬ ਗੁਜ਼ਰ ਰਿਹਾ ਗਲੀ ਚੋਂ, ਮੈਨੂੰ ਨਾ ਏਦਾਂ ਲੱਗਦਾ ਜਿੱਦਾਂ ਬੈਠਕਾਂ ਦੇ ਹਰ ਬੈਠਕ ਦੇ ਵਿੱਚੋਂ ਮੈਨੂੰ ਆਵਾਜ਼ ਕੋਈ ਮਾਰ ਰਿਹਾ ਵਾ, ਓਏ ਇੱਧਰ ਆਓ ਇੱਧਰ ਆਓ। ਐਸੇ ਇਹ ਕਦੋਂ ਇਹ ਹੋ ਰਿਹਾ? ਇਹ ਤਕਰੀਬਨ ਨਿੱਕੇ ਹੁੰਦੇ 10-12 ਸਾਲ ਤੋਂ। 8 ਸਾਲ ਤੋਂ ਹੋ ਰਿਹਾ। 8 ਸਾਲ। ਤੇ ਤੁਸੀਂ ਕਦੀ ਖਲੋ ਕੇ ਗੌਰ ਕੀਤਾ ਕਿ ਯਾਰ ਮੈਂ ਦੇਖਿਆ ਕੀ ਮਸਲਾ, ਮੇਰੇ ਦਿਮਾਗ ਦੀ ਕੋਈ ਗੱਲਬਾਤ ਆ ਜਾਂ ਵਾਕਈ ਕੋਈ ਇਸ ਤਰ੍ਹਾਂ ਦਾ? ਭਾਈ ਖਲੋਤਾ ਜਾਂਦਾ ਹੀ ਨਹੀਂ ਮੈਂ। ਸਪੀਡ ਦੌੜ ਜਾਂਦੇ ਹੋ? ਦੌੜ ਜਾਂਦਾ। ਅੱਛਾ ਠੀਕ। ਇਹਦੀ ਐਸੀ ਨਹੀਂ ਇਹਨਾਂ ਦੇ ਦਿਮਾਗ ਨਾਲ ਨਾ ਇਹ ਥੋੜਾ ਜਿਹਾ ਹੁੰਦਾ ਸਾਈਕੀ ਟੈਪ, ਬੰਦੇ ਨੂੰ ਖਿਆਲ ਆਉਂਦੇ ਨੇ ਕਿ ਵੀ ਸ਼ਾਇਦ ਮੈਨੂੰ ਕੋਈ ਇਧਰੋਂ ਆਵਾਜ਼ ਮਾਰ ਰਿਹਾ, ਸ਼ਾਇਦ ਮੈਨੂੰ ਇਧਰੋਂ ਆਵਾਜ਼ ਮਾਰ ਰਿਹਾ। ਠੀਕ ਹੋ ਗਿਆ। ਆਵਾਜ਼ ਮਾਰਦੇ ਆ। ਇਹ ਸੈਂਸਲੈਸ ਆ। ਇਹ ਥੋੜੇ ਦਿਨ ਪਹਿਲਾਂ ਘਰ ਗਮਲਾ ਲਿਆਇਆ ਵਾ, ਤੇ ਇਹਨੂੰ ਬਿੱਲ 3600 ਰੁਪਇਆ ਆ ਗਿਆ ਇਸ ਦਾ। ਗਮਲੇ ਦਾ? ਹਾਂ ਨਹੀਂ ਬਿਜਲੀ ਦਾ। ਗਮਲਾ ਲਿਆਉਣਾ 5 ਐਂਪੀਅਰ ਦਾ ਲਿਆ ਨਾ। ਗਮਲਾ ਸੋਲਰ ਵਾਲਾ ਲਿਆਉਣਾ ਸੀ। ਉਹ ਯਾਰ ਤੂੰ ਵੀ ਡਾਕਟਰ ਸਾਹਿਬ। ਅੱਛਾ ਜਦੋਂ ਬੈਠਕ 'ਚ ਤੁਹਾਨੂੰ ਲੱਗਦਾ ਕਿ ਵੀ ਆਵਾਜ਼ਾਂ ਆ ਰਹੀਆਂ ਨੇ, ਬੰਦਾ ਨਜ਼ਰ ਆਉਂਦਾ ਕੋਈ ਤੁਹਾਨੂੰ ਉੱਥੇ? ਬੰਦਾ ਨਹੀਂ ਨਜ਼ਰ ਆਉਂਦਾ। ਮੈਂ ਖਲੋਂਦਾ ਨਹੀਂ ਨਾ, ਜਾਂ ਤੇ ਫਿਰ ਖਲੋਵਾਂ ਨਾ, ਮੈਂ ਦੇਖਾਂ ਪੂਰਾ ਫੋਕਸ ਕਰਾਂ, ਫਿਰ ਸ਼ਾਇਦ ਕੋਈ ਆ ਜੇ। ਉਧਰ ਦੱਸ, ਮੈਂ ਲੈ ਕੇ ਆਇਆ। ਉਧਰ ਦੱਸ। ਸਪੀਡ ਡਬਲ ਕਰ ਦੇਣਾ ਵਾ। ਇਹ ਆਪਣਾ ਨਿਸ਼ਾਨ ਵਿਖਾ। ਅੱਛਾ ਇਹ ਕੋਈ ਖਾਸ ਜਗ੍ਹਾ ਵਾ ਜਿੱਥੇ ਏਰੀਏ 'ਚ ਹੁੰਦਾ? ਕਿਉਂਕਿ ਅੱਗੇ ਜਾ ਕੇ ਕਿਉਂ ਨਹੀਂ ਹੁੰਦਾ? ਤੁਸੀਂ ਸਪੀਡ ਡਬਲ ਕਰਕੇ ਕਿੱਥੇ ਚੱਲ ਜਾਂਦੇ ਹੋ ਜਿੱਥੇ ਤੁਹਾਨੂੰ ਇਹ ਡਰ ਮੁੱਕ ਜਾਂਦਾ? ਫਿਰ ਮੈਂ ਜਦੋਂ ਪਹੁੰਚਦਾ ਆਫਿਸ ਜਾਂ ਘਰ, ਉਦੋਂ ਨਹੀਂ ਬਾਹਰ। ਅੱਛਾ ਰਸਤੇ 'ਚ ਕੋਈ ਥੋੜਾ ਜਿਹਾ ਜਗ੍ਹਾ ਵਾ ਕੋਈ? ਹਾਂਜੀ ਇਹ ਅਕਸਰ ਮੇਰੇ ਨਾਲ ਇਦਾਂ ਏਰੀਆ ਵਾ ਕੋਈ ਜਿੱਥੇ 10-12 ਬੈਠਕਾਂ ਨੇ? ਬੈਠਕ ਚੋਂ ਦੂਜੀ ਕੋਈ ਦੁਕਾਨ ਖਾਲੀ, ਜਿੱਦਾਂ ਕਹਿ ਨਹੀਂ ਦਿੰਦੇ, ਉਹ ਬਾਹਰ ਉਹਨਾਂ ਨੇ ਲਿਖਿਆ ਹੁੰਦਾ ਰੈਂਟ ਤੇ ਚੜਾਣੀ ਹੈ। ਤੈਨੂੰ ਲੱਗਦਾ ਇਧਰੋਂ ਮੈਨੂੰ ਆਵਾਜ਼ਾਂ ਮਾਰੀਆਂ? ਹਾਂਜੀ ਖਾਲੀ ਜਗ੍ਹਾ ਤੋਂ ਹੁੰਦਾ। ਖਾਲੀ ਜਗ੍ਹਾ ਤੋਂ ਜਿਹੜੀ ਆ ਪਾਣੀ ਵਾਲੀ ਟੈਂਕੀ ਦੇ ਥੱਲੇ ਵੀ ਉੱਥੇ ਵੀ ਅਕਸਰ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਹੱਥ 'ਚ ਚੀਜ਼ਾਂ, ਡੋਰ ਗੁੱਡੀ ਉਹਨਾਂ ਕੋਲ ਹੁੰਦੀ। ਅੱਛਾ ਤੇ ਇਹ ਆਵਾਜ਼ਾਂ ਕਿੱਥੋਂ ਆਉਂਦੀਆਂ ਮੈਨੂੰ? ਇਹ ਹਰ ਜਗ੍ਹਾ। ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ, ਆਵਾਜ਼ਾਂ ਇਸ ਤੋਂ ਹੁੰਦੀਆਂ ਨੇ ਕਿ ਇਹ ਕਿਸੇ ਦੀਆਂ ਆਵਾਜ਼ਾਂ ਨਹੀਂ ਹੁੰਦੀਆਂ, ਤੁਹਾਡੇ ਆਪਣੇ ਜ਼ਿਹਨ ਦੀ
ਪੈਦਾਵਾਰ ਹੁੰਦੀ ਤੁਸੀਂ ਆਪ ਕ੍ਰੀਏਟ ਕਰ ਲੈਂਦੇ। ਨਹੀਂ ਸਰ, ਇਹਨੂੰ ਜੈਨੂਇਨ ਆਵਾਜ਼ਾਂ ਵੀ ਇਨਸਾਨਾਂ ਦੀਆਂ ਯਾਰ ਬੰਦੇ ਖਲੋ ਕੇ ਆਵਾਜ਼ ਦੇਣ ਹੁੰਦੇ ਨੇ। ਉਹ ਫਰੀਦ ਹੱਲ ਹੈਗਾ ਜ਼ਹਿਨੀ ਤੇ ਨਹੀਂ ਪਰੇਸ਼ਾਨੀ। ਹਾਂ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਇਹਦੀ ਇਸ ਬਿਮਾਰੀ ਦੀ ਵਜ੍ਹਾ ਤੋਂ ਇਹਦੀ ਹੈਲਥ ਜਿਹੜੀ ਹੈ ਨਾ ਫਿਜ਼ੀਕ ਘਟ ਗਈ ਹੈ। ਸਰ ਦੇਖੋ ਮੈਨੂੰ ਪਤਾ ਕਿ ਇਹਨਾਂ ਨੇ ਇਹ ਗੱਲ ਲੁਕੋ ਲਈ ਹੈ, ਸੇਮ ਇਹਨਾਂ ਦਾ ਵੀ ਪ੍ਰੋਬਲਮ ਸੀ। ਨਹੀਂ ਮੇਰਾ ਨਹੀਂ ਹੈ। ਸੁਣ ਲਓ ਇੱਕ ਮਿੰਟ ਗੱਲ ਸੁਣ ਲਓ। ਉਹ ਅਕਲਮੰਦ ਬੱਚਾ ਉਹਨੂੰ ਆਵਾਜ਼ਾਂ ਆਉਂਦੀਆਂ ਉਹ ਦੌੜ ਜਾਂਦਾ। ਇਹਨੇ ਸਿਰਫ ਇੱਕ ਦਿਨ ਇਹ ਚੈੱਕ ਕੀਤਾ ਕਿ ਕਿੱਥੋਂ ਆ ਰਹੀਆਂ ਨੇ, ਇਹਦੇ ਦਿਮਾਗ ਨੂੰ ਅਸਰ ਹੋ ਗਿਆ। ਸਰ ਉਹ ਚੀਜ਼ਾਂ ਚੰਬੜ ਗਈਆਂ ਨਾ। ਨਹੀਂ ਸਰ ਦੇਖੋ ਇਹ ਸ਼ੋਰ ਜਿਹੜਾ ਤੁਹਾਡੇ ਸਾਹਮਣੇ ਸ਼ੋਰ ਨਹੀਂ, ਤੁਹਾਨੂੰ ਕੋਈ ਚੀਜ਼ ਆਪਣੇ ਨਾਲ ਬੁਲਾ ਰਹੀ ਹੈ। ਹਾਂਜੀ ਤੁਹਾਨੂੰ ਇਹ ਲੱਗਦਾ ਮੈਨੂੰ ਕੋਈ ਬੁਲਾ ਰਿਹਾ, ਤੁਸੀਂ ਉਧਰ ਨੂੰ ਗਏ ਨਹੀਂ ਤੇ ਤੁਹਾਨੂੰ ਚੰਬੜ ਜਾਂਦਾ। ਓਏ 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 ਬਿਲਕੁਲ ਸਹੀ, ਬਿਲਕੁਲ ਤੁਸੀਂ ਬਿਲਕੁਲ ਗਲਤ ਜਗ੍ਹਾ ਤੇ ਆਪਣਾ ਸਹੀ ਜਗ੍ਹਾ ਤੇ ਪਹੁੰਚੇ। ਸਮਝ ਆਇਆ ਯਾਰ। ਨਹੀਂ ਮੈਨੂੰ ਨਾ ਇੰਜ ਲੱਗਦਾ ਜਿਵੇਂ ਮੈਨੂੰ ਕੁਛ ਸੱਦ ਰਿਹਾ, ਬੁਲਾਣ ਡਿਆ, ਤੇ ਮੈਂ ਇੰਜ ਕਰਕੇ ਦੇਖਿਆ ਹੈਗਾ ਕਿ ਮੈਂ ਗਿਆ ਵਾਂ ਤੇ ਅੱਗੇ ਮੈਂ ਜਾ ਕੇ ਵੇਖਿਆ ਉਹਦੇ ਪੈਰ ਪੁੱਠੇ ਨੇ, ਵਾਲ ਲੰਬੇ ਲੰਬੇ ਨੇ। ਨਹੀਂ ਪੈਰ ਪੁੱਠੇ ਹੁੰਦੇ ਨੇ। ਮੈਂ ਤੁਹਾਨੂੰ ਦੱਸਦਾ, ਉਹ ਪੁੱਠੇ ਨਹੀਂ ਹੁੰਦੇ। ਚੀਜ਼ਾਂ ਦੋ ਹੁੰਦੀਆਂ ਨੇ, ਇੱਕ ਐਨ ਮੂੰਹ ਕਰਕੇ ਖੜੀ ਹੁੰਦੀ, ਕੌਣ ਮੂੰਹ ਕਰਕੇ ਖੜੀ ਹੁੰਦੀ। ਜਿਹੜੇ ਤੁਸੀਂ ਦੇਖ ਲਏ ਨੇ ਪਰਲੇ ਜਿੰਨੇ ਮੂੰਹ ਕੀਤਾ ਉਹਦੇ, ਉਹ ਤੁਹਾਨੂੰ ਇੰਝ ਲੱਗਾ ਇਹਦੇ ਪੈਰ ਪੁੱਠੇ ਨੇ ਤੇ ਸਾਰੇ ਤੁਸੀਂ ਥੋੜਾ ਉਰੇ ਦੇਖਦੇ ਤੇ ਇੱਕ ਸਿੱਧੇ ਪੈਰਾਂ ਵਾਲੀ ਚੀਜ਼ ਵੀ ਅੱਗੇ ਲੱਗੀ। ਉਹ ਨਹੀਂ, ਪੈਰ ਪੁੱਠੇ ਹੁੰਦੇ, ਵਾਲ ਲੰਬੇ, ਦੰਦ ਲੰਬੇ। ਉਹ ਕੋਈ ਬਾਹਰਲੀ ਸ਼ਾਇਦ ਭਾਈ ਸ਼ਾਇਦ ਦੇਖਦੀ, ਮੈਨੂੰ ਬੜਾ ਡਰ ਲੱਗਦਾ। ਸਰ ਉਹ ਹੁੰਦਾ ਨਾ ਦੰਦ ਲੰਬੇ ਮੈਲੇ ਪਾਨ ਖਾ ਕੇ ਬੁਰੇ ਹਾਲ ਕਿਤੇ। ਹਾਂਜੀ ਅੱਛਾ, ਤੁਹਾਨੂੰ ਕਦੀ ਇਸ ਤਰ੍ਹਾਂ ਕੋਈ ਗਲੀ 'ਚ ਟੋਟਾ ਐਸਾ ਕਿਤੋਂ ਆਵਾਜ਼ ਆਈ ਹੋਵੇ ਵੀ? ਨਹੀਂ ਜੀ ਬਿਲਕੁਲ, ਮੇਰੀ ਸੁਣੋ ਗੱਲ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਵਾ ਇਹਨੂੰ ਆਵਾਜ਼ ਨਹੀਂ ਆਉਂਦੀ, ਆਪ ਹੀ ਚੱਲ ਜਾਂਦਾ। ਅੱਛਾ ਕਈ ਹੁੰਦਾ ਇਸ ਤਰ੍ਹਾਂ, ਕਈ ਬੰਦੇ ਐਸੇ ਨੇ ਜਿੱਥੇ ਚੀਜ਼ਾਂ ਹੁੰਦੀਆਂ ਉੱਥੇ ਫਿਰਦੇ ਰਹਿੰਦੇ, ਕੋਈ ਚੱਕਰ ਨਹੀਂ ਹੁੰਦਾ। ਅੱਛਾ ਮੈਂ ਬਹਾਦਰ ਹਾਂ, ਮੈਂ ਨਿਡਰ ਹਾਂ ਜੀ, ਮੈਨੂੰ ਅਲਹਮਦੁਲਿਲਾ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ। ਸਹੀ ਹੈ, ਬੜੀ ਗੱਲ ਹੈ ਵੈਸੇ। ਨਹੀਂ ਸਿਰਫ ਬਹਾਦਰ ਨਡਾਰੀ ਹੋ ਜਾਂ ਕੋਈ ਮਤਲਬ ਚੀਜ਼ਾਂ ਕੋਈ ਮਿਹਰਬਾਨੀ ਵੀ ਕਰਦੀਆਂ। ਨਹੀਂ ਕੀ ਮਸਲਾ ਖੁੱਲ ਕੇ ਯਾਰ ਭਾਈ ਮੈਂ ਆਵਾਜ਼ਾਂ ਸੁਣੀਆਂ, ਮੈਂ ਗਿਆ ਵੀ ਆ। ਇਹਨੂੰ ਮੈਂ ਖੜਿਆ ਸੀ ਜਿੱਥੋਂ ਮੈਨੂੰ ਆਉਂਦੀ ਸੀ ਨਾ ਆਵਾਜ਼, ਇਹਨੂੰ ਮੈਂ ਖੜਿਆ ਉੱਥੋਂ ਭਾਈ, ਉੱਥੋਂ ਹੋਰ ਆਵਾਜ਼ਾਂ ਲੱਪੀਆਂ, ਉਹ ਕਹਿੰਦੇ ਵਾਗੋ ਵਾਗੋ। ਨਹੀਂ ਦੱਸ। ਅੱਛਾ ਉਹ ਵੀ ਕਹਿੰਦੇ ਜੀ ਹੈਲਪ ਮੀ। ਨਹੀਂ ਵੀ ਕਹਿ ਦੇਣਾ ਕਿ ਇਹ ਬਾਹਰ ਚੂਜਾ ਲੱਗ ਗਿਆ। ਅੱਛਾ ਜੀ, ਫਿਰ ਦੱਸੋ ਜੀ। ਸਰ ਮੇਰਾ ਇੱਕ ਛੋਟਾ ਜਿਹਾ ਪ੍ਰੋਬਲਮ ਇਹ ਵਾ ਕਿ ਉਹ ਯਾਰ ਤੂੰ ਖੁੱਲ ਕੇ ਨਹੀਂ ਤੁਸੀਂ ਇਹ ਦੱਸੋ, ਤੁਹਾਨੂੰ ਕਦੀ ਇਸ ਤਰ੍ਹਾਂ ਨਹੀਂ ਤੁਹਾਨੂੰ ਕਦੀ ਕੋਈ ਚੀਜ਼ਾਂ ਦੀ ਆਵਾਜ਼ ਆਈ ਹੈ? ਕੋਈ ਚੀਜ਼ਾਂ ਤੁਹਾਨੂੰ? ਸਰ ਮੈਂ ਜਿਸ ਤਰ੍ਹਾਂ ਹੀ ਰਾਤ ਨੂੰ 11-12 ਵਜੇ ਛੱਤ ਜਾਣਾ ਨਾ, ਮੈਨੂੰ ਇਸ ਤਰ੍ਹਾਂ ਲੱਗਦਾ ਕੋਈ ਬੰਦਾ ਮੇਰੀ ਗੱਲ ਦਾ ਨਾ ਕੋਰਸ ਕਰਨ ਡਿਆ ਵਾ। ਕੀ ਕਰਨ ਡੇ? ਰਿਪੀਟ ਕਰ ਰਿਹਾ ਕੋਰਸ। ਕਿੰਨੀਆਂ ਆਵਾਜ਼ਾਂ ਆਉਣ ਡਈਆਂ? ਅੱਛਾ ਤੁਹਾਨੂੰ ਇੰਝ ਲੱਗਦਾ ਕਿ ਮੈਂ ਇਕੱਲਾ ਨਹੀਂ ਬੋਲ ਰਿਹਾ, 3-4 ਆਵਾਜ਼ਾਂ ਆ ਰਹੀਆਂ ਨੇ? 3-4 ਆਵਾਜ਼ਾਂ ਆ ਰਹੀਆਂ। ਅੱਛਾ, ਲੇਕਿਨ ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ। ਮੈਂ ਕਿਹਾ ਲੋਕਾਂ ਨੇ ਇਤਰਾਜ਼ ਕਰਨਾ ਜਾਂ ਸ਼ੁਗਰ ਮੇਲਾ ਕਰਦਾ ਪਿਆ, ਜਾਂ ਹੋ ਸਕਦਾ ਤੁਸੀਂ ਖਾਪਾ ਦਿਓ ਤੇ ਆਵਾਜ਼ਾਂ ਵੱਧ ਜਾਣ। ਨਹੀਂ ਸਰ ਦੱਸਿਆ ਕਿ ਉਹਨੇ ਕੋਈ ਗੰਦੀਆਂ ਗੱਲਾਂ ਕਰਦਾ ਵਾ ਵੀ? ਨਹੀਂ ਯਾਰ ਹੁੰਦਾ ਇਹ ਫਰੀਦ ਸਾਹਿਬ, ਇਹ ਬੜੀ ਵੱਡੀਆਂ ਗੇਮਾਂ ਨੇ। ਅੱਛਾ ਹਾਂਜੀ, ਹੁਣ ਤੁਸੀਂ ਦੱਸੋ ਕਿ ਇੱਕ ਗਲੀ 'ਚੋਂ ਬੱਚਾ ਲੰਘ ਰਿਹਾ, ਕੀ ਲੋੜ ਬੈਠਕਾਂ 'ਚੋਂ ਆਵਾਜ਼ ਆਉਂਦੀ ਵੀ ਆ ਜਾ ਆ ਜਾ ਆ ਜਾ। ਹਾਂ ਇਹਨੇ ਅੱਗੇ ਹੋ ਕੇ ਵੇਖਿਆ, ਉਹਨੂੰ ਪੈਰ ਪੁੱਠੇ ਨਜ਼ਰ ਆਏ। ਠੀਕ ਹੈ, ਇਹਨੂੰ ਕਿੰਨੀਆਂ ਇਹਨੂੰ ਵੀ ਨਜ਼ਰ ਆਏ। ਇਸ ਤਰ੍ਹਾਂ ਇਹ ਹੁੰਦਾ ਰੌਲਾ। ਕੋਈ ਜਗ੍ਹਾ ਭਾਰੀ ਹੁੰਦੀ ਉਸਤਾਦ ਜੀ, ਇਹ ਹੁੰਦੇ ਨੇ ਐਸੇ ਮਸਲੇ ਹੁੰਦੇ ਨੇ। ਕੋਈ ਜਗ੍ਹਾ ਭਾਰੀ ਹੁੰਦੀ ਉਸਤਾਦ ਜੀ। ਅੱਛਾ ਤੁਹਾਡੇ ਨਾਲ ਕੋਈ ਮਸਲਾ ਹੋਇਆ ਹੋਵੇ, ਤੁਹਾਨੂੰ ਮਤਲਬ ਜਾਂਦੇ ਹੋਏ ਗਲੀ ਦੇ ਵਿੱਚ ਤੇ ਕੋਈ ਇਦਾਂ ਦੀ ਆਵਾਜ਼ਾਂ? ਨਹੀਂ ਮੈਨੂੰ ਆਵਾਜ਼ਾਂ ਆਉਂਦੀਆਂ ਨਹੀਂ, ਮੈਂ ਆਵਾਜ਼ਾਂ ਦੇਣ ਵਾਲਾ। ਉਹ ਆਜੋ ਇੱਧਰ ਤੇ ਜੀ ਕਿਉਂਕਿ ਮੈਂ ਮੇਰੇ ਕੋ ਇਲਮ ਆ। ਅੱਛਾ ਮੇਰੇ ਕੋ ਇਲਮ ਵੀ ਦਾਬ ਤੇ ਆਮ ਵੀ ਸਤਾਰ, ਮੇਰੇ ਕੋ ਗੁੱਡੀਆਂ ਵੀ ਗਿੱਛਾਂ ਵੀ ਹੁੰਦੀਆਂ ਨੇ। ਅੱਛਾ ਜਿਹੜੀਆਂ ਉਹ ਜਿਹੜੇ ਖਲੋ ਕੇ ਆਵਾਜ਼ਾਂ ਦੇਂਦੇ ਸੀ ਬੈਠ, ਤੁਸੀਂ ਉਹਨਾਂ ਚੋਂ ਦੇ ਹੋ? ਜੀ ਗਿੱਛਾਂ ਗੁੱਛਾਂ ਵੀ ਹੁੰਦੀਆਂ ਨੇ ਜੀ। ਇਹਦਾ ਮਤਲਬ ਬਹੁਤ ਇਕੱਠੀਆਂ ਕੀਤੀਆਂ ਤੁਸੀਂ। ਸਰ ਲੇਟੀ, ਗਿੱਛਾਂ, ਨੜੇ, ਕਬੂਤਰ ਵੀ ਹੋਣੇ ਨੇ। ਕਬੂਤਰ ਵੀ ਹੈਗੇ ਨੇ ਮੇਰੇ। ਨਹੀਂ ਪਤਾ ਕੀ ਆ, ਮੇਰੇ ਭਰਾ ਨੂੰ ਵੀ ਜਿਹੜਾ ਡਾਕਟਰ ਸਾਹਿਬ ਪ੍ਰੋਬਲਮ ਹੈ, ਇਹਦੇ ਵਾਲ ਸਿੱਧੇ ਨਹੀਂ ਹੁੰਦੇ ਤੇ ਇਹਨੂੰ ਵੀ ਇੰਝ ਲੱਗਦਾ ਜਿਵੇਂ ਕੋਈ ਵਾਲ ਪੱਟਣ ਦਾ। ਆਪ ਤੇ ਇੰਝ ਸਿੱਧਾ ਹੋ ਜਾਂਦਾ ਵਾ ਹੈ, ਆ ਦੇਖਿਓ ਸਿੱਧਾ ਹੋ ਗਿਆ ਮੇਰੇ। ਸਰ ਨਹੀਂ ਮੇਰਾ ਮਸਲਾ ਤੁਹਾਨੂੰ ਫਰੀਦ ਸਾਹਿਬ ਕਦੀ ਕੋਈ ਆਵਾਜ਼ ਆਈ ਹੈ? ਅੱਛਾ ਸਰ ਮੈਂ ਤੁਹਾਨੂੰ ਸੱਚੀ ਮੁੱਚੀ ਦੱਸਾਂ, ਇਹਨਾਂ ਨੇ ਜੋ ਦੱਸਿਆ ਮੇਰਾ ਹਟ ਕੇ ਮਸਲਾ ਹੈ। ਮੈਂ ਰਾਤ ਕਮਰੇ 'ਚ ਏਸੀ ਲਾ ਕੇ ਜਦੋਂ ਪੈਣਾ ਨਾ ਜੀ, ਤੇ ਲਾਈਟ ਬੰਦ ਕਰਕੇ ਸੌਣਾ, ਮੈਨੂੰ ਕੁਛ ਵੀ ਨਹੀਂ, ਪਹਿਲਾਂ ਮੈਂ ਲਾਈਟ ਬੰਦ ਕਰਨ ਤੋਂ ਪਹਿਲਾਂ ਸਾਰੀਆਂ ਨੁਕਰਾਂ ਵੇਖ ਲੈਣਾ, ਲੇਕਿਨ ਰਾਤ ਨੂੰ ਫੀਲ ਹੁੰਦਾ ਹੈ ਕਿ ਕਮਰੇ 'ਚ ਕੁਛ ਹੈ। ਨਹੀਂ ਮਤਲਬ ਕੋਈ ਜਾਨਦਾਰ ਚੀਜ਼ ਕੁਛ ਜਾਂ ਕੋਈ ਬੇਜਾਨ ਚੀਜ਼? ਸਰ ਕੋਈ ਚੀਜ਼ ਹੈ, ਕੋਈ ਚੀਜ਼ ਹੈ, ਕੋਈ ਵਜੂਦ ਆ ਕਿਸੇ ਦਾ, ਵਜੂਦ ਫੀਲ ਹੁੰਦਾ ਉਹ ਇੰਜ ਸਰ ਠੀਕ ਉਹ ਇੰਜ ਚੱਲਣ ਦੀ ਕਦੀ। ਅੱਛਾ ਇਹ ਜਦੋਂ ਤੁਹਾਨੂੰ ਫੀਲ ਹੁੰਦਾ ਵਾ ਉਸ ਤੋਂ ਬਾਅਦ ਫ੍ਰਿਜ ਖੁੱਲਦੀ, ਦਰਵਾਜ਼ਾ ਫ੍ਰਿਜ ਦਾ?
ਉਹ ਬਾਹਰ ਖੁੱਲਦੀ ਹੋਣੀ ਕਿਉਂਕਿ ਬਰਾਮਦੇ 'ਚ ਪਈ ਫ੍ਰਿਜ। ਓਕੇ ਠੀਕ। ਉਹ ਅੰਦਰ ਨਹੀਂ ਕਿਸ ਤਰ੍ਹਾਂ ਐਸਾ ਹੁੰਦਾ ਨਾ ਕਿ ਬੰਦਾ ਸੁੱਤਾ ਹੁੰਦਾ ਤੇ ਘਰ ਦਾ ਹੀ ਕੋਈ ਫਿਰ ਰਿਹਾ ਹੁੰਦਾ ਤੇ ਉਹ ਬੰਦੇ ਨੂੰ ਨਹੀਂ ਪਤਾ ਲੱਗਦਾ, ਬੰਦਾ ਡਰ ਜਾਂਦਾ। ਸਰ ਮੇਰੇ ਕਮਰੇ 'ਚ ਮੈਂ ਜਿੱਥੇ ਪਿਆ ਬੈੱਡ ਦੇ ਆਲੇ ਦੁਆਲੇ ਕੁਛ ਨਹੀਂ, ਮੈਂ ਕੱਲਾ। ਅੱਛਾ ਉੱਥੇ ਚੀਜ਼ ਇੰਜ ਕਰਕੇ ਅੱਛਾ ਇੰਜ ਬੈਠ ਤੇ ਕੱਲਾ ਪਿਆ। ਅੱਛਾ ਉਹ ਚੀਜ਼ ਸਿਰਫ ਯਾਨੀ ਕਿ ਉਹਦੇ ਕਦਮਾਂ ਦੀ ਟੈਪ ਆਵਾਜ਼ ਹੁੰਦੀ ਤੇ ਕਦਮਾਂ ਦੀ ਆਵਾਜ਼ ਹੁੰਦੀ, ਤੁਹਾਨੂੰ ਕੋਈ ਐਸੀ ਆਵਾਜ਼ ਤਾਂ ਨਹੀਂ ਹੁੰਦੀ ਜਿਸ ਤਰ੍ਹਾਂ ਉਹ ਕਿਸੇ ਦੇ ਕੰਨ 'ਚ ਇੰਜ ਦੇ? ਤੇ ਕੋਈ ਭਾਈ ਜਦੋਂ ਮੈਂ ਮੁਵੱਕਲ ਭੇਜਿਆ ਸੀ। ਨਹੀਂ ਮੁਵੱਕਲ ਨਹੀਂ, ਉਹ ਨਹੀਂ ਹਾਂ ਮੈਂ ਮੁਵੱਕਲ ਭੇਜਿਆ ਸੀ, ਉਹਨੇ ਆ ਕੇ ਨੂੰ ਕਿਹਾ ਤੇਰਾ ਭਰਾ ਆ ਗਿਆ, ਇਹ ਵੀ ਨਾ। ਉਹ ਨਹੀਂ ਯਾਰ ਮੈਂ ਇਹਦੇ ਨਾਲ ਮੇਰੀ ਗੱਲ ਹੋਈ, ਇਹਨੇ ਕਿਹਾ ਸਾਜ ਤੁਸੀਂ ਮੁਵੱਕਲ ਭੇਜ ਦਿਆ ਕਰੋ ਹਫਤੇ 'ਚ। ਤੁਸੀਂ ਜੈਨੂਇਨ ਮੁਵੱਕਲ ਭੇਜਿਆ ਸੀ ਕਿ ਡਬਿੰਗ ਕੀਤੀ ਸੀ? ਨਹੀਂ ਮੈਂ ਮੁਵੱਕਲ ਕਾਹਦੇ ਲਈ ਭੇਜਿਆ? ਤੁਸੀਂ ਗੱਲ ਹੀ ਨਹੀਂ ਸਮਝਦੇ। ਮੈਂ ਇੱਧਰ ਅਕਸਰ ਮੁਵੱਕਲ ਇਹਦੇ ਵੱਲ ਭੇਜ ਦਿੰਦਾ ਹੁੰਦਾ। ਬੜੀ ਗੱਲ ਆ। ਉਹ ਸੀ ਉੱਥੋਂ ਜਦੋਂ ਦਾ ਚੇਂਜ ਹੋਇਆ ਨਾ, ਇਹ ਉਧਰ ਭੇਜ ਦਿੰਦੇ ਨੇ, ਪਤਾ ਹੀ ਨਹੀਂ। ਮੈਨੂੰ ਚੇਂਜ ਹੋਣਾ ਪੈਂਦਾ ਵਾ, ਚੌਥੇ ਪੰਜਵੇਂ ਮਹੀਨੇ ਬਾਅਦ ਮੱਲੇ ਵਾਲੇ ਚੇਂਜ ਕਰਾ ਦਿੰਦੇ ਨੇ। ਉਹ ਇਸ ਲਈ ਕਿ ਕਹਿੰਦੇ ਨੇ ਕਿ ਯਾਰ ਇਹ ਵੱਡੇ ਲੋਕ ਕਿੱਥੇ ਸੁਸਾਇਟੀ 'ਚ ਰਹਿਣ। ਜੀ ਸਹੀ ਗੱਲ। ਇਹ ਉਸਤਾਦ ਜੀ ਤੇ ਨਾ ਕੁਛ ਨਹੀਂ ਹੈਗੇ ਭਾਈ ਜਾਨ। ਮੈਂ ਦੇਖਾ ਨਾ, ਮੈਂ ਹੁਣ ਇਹਨੂੰ ਮੈਂ ਕਹਾਂ ਇੱਕ ਜੂਸ ਪਿਆ ਦੇ, ਇਹਨੂੰ ਮੌਤ ਪੈ ਜਾਂਦੀ ਆ। 8 ਤੋਂ 10 ਮੁਵੱਕਲ ਮੈਂ ਭੇਜਦਾ ਮਹੀਨੇ ਦੇ। ਹਾਂ ਉਹਨਾਂ ਨੇ ਸਾਰੀ ਸਫਾਈ ਕਰਨੀ, ਸਾਰਾ ਕੁਛ ਉਹਨਾਂ ਵਿਚਾਰਿਆਂ। ਹਾਂਜੀ ਇਹ ਨਾਲ ਹੁੰਦਾ ਕਿ ਭਾਈ ਸਫਾਈ ਕਰਕੇ ਆਉਣੀ ਹੈ। ਯਾਨੀ ਵੇਖੋ ਨਾ ਮੁਵੱਕਲਾਂ ਜਦੋਂ ਉੱਥੇ ਨਹੀਂ ਵੇਖੋ ਨਾ, ਨਹੀਂ ਇਹ ਵੀ ਗੱਲ ਆ ਕਿ ਭਾਈ ਵੇਖਣਾ ਨਹੀਂ, ਕਿਉਂ ਵੇਖੋ ਨਾ ਸਰ। ਮੈਂ ਇਹ ਕਹਿ ਰਿਹਾ ਕਿ ਜਦੋਂ ਮੈਂ ਕੋਠੀ 'ਚ ਰਹਿਣਾ ਨਾ, ਤੁਸੀਂ ਮੁਵੱਕਲ ਪਿਛਲੇ ਘਰ ਭੇਜ ਦਿੰਦੇ ਹੋ। ਕੋਠੀ 'ਚ ਨਹੀਂ ਰਹਿੰਦਾ, ਇਹਨੂੰ ਮੁਜ਼ੱਕਰ ਕਰ ਲਾ ਸਰ। ਉਹ ਨਹੀਂ, ਉਹ ਤੇ ਉਤਲੀ ਸਾਈਡ ਤੇ ਨਾ, ਉਹ ਤੇ ਐਂਡ ਤੇ ਆ ਨਾ, ਛੱਤ ਤੇ ਆ ਨਾ, ਛੱਤ ਤੋਂ ਬਾਅਦ ਵਾ, ਉਹ ਤੇ ਸਾਰਿਆਂ ਦੇ ਹੁੰਦਾ ਵਾ। ਚਲੋ ਬਾਹਰ ਲੈ ਆ ਕੇ ਵੀ ਨਾਜ਼ਰੀਨ ਗੱਲ ਸੁਣ ਲਓ ਯਾਰ, ਕੀ ਹੈ ਕੌਣ ਲੋਕ ਨੇ। ਪਿੱਛੇ ਜੇ ਮਹੱਲੇ ਦਾ ਧਰਨਾ ਵੀ ਦਿੱਤਾ ਵੀ ਇੱਥੇ ਮੁਵੱਕਲ ਤੇਰਾ ਬੇੜਾ ਕਰ ਕੋਈ ਤੇਰੀ ਬੈਠਕਾਂ ਤੋਂ। ਮੇਰੀ ਬੈਠਕਾਂ ਮੈਂ ਲੱਭ ਲਿਆ ਯਾਰ। ਇੱਕ ਮਿੰਟ ਮੈਨੂੰ 1 ਮਿੰਟ, ਮੈਂ ਨਾ ਏਦਾਂ ਹੀ ਗਿਆ, ਮੈਂ ਕਿਹਾ ਮੈਂ ਚੈੱਕ ਕਰਨੀ ਆਵਾਜ਼ ਆਉਂਦੀ ਕਿੱਥੋਂ ਆ। ਭਾਈ ਮੈਂ ਖਲੋ ਗਿਆ, ਮੈਨੂੰ ਐ ਕਰਕੇ ਆਵਾਜ਼ ਆਈ ਆ। ਮੈਂ ਭਾਈ ਖਲੋ ਗਿਆ। ਇੱਕ ਨਿਆਣਾ ਬਾਹਰ ਆਇਆ, ਉਹ ਕੁਕੜੀਆਂ ਨੂੰ ਕਹਿੰਦੇ ਆ ਆ। ਉਦੋਂ ਮੈਂ ਕਿਹਾ ਅੱਛਾ ਤੁਹਾਨੂੰ ਫਿਰ ਪਤਾ ਲੱਗਾ ਕਿ ਉਹ ਜਿਹੜੀਆਂ ਚੀਜ਼ ਸੀ ਉਹ ਕੀ ਸੀ? ਅੱਜ ਦੇਖਣ ਨਹੀਂ ਸਮਝ। ਮੇਰੇ ਗੈਲਰੀ ਤੇ ਵੇਖਣਾ ਸੀਗਾ ਸਰ। ਨਹੀਂ ਇਹ ਹੁੰਦਾ ਵਾ ਘਰ 'ਚ। ਮੈਂ ਤੁਹਾਨੂੰ ਦੱਸਣਿਆ ਨਾ, ਅਸੀਂ ਮੈਨਾਂ ਇੱਕ ਦੌਰ 'ਚ ਇਦਾਂ ਹੁੰਦਾ ਰਿਹਾ ਕਿ ਮੈਨੂੰ ਲੱਗਦਾ ਸੀ ਮੇਰੇ ਆਲੇ ਦੁਆਲੇ ਕੋਈ ਨੰਗੇ ਪੈਰੀ ਫਿਰ ਰਿਹਾ। ਯਾਰ ਫੈਸਲ ਸਾਹਿਬ ਉੱਠੋ, ਗੱਲ ਅੱਗੇ ਮੈਂ ਸਹੀ ਕਹਿ ਰਿਹਾ। ਮੈਂ ਬਿਲਕੁਲ ਸ਼ੋਅ ਤੋਂ ਬਗੈਰ ਜੈਨੂਇਨ ਸਰ। ਇਹ ਠੀਕ ਆ, ਲੇਕਿਨ ਅਸੀਂ ਘਰਾਂ 'ਚ ਜਾਣਾ ਵਾ, ਬੱਚੇ ਨੇ ਛੋਟੇ ਛੋਟੇ ਸਾਡੇ। ਹੁਣੇ ਤੂੰ ਕਹਿ ਰਿਹਾ ਸਾ ਵੀ ਮੇਰੇ ਉਹ ਤੁਸੀਂ ਮੈਨੂੰ ਆਪੇ ਹੀ ਅੱਛਾ ਸਕ੍ਰਿਪਟ। ਚਲੋ ਲਓ ਜੀ, ਗੱਲ ਇਹ ਆ ਕਿ ਭਾਈ ਕੋਈ ਐਸਾ ਚੱਕਰ ਨਹੀਂ ਸਰ। ਇਨਸਾਨ ਬਹੁਤ ਪਾਵਰਫੁਲ ਚੀਜ਼ ਹੈ ਇੱਕ। ਚਲੋ ਠੀਕ ਆ ਜੀ, ਰੱਬ ਦਾ ਕਲਾਮ ਪੜੋ ਮੂੰਹ 'ਚ, ਕੋਈ ਐਸੀ ਚੱਕਰ ਨਹੀਂ। ਲੇਕਿਨ ਇਹ ਦਮ ਦਰੂਦ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਿਹੜੇ ਕੋਈ ਮਤਲਬ ਕਿ ਤੁਸੀਂ ਰੂਹਾਨੀ ਇਲਾਜ, ਇਹ ਸਿਰਫ ਇੱਕ ਰੂਹਾਨੀਅਤ ਤੱਕ ਹੁੰਦਾ। ਹੁਣ ਇੱਕ ਫਿਜ਼ੀਕਲੀ ਬੰਦਾ ਬੈਠਕ 'ਚ ਉਹਨੂੰ ਆਵਾਜ਼ ਮਾਰਿਆ ਹੋਵੇ, ਉੱਤੇ ਕੋਈ ਦਮ ਅਸਰ ਨਹੀਂ ਕਰਦਾ। ਠੀਕ ਹੈ ਨਾਜ਼ਰੀਨ? ਹਾਂ ਇਹ ਆਪਣਾ ਤੁਸੀਂ ਖਿਆਲ ਰੱਖਣਾ। ਸਰ ਇਹ ਜਿਹੜਾ ਤੁਸੀਂ ਇਹਨਾਂ ਦੀ ਸਾਈਕੀ ਵੇਖੀ, ਅਨਬੈਲੈਂਸ ਹੋਇਆ ਜਿਹੜਾ ਨੈਗੇਟਿਵ ਪੋਜ਼ਿਟਿਵ ਇਹਨਾਂ ਦਾ ਪੋਜ਼ਿਟਿਵ ਵਾਲਾ ਵੀ ਹਿੱਸਾ ਦੇਣਾ ਬਹੁਤਾ ਨੈਗੇਟਿਵ 'ਚ ਵੜ ਗਿਆ ਬਸ। ਹਾਂ ਨੈਗੇਟਿਵ ਨੇ ਉਹਦੇ ਤੇ ਆਪਣਾ ਕਬਜ਼ਾ ਕਰ ਲਿਆ, ਫਿਰ ਉੱਥੇ ਗੱਲ ਆ ਗਈ ਸਟਾਰਟ ਤੇ। ਇਹਨਾਂ ਨੂੰ ਚਾਹੀਦਾ ਆਪਣੀ ਥਿੰਕਿੰਗ ਚੇਂਜ ਕਰਨ। ਤੇ ਉਹ ਜਿਹੜੀਆਂ ਵੇਨਾਂ ਇਹਨਾਂ ਦੀਆਂ ਬੰਦ ਨੇ, ਵੇਨਾਂ ਦੀਆਂ ਬੰਦ, ਉਹ ਇਹਦੇ ਨੱਕ ਥਾਣੀ ਪਾਉਣੀ ਦਾ ਪੈਪ ਪਾ ਕੇ ਨਾ। ਠੀਕ ਹੈ, ਉਹ ਮੈਂ ਪਾਉਣੀ ਦਾ ਆਉਣੀ ਕਰਕੇ ਤੇ ਮੈਂ ਪਾ ਦੇਣਾ ਪੈਪ। ਚਲੋ ਜੀ, ਇਹ ਕੋ ਠੀਕ ਹੋ ਜਾਣਗੇ? ਕੋ ਠੀਕ ਨਹੀਂ, ਠੀਕ ਹੋ ਜਾਣਗੇ। ਮੈਂ ਕਿਹਾ ਇਹ ਠੀਕ ਨੇ, ਤੈਨੂੰ ਕਿਹਨੇ ਕਿਹਾ ਖਰਾਬ ਨੇ? ਲੇਕਿਨ ਅਗਲੇ ਕਰੈਕਟਰ ਮੇਰੇ ਨਾਲ ਨਹੀਂ ਠੀਕ ਹੈਗੇ। ਮੇਰਾ ਉਸਤਾਦ ਨਹੀਂ ਮੇਰੇ ਨਾਲ ਠੀਕ। ਨਹੀਂ ਡਾਕਟਰ ਸਾਹਿਬ, ਜਦੋਂ ਠੀਕ ਹੈ ਤੇ ਪੈਪ ਕਾਹਤੋਂ ਪਾਉਣਾ? ਵੇਨਾਂ ਖੋਲਣੀਆਂ ਨੇ। ਅੱਛਾ, ਮੈਂ ਕਿਹਾ ਪੈਪ ਵਧਿਆ ਪਿਆ। ਇਹਦੀ ਇੱਕ ਇਧਰਲੀ ਸਾਈਡ ਤੇ ਹੈਗੀ ਵੇਨਾ ਮਲਕ। ਹਾਂ ਉਹ ਵੀ ਥੋੜਾ ਪ੍ਰੋਬਲਮ ਕਰ ਰਹੀ ਹੈ। ਇੱਕ ਇਧਰ ਵੀ ਹੈ ਵੇਨਾ ਜੰਮਦੀ। ਹਾਂ ਬਹਰਾਲ ਦੁਆ ਕਰੋ ਜੀ ਇਹਨਾਂ ਦੀ ਵੇਨਾ ਬੀਤੀ ਜਾਏ। ਹਾਂ ਅੱਲਾਹ ਤਾਲਾ ਦੀ ਜ਼ਾਤ ਸਾਰੇ ਠੀਕ ਨੇ। ਪਤਾ ਕੀ ਗੱਲ ਆ, ਡਰਾਮੇ ਨਾ ਕਰਿਆ ਕਰੋ। ਜਿੰਨਾ ਕਿ ਜਿਹੜਾ ਪ੍ਰੋਬਲਮ ਹੋਵੇ ਉਹ ਦੱਸ ਦਿਆ ਕਰੋ। ਉਹਦਾ ਇਲਾਜ ਦੁਨੀਆ ਦੀ ਹਰ ਚੀਜ਼ ਦਾ ਦੁਨੀਆ ਤੇ ਇਲਾਜ ਹੈਗਾ। ਅੱਲਾਹ ਮਾਫੀ ਦੇਵੇ, ਕੈਂਸਰ ਤੱਕ ਵੀ ਲੋਕਾਂ ਨੂੰ ਹੁੰਦੇ ਨੇ ਨਾ, ਤੇ ਅਗਰ ਉਹ ਇੱਕ ਖਾਸ ਸਟੇਜ ਤੋਂ ਪਹਿਲੇ ਅਗਰ ਟ੍ਰੀਟਮੈਂਟ ਕਰਾ ਲੈਣ ਤੇ ਉਹਦਾ ਵੀ ਇਲਾਜ ਹੈਗਾ। ਕੈਂਸਰ ਦਾ ਸੌਖਾ ਇਲਾਜ ਸਗੋਂ ਦਾ ਛਿਲਕਾ ਜਿੰਨਾ ਹੋ ਸਕੇ ਪੀਓ। ਬਕਵਾਸ ਬੰਦ ਕਰ। ਨਹੀਂ ਹਰੀ ਮਿਰਚ ਚੱਬੀ ਜੋ, ਉਹਦੇ ਨਾਲ ਕੈਂਸਰ ਜਾਂਦੀ ਰਹਿੰਦੀ, ਸੜ ਜਾਂਦੀ ਅੰਦਰੋਂ। ਕਾਲਾ ਬਿਛੂ ਆ, ਉਹਦੇ ਕੋ ਖੰਭ ਜਿਹਾ ਤੋੜ ਕੇ ਦੁੱਧ ਨਾਲ ਦਵਾਈ ਖਾਣੀ ਹੈ। ਸਹੀ ਗੱਲ। ਸਾਜੀ ਮੈਂ ਕਰਾਚੀ ਗਿਆ ਸੀ ਸਮੁੰਦਰ ਤੇ, ਉੱਥੇ ਮੈਂ ਆਪਣੀ ਅੱਖੀਂ ਦੇਖਿਆ ਸੀ। ਉਸਤਾਦ ਜੀ ਉਹ ਆਕਟੋਪਸ ਵੀ ਹੁੰਦੇ ਨੇ, ਉਹ ਨਰ ਗਏ? ਨਹੀਂ ਉਹ ਆਕਟੋਪਸ ਕਿੱਥੋਂ ਹੋ ਗਏ ਉਹ ਨਰ ਗਏ? ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਉਹ ਐਂਡ ਤੇ ਨਾ ਮਨੋੜਾ ਜਿੱਥੇ ਖਤਮ ਅੱਗੇ ਦੀਵਾਰ ਸੀ, ਸਮੁੰਦਰ ਅੱਗੋਂ ਮੁੱਕ ਗਿਆ ਸੀ। ਇੰਜ ਅਤੇ ਲਿਖਿਆ ਸੀ ਇਖਤਤਾਮ ਹਦੂਦ ਸਮੁੰਦਰ। ਸਮੁੰਦਰ ਮੁਕਾ ਦਿੱਤਾ, ਯਾਨੀ ਅੱਗੇ ਉਹ ਦੀਵਾਰ ਸੀ ਨਾ, ਅੱਗੇ ਉਹ ਜਾਣ
ਤੇ ਉੱਥੇ ਮੈਂ ਥੱਲੇ ਉਤਰ ਗਿਆ ਯਾਰ। ਮੈਂ ਆਪਣੀ ਅੱਖੀਂ ਵੇਖਿਆ ਕਿ ਕਰੈਕਟਰ ਨਿਕਲਿਆ ਵਾ ਪੱਥਰ ਤੇ ਇਹ ਉਹਦਾ ਸਾਈਜ਼ ਤੇ ਰੰਗ ਉਹਦਾ ਕਾਲਾ ਚਮਕ ਵਾਲਾ ਕਾਲਾ। ਤੇ ਉਸਤਾਦ ਜੀ ਨਿਜ਼ਾਮ ਪੂਰਾ ਕਰਕੇ ਮੈਂ ਕਿਹਾ ਯਾਰ ਇਹ ਬਹੁਤ ਮਹਿੰਗੇ ਹੁੰਦੇ ਆ। ਉਹ 45-46 ਕਰੋੜ ਰੁਪਏ ਦਾ ਹੈ, ਬਹੁਤ ਮਹਿੰਗਾ। ਹਾਂਜੀ ਤੇ ਮੈਂ ਹੁਣ ਹਿਸਾਬ ਲਾ ਰਿਹਾ ਤੇ ਆਹ ਸਾਈਜ਼ ਉਹਦਾ ਮੇਰੇ ਹੱਥ 'ਚ ਇੰਜ ਨਿਕਲ ਕੇ ਖਲੋਤਾ ਵਾ। ਮੈਨੂੰ ਸਿਰਫ ਉਹਦਾ ਰੰਗ ਪੂਰਾ ਯਾਦ ਹੈ ਤੇ ਦੂਜਾ ਉਹਦਾ ਮਤਲਬ ਉੱਤੋਂ ਉਹੀ ਸੀ ਉਹ। ਤੇ ਉਹ ਉਸਤਾਦ ਜੀ ਉਹਨੇ ਗੜੱਪ ਕਰਕੇ ਦੇ ਵਿੱਚ ਮੈਂ ਕਿਹਾ ਯਾਰ ਇਹ ਕੋਈ ਬੈਠਾ ਵੀ ਰਹਿੰਦਾ ਤਾਂ ਮੈਂ ਇਹਦਾ ਕੀ ਕਰ ਲੈਣਾ ਸੀ। ਸਹੀ ਗੱਲ। ਅੱਛਾ ਜੇ ਵਾਕਈ ਤੁਹਾਡੇ ਵੱਲੋਂ ਆਉਂਦਾ ਤੁਸੀਂ ਫੜ ਲੈਣਾ ਸੀ? ਤੂੰ ਫੜ ਲੈਣਾ ਬੇਟਾ ਮੈਂ ਤੇ ਦੱਸ ਹੈ ਪਾਗਲ। ਸਹੀ ਕੋਸ਼ਿਸ਼ ਨਹੀਂ ਕਹਿੰਦਾ ਮੈਂ ਸਮੁੰਦਰ ਵੱਲ ਦੌੜ ਲਾ ਦੇਣੀ। ਨਹੀਂ ਅੱਲਾ ਰਹਿਮ ਕਰੇ ਤੋਬਾ ਸਗਵਾਰ ਅਗਰ ਇਸ ਤਰ੍ਹਾਂ ਦਾ ਉਹ ਮੌਕਾ ਵੀ ਹੈ ਨਾ ਆਡੀਅנס ਨੂੰ ਕਹਿੰਦਾ ਉਹਦਾ ਜਿਹੜਾ ਪਿਛਲਾ ਡੰਗ ਹੁੰਦਾ ਨਾ ਉਹਨੂੰ ਇੱਥੋਂ ਫੜ ਲੈਣਾ ਇੱਥੋਂ ਪਕੜ ਕੇ ਯਾਰ ਆਪਣਾ ਖਿਆਲ ਰੱਖੋ ਯਾਰ। ਨਹੀਂ ਉਹ ਐਂ ਕਰਕੇ ਚੁੱਕੋਗੇ। ਅੱਜ ਦਾ ਸ਼ੋਅ ਨਾ ਬੜਾ ਅਜੀਬ ਜਿਹਾ ਹੋ ਗਿਆ, ਬੜਾ ਸਮੂਥ ਜਿਹਾ, ਪਤਾ ਨਹੀਂ ਕੀ ਵਿੱਚ ਹੋ ਗਿਆ। ਲੇਕਿਨ ਇਹ ਬੜਾ ਮੇਰੇ ਖਿਆਲ ਨਾਲ ਨਾ ਉਹ ਸਲੋਲੀ ਚਲੋ ਅੱਲਾ ਖੈਰ ਕਰੇ ਜਿੱਦਾਂ ਦਾ ਵੀ ਆ। ਸਲੋ ਤੇ ਸਾਡੀਆਂ ਗਲਤੀਆਂ ਕੋਤਾਹੀਆਂ ਮਾਫ ਕਰ ਦਿਆ ਕਰੋ ਸਾਨੂੰ ਸਮਝ ਕੇ, ਮਿਹਰਬਾਨੀ। ਸਾਨੂੰ ਕੋਈ ਭਰਾ ਸਮਝ ਕੇ। ਕੋਈ ਸ਼ਰਾਰਤੀ ਬੱਚੇ ਘਰ ਦੇ ਵਿੱਚ ਹੁੰਦੇ ਨੇ ਨਾ ਤਾਂ ਫੈਮਿਲੀ 'ਚ ਜਿਹੜੇ ਕਹਿੰਦੇ ਯਾਰ ਇਹ ਬਹੁਤ ਸ਼ਰਾਰਤੀ ਹੈ ਨਹੀਂ ਹਟਦਾ ਹਰਕਤ, ਸਾਨੂੰ ਉੱਦਾਂ ਦਾ ਸਮਝ ਲਓ ਯਾਰ। ਸਾਨੂੰ ਤੁਹਾਡੀ ਮਿਹਰਬਾਨੀ। ਤੇ ਚਲੋ ਓਕੇ, ਅੱਲਾ ਹਾਫਿਜ਼ ਨਾਜ਼ਰੀਨ।